ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਜੀ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਦਸੰਬਰ 2020 2 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ, ਜਿਹੜਾ ਕਿ ਦੁਨੀਆ ਭਰ ਦੇ ਵਿੱਚ ਚਰਚਾ ਦਾ ਜਿਹੜਾ ਹੈ ਉਹ ਵਿਸ਼ਾ ਬਣਿਆ ਹੋਇਆ ਹੈ, ਉਹ ਹੈ ਕਿਸਾਨ ਮੋਰਚਾ। ਸੋ ਕਿਸਾਨ ਮੋਰਚਾ ਜਿਹੜਾ ਹੈ ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਹੈ ਉਹ ਬੁੱਲਾਂ ਤੇ ਛਾਇਆ ਹੋਇਆ ਹੈ। ਜਿਸ ਤਰ੍ਹਾਂ ਕਿ ਸਾਡੇ ਦਿਲਾਂ ਦੀ ਸਾਰਿਆਂ ਦੀ ਧੜਕਣ ਉਹ ਬਣਿਆ ਹੋਇਆ ਹੈ ਕਿ ਦਿੱਲੀ ਮੋਰਚੇ ਤੋਂ ਕਿਹੜੀ ਖਬਰ ਆ ਰਹੀ ਹੈ, ਕੀ ਹੋ ਰਿਹਾ, ਕੀ ਹੋਣ ਜਾ ਰਿਹਾ, ਕੀ ਹੋਵੇਗਾ, ਇਸ ਬਾਰੇ ਆਪਾਂ ਸਾਰੇ ਹੀ ਚਿੰਤਤ ਹਾਂ। ਸੋ ਇਹ ਪਹਿਲਾਂ ਤਾਂ ਚੜ੍ਹਦੀ ਕਲਾ ਦੇ ਵਿੱਚ ਅੱਜ ਤੱਕ ਵੀ ਚੱਲ ਰਿਹਾ ਹੈ ਇਹ ਮੋਰਚਾ, ਪਰ ਜਿਸ ਤਰ੍ਹਾਂ ਕਿ ਦਿੱਲੀ ਦਾ ਕਿਸਾਨ ਮੋਰਚਾ ਇਹ ਹੁਣ ਇੱਕ ਜਿਹੜਾ ਹੈ ਖਤਰਨਾਕ ਦੌਰ ਦੇ ਵਿੱਚ ਉਹ ਸ਼ਾਮਲ ਹੋ ਚੁੱਕਾ ਹੈ। ਵਿਊਅਰਸ, ਬੀਜੇਪੀ ਸਰਕਾਰ ਇੱਕ ਪਾਸੇ ਗੱਲਬਾਤ ਦੀ ਜਿਹੜੀ ਬਸ਼ਾਰਤ ਹੈ ਉਹ ਵਿਛਾ ਰਹੀ ਹੈ, ਉੱਥੇ ਦੂਸਰੇ ਪਾਸੇ ਸਖਤ ਪੁਲਿਸ ਜਿਹੜੀਆਂ ਐਕਸ਼ਨ ਦੀਆਂ ਜਿਹੜੀਆਂ ਅਫਵਾਹਾਂ ਵੀ ਉਹ ਵੀ ਗਰਦਿਸ਼ ਕਰ ਰਹੀਆਂ ਨੇ। ਸੋ ਬੀਜੇਪੀ ਇਸ ਮੁੱਦੇ ਨੂੰ ਸਿੱਧਾ ਸਿੱਖ ਮੁੱਦਾ ਬਣਾ ਕੇ ਨਾ ਸਿਰਫ ਭੰਡੀ ਪ੍ਰਚਾਰ ਕਰ ਰਹੀ ਹੈ, ਬਲਕਿ ਦੂਸਰੇ ਪਾਸੇ ਇੱਕ ਧਿਰ ਨੂੰ ਦੂਸਰੀ ਧਿਰ ਨਾਲ ਲੜਾਉਣ ਦੀ ਜਿਹੜੀ ਸ਼ਾਤਰ ਚਾਲ ਵੀ ਹੈ ਉਹ ਚੱਲ ਰਹੀ ਹੈ। ਸੋ ਇਸੇ ਦੌਰਾਨ ਮੋਦੀ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਸਿੱਖ ਕਿਸਾਨਾਂ ਨੂੰ ਮਿਲਣ ਲਈ ਪਹੁੰਚ ਗਏ ਨੇ। ਇਹ ਉਹੀ ਇਲਾਕਾ ਹੈ ਵਿਊਅਰਸ ਜਿੱਥੇ ਮੋਦੀ ਨੇ ਸਿੱਖ ਕਿਸਾਨਾਂ ਨੂੰ ਉਜਾੜਨ ਲਈ ਜਿਹੜੀ ਹੈ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਸਖਤ ਨੀਤੀ ਬਣਾਈ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਤੁਸੀਂ ਬਹੁਤ ਚੰਗੀ ਓਪਨਿੰਗ ਕੀਤੀ ਹੈ ਜੀ, ਕਿਉਂਕਿ ਇੱਕ ਪਾਸੇ ਜਿੱਥੇ ਸਾਡੀ ਉਸ ਧਰਤੀ ਤੋਂ ਚੜ੍ਹਦੀ ਕਲਾ ਦੀਆਂ ਆਵਾਜ਼ਾਂ ਨੇ, ਬਿਲਕੁਲ, ਔਰ ਲੱਖਾਂ ਲੋਕ ਜਿਵੇਂ ਇੱਕ ਭਰਾਤਰੀ ਭਾਵ ਨਾਲ ਉਹਨਾਂ ਨੇ ਇੱਕ ਸ਼ਹਿਰ ਵਸਾ ਦਿੱਤਾ ਹੈ, ਔਰ ਲੋਕਲ ਵੀ ਜਿਹੜੇ ਲੋਕ ਜਦੋਂ ਵੀ ਇੱਕ ਗੱਲ ਦਾ ਧਿਆਨ ਰਿਹਾ ਕਿ ਜਦੋਂ ਧਰਨੇ ਹੁੰਦੇ ਨੇ, ਮੁਜ਼ਾਹਰੇ ਹੁੰਦੇ ਨੇ ਜਾਂ ਘਿਰਾਓ ਹੁੰਦੇ ਨੇ ਤਾਂ ਸਭ ਤੋਂ ਵੱਡੇ ਸਫਰਰ ਲੋਕਲ ਲੋਕ ਹੁੰਦੇ ਨੇ। ਬਿਲਕੁਲ, ਔਰ ਵਿਰੋਧ ਵੀ ਉਹਨਾਂ ਤੋਂ ਸ਼ੁਰੂ ਹੁੰਦਾ। ਪਰ ਅੱਜ 20 ਦਿਨ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਵੀ ਜਿਵੇਂ ਇਲਾਕੇ ਦੇ ਲੋਕਾਂ ਨੇ ਆਪਣੇ ਘਰ ਉਹਨਾਂ ਲਈ ਖੋਲ੍ਹੇ ਹੋਏ ਨੇ, ਉਹਨਾਂ ਨੂੰ ਉਹ ਵੈਲਕਮ ਕਰ ਰਹੇ ਨੇ, ਔਰ ਉਸ ਇਲਾਕੇ ਦੀਆਂ ਗਰੀਬ ਬਸਤੀਆਂ ਦੇ ਬੱਚੇ ਜਿਨ੍ਹਾਂ ਨੂੰ ਲੱਗਦਾ ਵੀ ਪਹਿਲੀ ਵਾਰ ਜ਼ਿੰਦਗੀ 'ਚ ਉਹਨਾਂ ਨੇ ਭਰ ਪੇਟ ਰੋਟੀ ਖਾਧੀ ਹੈ, ਔਰ ਜਿਸ ਕਿਸਮ ਦਾ ਓਵਰਆਲ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਜਿਵੇਂ ਸੈਲਫ ਪੋਲਿਸਿੰਗ ਦੇ ਥੱਲੇ ਉਸ ਇਲਾਕੇ ਦੇ ਵਿੱਚ ਜਰਾਇਮ ਵੀ ਘਟ ਗਏ ਨੇ। ਬੀਬੀਆਂ ਵੀ ਜਿਹੜੇ ਆਪਣੇ ਕੰਮਾਂ ਤੇ ਜਾਂਦੀਆਂ ਉੱਥੋਂ ਲੰਘ ਕੇ ਉਹ ਵੀ ਸੇਫ ਮਹਿਸੂਸ ਕਰਦੀਆਂ। ਸੋ ਇਹ ਇੱਕ ਆਪਣੇ ਆਪ 'ਚ ਜਦੋਂ ਕੋਈ ਗੈਰ ਇਹ ਕਹਿੰਦਾ ਹੈ ਕਿ ਜੇ ਇਹ ਖਾਲਸਾ ਰਾਜ ਹੈ ਜੋ ਅਸੀਂ ਇੱਥੇ ਦੇਖ ਰਹੇ ਹਾਂ ਪਿਛਲੇ 3 ਹਫ਼ਤਿਆਂ ਤੋਂ, ਤੇ ਫਿਰ ਅਸੀਂ ਖਾਲਿਸਤਾਨ ਦੇ ਸ਼ਹਿਰੀ ਬਣਨਾ ਪਸੰਦ ਕਰਾਂਗੇ ਇਸ ਕਿਸਮ ਦੇ ਜੰਗਲ ਦੇ ਰਾਜ 'ਚ ਰਹਿਣ ਵਾਂਗੂ। ਹਾਲਾਂਕਿ ਇਹ ਨਹੀਂ ਹੈ ਕਿ ਵੀ ਜੋ ਇਹ ਗੁੱਡਵਿਲ ਜਾਂ ਜਿਹੜੀ ਸਿੱਖ ਕੌਮ ਦੇ ਲਈ ਸਾਰੇ ਪਾਸਿਓਂ ਇੱਕ ਵਾਹਵਾ ਨਿਕਲ ਰਹੀ ਹੈ, ਇਹਨੂੰ ਦੁਸ਼ਮਣ ਜਿਹੜਾ ਉਹ ਜਰ ਰਿਹਾ ਹੈ, ਇਹ ਉਹਦਾ ਜਰਨਾ ਇਹ ਵਕਤੀ ਤੌਰ ਤੇ ਯਾਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਕੂਮਤ ਕਿਸ ਪਾਸੇ ਇਹਨੂੰ ਲਿਜਾ ਰਹੀ ਹੈ। ਇੱਕ ਪਾਸੇ ਡਿਸੈਪਸ਼ਨ ਦੀ ਗੇਮ ਹੈ, ਗੱਲਬਾਤ ਨੂੰ ਲੰਮਾ ਕਰਨਾ, ਜਾਂ ਇਹ ਵੀ ਇੱਕ ਬਸਾਤ ਵਿਛਾਣਾ ਹੀ ਹੁੰਦਾ ਹੈ ਜਿਹਦੇ 'ਚ ਤੁਸੀਂ ਕਿਸੇ ਨੂੰ ਚਾਲ ਚੱਲਣ ਲਈ ਕਹਿੰਦੇ ਹੋ ਪਰ ਤੁਹਾਡੀ ਨੀਅਤ ਦੇ ਵਿੱਚ ਕੁਝ ਹੋਰ ਹੁੰਦਾ ਹੈ। ਸੋ ਇਹ ਇੱਕ ਦੂਸਰੀ ਗੱਲ ਹੈ ਕਿ ਜਿਹੜੇ ਕੁਝ ਇਨਸਾਈਡਰ ਨੇ ਔਰ ਖਾਸ ਤੌਰ ਤੇ ਪੱਤਰਕਾਰ ਜਿਨ੍ਹਾਂ ਦੇ ਕੋਲ ਥੋੜੀ ਬਹੁਤ ਜਾਣਕਾਰੀ ਖੱਬਿਓਂ ਸੱਜਿਓਂ ਵੀ ਹੁੰਦੀ ਹੈ, ਥੋੜੀ ਬਹੁਤ
ਅਫਵਾਹ ਵੀ ਜਿਹੜੀ ਹੈ ਕਈ ਵਾਰੀ ਜਾਣਕਾਰੀ ਦੇ ਵਿੱਚ ਰਲ ਜਾਂਦੀ ਹੈ, ਕਈ ਵਾਰ ਐਗਜ਼ੈਜਰੇਸ਼ਨ ਵੀ ਹੁੰਦੀ ਹੈ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਸੰਜੀਦਾ ਕਿਸਮ ਦੇ ਉੱਥੇ ਲੋਕ ਨੇ ਉਹ ਦੇਖ ਰਹੇ ਨੇ ਕਿ ਵੀ ਜਿਵੇਂ ਮੋਦੀ ਖੁਦ ਔਰ ਉਹਦੇ ਮੰਤਰੀ ਚਾਰੇ ਪਾਸੇ ਫੈਲ ਗਏ ਨੇ ਔਰ ਇਸ ਨੂੰ ਮਿਸਗਾਈਡ ਕਰਨ ਦੇ ਨਾਂ ਥੱਲੇ ਕਿ ਜੀ ਇਹ ਤਾਂ ਜਾਗਰੂਕ ਲੋਕਾਂ ਨੂੰ ਪਤਾ ਹੈ ਕਿ ਇਹ ਗੱਲ ਕਿੰਨੇ ਭਲੇ ਚ ਹੈ ਕਿਸਾਨਾਂ ਦੀ, ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਮਿਸਲੀਡ ਕੀਤਾ ਜਾ ਰਿਹਾ ਹੈ। ਫਿਰ ਅਸੀਂ ਦੇਖਦੇ ਹਾਂ ਕਿਉਂਕਿ ਪਹਿਲੀ ਵਾਰ ਸ਼ਾਇਦ 1966 ਤੋਂ ਬਾਅਦ ਜਦੋਂ ਕਿ ਹਰਿਆਣਾ ਪੰਜਾਬ ਤੋਂ ਵੱਖ ਹੋਇਆ 50 ਸਾਲ ਚ ਪਹਿਲੀ ਵਾਰ ਹੈ ਕਿ ਹਰਿਆਣੇ ਦੇ ਲੋਕ ਔਰ ਖਾਸ ਤੌਰ ਤੇ ਕਿਸਾਨ ਜਿਨ੍ਹਾਂ ਚ ਬਹੁਤੇ ਜਾਟ ਨੇ ਜਿਵੇਂ ਉਹਨਾਂ ਨੇ ਸੋਲੀਡੈਰਿਟੀ ਦਿਖਾਈ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਔਰ ਹੁਣ ਉਹਨੂੰ ਵੀ ਡਿਵਾਈਡ ਕਰਨ ਦੀ ਲਾਈਨ ਦੇ ਥੱਲੇ ਹਰਿਆਣੇ ਦੇ ਇੱਕ ਵਜ਼ੀਰ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਜੀ ਹਰਿਆਣੇ ਦੇ ਕਿਸਾਨ ਬੈਠੇ ਤਾਂ ਨਹੀਂ ਜਾ ਕੇ ਉੱਥੇ ਪੰਜਾਬ ਦੇ ਕਿਸਾਨਾਂ ਨਾਲ ਆਪਣੀਆਂ ਮੰਗਾਂ 'ਚ ਇਹ ਵੀ ਰੱਖੋ ਕਿ ਸਤਲੁਜ ਯਮੁਨਾ ਲਿੰਕ ਨਹਿਰ ਪੰਜਾਬ ਵਾਲੇ ਬਣਾਉਣ ਦੇ ਜਿਹੜੀ ਆ ਉਹ ਆਗਿਆ ਦੇਣ। ਸੋ ਇਹਦੇ ਤੋਂ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਖੇਡ ਕਿੱਧਰ ਨੂੰ ਰਜਾਈ ਜਾ ਰਹੀ ਹੈ ਕਿਉਂਕਿ ਜ਼ਾਹਰ ਹੈ SYL ਕੈਨਾਲ ਦਾ ਇਸ਼ੂ ਇੱਕ ਸੈਂਸਿਟਿਵ ਇਸ਼ੂ ਹੈ, ਪੰਜਾਬ ਦੇ ਕੋਲ ਪਾਣੀ ਦੇਣ ਲਈ ਨਹੀਂ ਹੈ, ਹਰਿਆਣਾ ਕੋਈ ਰਾਈਪੇਰੀਅਨ ਨਹੀਂ ਹੈ, ਸੁਪਰੀਮ ਕੋਰਟ 'ਚ ਕੇਸ ਹੈ, ਕਾਂਗਰਸ ਇੰਦਰਾ ਗਾਂਧੀ ਨੇ ਇਹਨੂੰ ਸ਼ਰਾਰਤ ਕਰਕੇ ਆ ਕੇ ਟੱਕ ਲਾਇਆ ਸੀ ਪਟਿਆਲੇ ਦੇ ਕਪੂਰੀ ਥਾਂ ਦੇ ਉੱਤੇ। ਹੁਣ ਇਸ ਵੇਲੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਗੱਲ ਲਿਆਣੀ ਇਹ ਜ਼ਾਹਰ ਹੈ ਕਿ ਹਰਿਆਣੇ ਨੂੰ ਅੱਡ ਕਰਨ ਦੀ ਲਾਈਨ ਹੈ। ਬਿਲਕੁਲ। ਫਿਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ 2-2 4-4 ਬੰਦਿਆਂ ਦੀਆਂ ਜਿਹੜੀਆਂ ਟੱਬਰ ਦੀਆਂ ਹੀ ਬਣਾਈਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਨਹੀਂ ਅਸੀਂ ਤਾਂ ਇਹਨਾਂ ਕਾਨੂੰਨਾਂ ਦੇ ਨਾਲ ਸਹਿਮਤ ਹੈ, ਬਹੁਤ ਵਧੀਆ ਹੋ ਰਿਹਾ ਹੈ, ਬਹੁਤ ਸਭ ਠੀਕ ਠਾਕ ਚੱਲ ਰਿਹਾ ਹੈ। ਬਿਲਕੁਲ। ਫਿਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਲੜਾਉਣ ਦੇ ਲਈ ਔਰ ਇਹ ਕਹਿਣ ਲਈ ਕੱਲਾ ਜਦੋਂ ਮੋਦੀ ਜਾਂ ਦੂਜਾ ਕਹਿੰਦਾ ਹੈ ਉਹ ਉਸ ਨੂੰ ਵਿਰੋਧੀ ਧਿਰਾਂ ਕਾਂਗਰਸ ਦੇ ਖਾਤੇ 'ਚ ਪਾਉਂਦਾ ਹੈ, ਜਿਹੜੇ ਉਹਦੇ ਅੱਗੋਂ ਰੱਖੇ ਹੋਏ ਪਿਆਦੇ ਨੇ ਵਜ਼ੀਰ ਨੇ ਉਹ ਉਹਨੂੰ ਟੁਕੜੇ ਟੁਕੜੇ ਗੈਂਗ ਨਾਲ ਜੋੜ ਦਿੰਦੇ ਨੇ ਜਾਂ ਖਾਲਿਸਤਾਨ ਨਾਲ ਜੋੜ ਦਿੰਦੇ ਨੇ ਜਾਂ ਖੱਬੇ ਪੱਖੀਆਂ ਨਾਲ ਜੋੜ ਦਿੰਦੇ ਨੇ। ਸੋ ਇਹ ਸਾਰੀ ਖੇਡ ਤਾਂ ਚੱਲ ਰਹੀ ਹੈ ਔਰ ਮੋਦੀ ਜਿਹੜਾ ਕਿ ਇਹਨੂੰ ਬਿਲਕੁਲ ਸਿੱਖ ਸੈਂਟਰਿਕ ਖੇਡ ਬਣਾ ਕੇ ਜਿਹੜਾ ਉਹ ਫੋਕਸ ਕਰ ਰਿਹਾ ਔਰ ਜਿਵੇਂ ਅਸੀਂ ਦੱਸਿਆ ਸੀ ਕਿ ਕਿਵੇਂ ਇਹਨਾਂ ਦੀ ਰੇਲਵੇ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਜਿਹਦਾ ਇਹ ਕੋਲ ਜਿਹੜਾ ਡਾਟਾ ਹੁੰਦਾ ਹੈ ਉਹ ਕੌਨਫੀਡੈਂਸ਼ੀਅਲ ਹੁੰਦਾ ਹੈ, ਉਹ ਉਹਨੂੰ ਪਬਲਿਕ ਨਹੀਂ ਕਰ ਸਕਦੇ, ਪਰ ਉਸ ਡਾਟੇ ਦਾ ਇਸਤੇਮਾਲ ਕਰਕੇ 2 ਕਰੋੜ ਲੋਕਾਂ ਨੂੰ ਜਿਨ੍ਹਾਂ ਦੇ ਨਾਂ ਨਾਲ ਸਿੰਘ ਜਾਂ ਕੌਰ ਸੀ ਲੱਗਾ ਹੋਇਆ ਹੈ ਉਹਨਾਂ ਨੂੰ ਮਾਸ ਮੇਲਿੰਗ ਕੀਤੀ ਗਈ। ਉਹ RSS ਦੇ ਕਿਤਾਬਚੇ ਦੀ 29 ਸਫ਼ੇ ਦਾ ਜਾਂ 39 ਸਫ਼ੇ ਦਾ ਜਿਹਦੇ 'ਚ ਮੋਦੀ ਦੀਆਂ ਫੋਟੋਆਂ ਲਾ ਕੇ ਕਿਤੇ ਉਹਨੂੰ ਸਿਰੋਪਾਓ ਮਿਲ ਰਿਹਾ ਹੈ ਕਿਸੇ ਗੁਰਦੁਆਰੇ 'ਚ, ਕਦੇ ਉਹਨੂੰ ਸ਼੍ਰੋਮਣੀ ਕਮੇਟੀ ਆਨਰ ਕਰ ਰਹੀ ਹੈ, ਕਰਤਾਰਪੁਰ ਕੋਰੀਡੋਰ ਉਹਨੇ ਕਿਵੇਂ ਖੋਲ੍ਹਿਆ ਇਹ ਦੱਸਣ ਲਈ ਕਿ ਮੋਦੀ ਜੀ ਨੇ ਸਿੱਖੋਂ ਕੇ लिए क्या नहीं किया। ਸੋ ਇੱਕ ਮਤਲਬ ਇੱਕ ਪਾਸੇ ਤਾਂ ਉਹ ਸਿੱਖਾਂ ਨੂੰ ਪਲੈਕੇਟ ਕਰਨ ਦੀ ਕੋਸ਼ਿਸ਼, ਹਾਲਾਂਕਿ ਇਹ ਇਸ਼ੂ ਬੇਸ਼ੱਕ ਸਿੱਖ ਕਿਰਸਾਣੀ ਨੇ ਚੁੱਕਿਆ ਪਰ ਇਹ ਕਿਸਾਨਾਂ ਦਾ ਇਸ਼ੂ ਹੈ। ਜਿਹੜੇ ਇਹ ਐਕਟ ਨੇ ਉਹ ਭਾਰਤ ਭਰ ਦੇ ਕਿਸਾਨਾਂ ਤੇ ਲਾਗੂ ਹੁੰਦੇ ਨੇ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਹ ਲੜਾਈ ਸਾਡੀ ਹੈ, ਸਾਨੂੰ ਹੀ ਲੜਨੀ ਪੈਣੀ ਹੈ ਔਰ ਇਹ ਖਾਲਿਸਤਾਨ ਦੀ ਲੜਾਈ ਹੈ, ਤੇ ਫਿਰ ਸਾਡੇ ਵਿਚਲੇ ਹੀ ਜਿਹੜੇ ਕੁਝ ਜਿਹੜੇ ਡਰਾਕਲ ਕਿਸਮ ਦੇ ਲੋਕ ਨੇ ਉਹ ਕਹਿੰਦੇ ਨਾ 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 ਜੀ ਇਹਨੂੰ ਕਿਸਾਨ ਇਸ਼ੂ ਰਹਿਣ ਦਿਓ। ਜਿਹੜੀ ਹਕੂਮਤ ਲੜ ਰਹੀ ਹੈ ਉਹਨੂੰ ਕਿਸਾਨ ਇਸ਼ੂ ਬਣਾ ਕੇ ਲੜ ਰਹੀ ਹੈ, ਉਹ ਤਾਂ ਤੁਹਾਡੇ ਸਿੱਖਾਂ ਦੇ ਖਿਲਾਫ ਲੜ ਰਹੀ ਹੈ ਔਰ ਇਨਫੈਕਟ ਉਹ ਖਾਲਿਸਤਾਨ ਦੇ ਖਿਲਾਫ ਲੜਾਈ ਲੜ ਰਹੀ ਹੈ। ਔਰ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਸਰਦਾਰ ਗੁਰਚਰਨ ਸਿੰਘ ਬੱਬਰ ਜਿਹੜੇ 3 ਅਖਬਾਰ ਅੰਗਰੇਜ਼ੀ ਹਿੰਦੀ ਪੰਜਾਬੀ 'ਚ ਕੱਢਦੇ ਨੇ ਜਰਨਲਿਸਟ ਨੇ ਦਿੱਲੀ 'ਚ ਕਿ ਹਕੂਮਤ ਕੀ ਕਰਨ ਜਾ ਰਹੀ ਹੈ ਜਾਂ ਉਹਨਾਂ ਦੇ ਕੋਲ ਜਿਹੜਾ ਉਹ ਹਕੂਮਤ ਕੀ ਕਰ ਸਕਦੀ ਹੈ ਉਹਨੂੰ ਲੈ ਕੇ ਹਾਲਾਂ ਕੁਛ ਦਾ ਤਾਂ ਕੰਸਰਨ ਹੈ ਕਿ ਵੀ ਇਹ ਦੇਖੋ ਇਹ ਐਵੇਂ ਡਰਾਉਣ ਦੀ ਗੱਲ ਹੈ ਜਾਂ ਦੂਜਾ, ਪਰ ਮੇਰੀ ਇਹਦੇ ਤੇ ਟੇਕ ਇਹ ਹੈ, ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਇਹ ਫੇਥ ਕਿ ਅਸੀਂ ਜਿੱਤਾਂਗੇ, ਅਸੀਂ ਚੜ੍ਹਦੀ ਕਲਾ 'ਚ ਹੈ, ਇਹ ਬਿਲਕੁਲ ਰਹਿਣਾ ਚਾਹੀਦਾ ਹੈ। ਲੇਕਿਨ ਦੁਸ਼ਮਣ ਬਾਤ ਕਰਿਆ ਨਾ ਹੋਣੀ ਔਰ ਇਹਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਈਵਨ ਇੱਕ ਵੱਡਾ ਤਬਕਾ ਸਿੱਖਾਂ ਦਾ ਜੂਨ 84 ਦੇ ਵਿੱਚ ਇਹ ਇਮੇਜਿਨ ਵੀ ਨਹੀਂ ਸੀ ਕਰ ਸਕਦਾ, ਤਸੱਵਰ ਵੀ ਨਹੀਂ ਸੀ ਕਰ ਸਕਦਾ ਕਿ ਇੰਦਰਾ ਗਾਂਧੀ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਦਰਬਾਰ ਸਾਹਿਬ ਤੇ ਹਮਲਾ ਕਰੇਗੀ। ਔਰ ਇਹੀ ਨਹੀਂ 3 ਜੂਨ ਨੂੰ ਦਰਬਾਰ ਸਾਹਿਬ ਨੂੰ ਘੇਰ ਲਿਆ ਜਾਂਦਾ ਹੈ, ਫੌਜ 1 ਲੱਖ ਫੌਜ ਮੌਕੇ ਤੇ ਆ ਜਾਂਦੀ ਹੈ, ਬਾਕੀ ਸਾਰੇ ਪੰਜਾਬ 'ਚ ਫੈਲਦੀ ਹੈ, ਤੇ 28 ਮਈ ਨੂੰ ਰਾਜੀਵ ਗਾਂਧੀ ਜਿਹੜਾ ਕਿ ਜਨਰਲ ਸੈਕਟਰੀ ਸੀ ਕਾਂਗਰਸ ਦਾ ਉਹ ਸ਼ਿਮਲੇ ਜਾ ਰਿਹਾ ਹੈ, ਚੰਡੀਗੜ੍ਹ 'ਚ ਰੁਕਦਾ ਹੈ, ਪ੍ਰੈਸ ਕਾਨਫਰੰਸ ਕਰਦਾ ਹੈ
ਤੇ ਉਹਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਜੋ ਚੱਲ ਰਿਹਾ, ਉਹਨੇ ਕਿਹਾ ਜੀ ਸੰਤ ਭਿੰਡਰਾਂਵਾਲੇ तो एक बहुत बड़े संत हैं, उनसे हमारा कोई झगड़ा नहीं है। ਸੋ ਮਤਲਬ ਇਹ ਹੈ ਵੀ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਉਸ ਵੇਲੇ, ਹਾਲਾਂਕਿ ਜਿਹਨਾਂ ਨੇ ਅੰਦਰ ਡਿਫੈਂਸ ਕਾਇਮ ਕੀਤਾ ਸੀ ਜਨਰਲ ਸੁਬੇਗ ਸਿੰਘ, ਉਹ ਬੜੇ ਕਲੀਅਰਲੀ ਸਮਝਦੇ ਸੀ ਕਿ ਇਹ ਚਾਲ ਕੀ ਹੈ। ਔਰ ਉਹ ਜਦੋਂ ਮਾਰਕ ਟਲੀ ਨੇ ਉਹਨਾਂ ਨਾਲ ਸੰਤਾਂ ਨਾਲ ਅਖੀਰਲਾ ਇੰਟਰਵਿਊ ਕੀਤਾ, ਸ਼ਾਇਦ ਜੂਨ ਪਹਿਲੀ ਨੂੰ ਸੀ, ਔਰ ਸੁਬੇਗ ਸਿੰਘ ਨਾਲ ਵੀ ਕੀਤਾ, ਤੇ ਸੁਬੇਗ ਸਿੰਘ ਨੂੰ ਪੁੱਛਿਆ ਗਿਆ ਕਿ ਵੀ ਇਹ ਤੁਹਾਨੂੰ ਲੱਗਦਾ ਵੀ ਫੌਜ ਅਟੈਕ ਕਰੇਗੀ, ਉਹਨੇ ਕਿਹਾ ਯੈਸ। ਔਰ ਇਸ ਗੱਲ ਨੂੰ ਹੀ ਲੈ ਕੇ ਫਿਰ ਮਾਰਕ ਟਲੀ ਨੇ ਸੰਤ ਭਿੰਡਰਾਂਵਾਲਿਆਂ ਨੂੰ ਪੁੱਛਿਆ ਕਿ ਫੌਜ ਨੇ ਘੇਰਿਆ ਹੋਇਆ ਹੈ, 4 ਚਫੇਰੇ, ਤੁਹਾਡੇ ਕੋਲ ਕਿੰਨੀ ਕੁ ਗਿਣਤੀ ਹੈ, ਤੁਸੀਂ ਜਿੱਤ ਤਾਂ ਸਕਦੇ ਨਹੀਂ, ਔਰ 4 ਚਫੇਰਾ ਜਿਹੜਾ ਹੈ ਮੌਤ ਤੋਂ ਬਿਨਾਂ ਕੁਝ ਨਹੀਂ, ਤੁਹਾਨੂੰ ਡਰ ਨਹੀਂ ਲੱਗਦਾ। ਔਰ ਜਿਹੜੇ ਉਹਨਾਂ ਦੇ ਲਫ਼ਜ਼ ਨੇ ਜਿਨ੍ਹਾਂ ਨੇ ਇੰਟਰਨੈਸ਼ਨਲੀ ਜਿਹੜੀ ਅੱਜ ਤੱਕ ਵੀ ਕੋਟ ਹੁੰਦਾ ਹੈ, ਔਰ ਕਿਉਂਕਿ ਸੰਤਾਂ ਨੇ, ਕਿਉਂਕਿ ਉਹ ਪੰਜਾਬੀ 'ਚ ਹੀ ਕਹਿੰਦੇ ਸੀ, ਅੱਗੋਂ ਇੰਟਰਪ੍ਰੇਟ ਜਾਂ ਟਰਾਂਸਲੇਟਰ ਸੀ, ਤੇ ਸੰਤਾਂ ਨੇ ਕਿਹਾ ਕਿ ਵੀ ਸਿੱਖ ਕਦੇ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ। ਸੋ ਉਹਦਾ ਉਹਨੇ ਟਰਾਂਸਲੇਸ਼ਨ ਕੀਤਾ ਹੈ ਕਿ ਇਹ ਸਿੱਖ ਇਜ਼ ਨਾਟ ਅਫਰੇਡ ਆਫ ਡੈਥ ਐਂਡ ਹੂਐਵਰ ਇਜ਼ ਅਫਰੇਡ ਆਫ ਡੈਥ ਇਜ਼ ਨਾਟ ਅ ਸਿੱਖ। ਹੁਣ ਇਹ ਇੱਕ ਹਿਸਟੋਰੀਕਲ ਕੋਟ ਹੈ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਦੋਂ ਵੀ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਵੀ ਧਾਰਮਿਕ ਥਾਂ ਫਿਰ ਸਿੱਖ ਕੌਮ ਜਿਹਦਾ 1 ਲੱਖ ਫੌਜੀ ਜਿਹੜਾ ਸਿੱਖ ਉਹ ਫੌਜ ਦੇ ਵਿੱਚ ਹੈ, ਉਹ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ। ਔਰ ਇਹੀ ਗੱਲ ਜਦੋਂ ਅੱਜ ਇਹ ਕਿਹਾ ਜਾ ਰਿਹਾ ਕਿ ਜੀ ਦੇਖੋ ਕੁੱਲ ਦੁਨੀਆ ਦੇਖ ਰਹੀ ਹੈ, ਦੁਨੀਆ ਭਰ ਦੇ ਵਿੱਚ ਇਹ ਫੈਲ ਗਏ, ਇਹ ਕਿਵੇਂ ਉੱਥੇ ਜਿਹੜਾ ਹੈ ਉਹਨਾਂ ਨੂੰ ਕੋਈ ਫੌਜੀ ਐਕਸ਼ਨ ਕਰਨ ਦੀ ਲੋੜ ਨਹੀਂ ਹੈ ਦਰਬਾਰ ਸਾਹਿਬ ਵਾਂਗ ਜਾਂ ਕੁਝ ਵੀ। ਲੇਕਿਨ ਇਹ ਜਦੋਂ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਾ ਕੇ ਬੀਜੇਪੀ ਦੇ ਜਿਵੇਂ ਕਪਿਲ ਮਿਸ਼ਰੇ ਵਰਗੇ ਲੋਕ ਜਿਨ੍ਹਾਂ ਨੇ ਦਿੱਲੀ 'ਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕਰਵਾਈ, और वो बार बार कह रहे हैं कि सिखों को नवंबर 84 फिर याद करवाना पड़ेगा। और दूसरा, और ਹੁਣ ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਬਾਕੀਆਂ ਨੂੰ ਉਹਨਾਂ ਨੇ ਕਿਸੇ ਨੂੰ ਫਾਹ ਲਿਆ, ਕਿਸੇ ਨੂੰ ਖਰੀਦ ਲਿਆ, ਇੱਥੇ ਸਿੱਖ ਚਟਾਨ ਵਾਂਗ ਅੜ ਗਏ ਨੇ, ਇਵੈਂਚੁਅਲੀ ਇਸ ਗੱਲ ਦਾ ਧਿਆਨ ਰਹੇ ਕਿ 100 ਸਾਲ ਦੀ ਆਰਐਸਐਸ ਦੀ ਸਟੈਂਡਿੰਗ ਜਿਨ੍ਹਾਂ ਇਸ਼ੂਜ਼ ਦੇ ਉੱਤੇ ਹੈ ਉਹੀ ਉਹਨਾਂ ਦੀ ਵਿਕਟਰੀ ਵੀ ਹੈ। ਜਿੱਦਣ ਉਹਦੇ ਤੋਂ ਡਿੱਗਦੇ ਨੇ ਉਹ ਜਾਂਦੇ ਨੇ। ਔਰ ਉਹਨਾਂ ਨੇ ਆਰਟੀਕਲ 370 ਉਡਾਤਾ, ਕਸ਼ਮੀਰ ਚੋਂ ਫੌਜ ਰੱਖੀ ਹੋਈ ਹੈ 1 ਮਿਲੀਅਨ, ਜੋ ਮਰਜ਼ੀ ਉਹਨਾਂ ਨੇ ਲਵ ਜਿਹਾਦ, ਕਾਊ ਵਿਜੀਲੈਂਟੇ ਗਰੁੱਪ, ਔਰ ਈਵਨ ਇਸ ਜਿਹਨੂੰ ਉਹਨੇ ਕਿਹਾ ਸੀ ਜੀ ਕਿ ਬਿਪਤਾ ਮੇ ਜਿਹੜਾ ਆਪਦਾ ਮੇ ਅਫਸਰ ਢੂੰਢੇ, ਹੁਣ ਕਿਵੇਂ ਆਰਡੀਨੈਂਸ ਲਿਆ ਕੇ ਲਵ ਜਿਹਾਦ ਦੇ ਨਾਂ ਥੱਲੇ ਆਲਰੇਡੀ ਯੂਪੀ 'ਚ 4-5 ਕਪਲ ਜਿਹੜੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ ਕਿ ਜੀ ਇਹ ਜ਼ਬਰਦਸਤੀ ਨਿਕਾਹ ਕੀਤੇ। ਹਾਲਾਂ ਉਹ ਅਦਾਲਤ 'ਚ ਜਾ ਕੇ ਇੱਕ ਕੇਸ, ਪਿੰਕੀ ਕੋਈ ਬੱਚੀ ਹੈ, ਉਹਨੇ ਕਿਹਾ ਜੀ ਮੈਂ ਆਪਣੀ, ਪਰ ਉਹਦੇ ਨਾਲ ਜੋ ਸਲੂਕ ਕੀਤਾ ਉਹਦਾ ਘਰ ਵਾਲਾ ਜਾਂ ਘਰ ਵਾਲੇ ਦਾ ਭਰਾ ਉਹ ਜੇਲ੍ਹ 'ਚ ਡੱਕੇ ਹੋਏ ਨੇ। ਸੋ ਇਹ ਸਾਰਾ ਜਿਹੜਾ ਖੌਫਜ਼ਦਾ ਕੀਤਾ ਮਾਹੌਲ ਸੀ, ਔਰ ਉਹਦੇ 'ਚ ਨੈਕਸਟ ਉਹ ਜਿਹੜਾ ਯੂਨੀਫਾਰਮ ਸਿਵਲ ਕੋਡ ਲਿਆਉਣ ਜਾ ਰਹੇ ਨੇ, ਜਿਹੜਾ ਮੁਸਲਿਮ ਪਰਸਨਲ ਲਾਅ ਕਨਸਟੀਟਿਊਸ਼ਨ ਉਹ ਖਤਮ ਕਰਨ ਦੀ ਲਾਈਨ ਹੈ। ਬਾਬਰੀ ਮਸਜਿਦ ਨੂੰ ਕਿਵੇਂ ਢਾਇਆ ਗਿਆ, ਕਿਵੇਂ ਮੰਦਰ 'ਚ ਕਨਵਰਟ ਕਰਨ ਲਈ ਫਿਰ 5 ਅਗਸਤ 2019 ਦਾ ਦਿਨ ਚੁਣਿਆ ਗਿਆ ਫਾਊਂਡੇਸ਼ਨ ਦੇ ਲਈ, ਕੋਈ ਕੁਸਕਿਆ ਤੱਕ ਨਹੀਂ। ਤਾਂ ਇੱਕ ਨਿੱਕੀ ਜਿਹੀ ਸਟੇਟ ਜਿਹਦੇ ਸਿਰਫ 13 ਮੈਂਬਰ ਪਾਰਲੀਮੈਂਟ ਨੇ ਪੰਜਾਬ 'ਚ ਉੱਠ ਕੇ, ਤੇ ਨਿੱਕੀ ਜਿਹੀ ਕੌਮ ਜਿਹੜੇ 2% ਵੀ ਨਹੀਂ ਆਬਾਦੀ ਦੇ, ਉਹ ਆ ਕੇ 98% ਦਾ ਹਿੰਦੂਤਵਾ ਦਾ ਏਜੰਡਾ ਡੀਰੇਲ ਕਰ ਦੇਣ, ਕੀ ਕਰਨਗੇ? ਸੋ ਮੈਂ ਸਮਝਦਾ ਵੀ ਬਜਾਏ ਇਹਨੂੰ ਇਹ ਲੈਣ ਦੇ ਕਿ ਜੀ ਐਵੇਂ ਪੈਨਿਕ ਕ੍ਰੀਏਟ ਕਰਤਾ ਜਾਂ ਦੂਜਾ, ਕਿਉਂਕਿ ਜਿੱਤ ਜਾਣ ਬਹੁਤ ਚੰਗੀ ਗੱਲ ਹੈ, ਗਵਰਨਮੈਂਟ ਰੋਲ ਬੈਕ ਕਰ ਲੈ, ਪਰ ਮੈਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਹੁਣ ਜਿਹੜੇ ਉਹਨਾਂ ਨੇ ਡਾਈਵਰਸਨਰੀ, ਡਿਵਾਈਸਿਵ ਇਹ ਸਾਰੇ ਸ਼ੁਰੂ ਕੀਤੇ ਨੇ। ਔਰ ਕਿਵੇਂ ਅੱਜ ਮੋਦੀ ਨੇ ਗੁਜਰਾਤ ਦੀ ਉਸ ਬੈਲਟ 'ਚ ਜਾ ਕੇ, ਕੱਛ ਜ਼ਿਲ੍ਹਾ ਕੱਛ, ਭੁੱਜ, ਔਰ ਉਹ ਇਹ ਬੈਲਟ ਹੈ ਜਿਹਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ। 1965 ਦੀ ਜੰਗ ਵੇਲੇ ਭਾਰਤ ਦੀ ਟੈਰੀਟਰੀ ਪਾਕਿਸਤਾਨ ਨੇ ਕਾਫੀ ਜਿਹੜੀ ਹੈ ਉਹ ਆਪਣੇ ਕਬਜ਼ੇ ਥੱਲੇ ਕੀਤੀ ਸੀ, ਦੌੜ ਗਏ ਸੀ ਇਹਨਾਂ ਦੇ ਫੌਜੀ ਵੀ, ਦੂਸਰੇ ਵੀ। ਔਰ ਇਹ ਉਹ ਪੀਰੀਅਡ ਸੀ ਕਿਉਂਕਿ ਲਾਲ ਬਹਾਦਰ ਸ਼ਾਸਤਰੀ 1965 ਦੇ ਵਿੱਚ ਪ੍ਰਧਾਨ ਮੰਤਰੀ ਸੀ, ਉਹਨੇ ਇੱਕ ਦੇਰ ਸ਼ਾਇਦ 14-18 ਮਹੀਨੇ ਉਹ ਰਿਹਾ ਬਾਅਦ 'ਚ। ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਉਹਦਾ ਤਾਸ਼ਕੰਦ ਜਿਹੜਾ ਉਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਹੁਣ ਉਜ਼ਬੇਕਿਸਤਾਨ 'ਚ ਹੈ, ਤਾਸ਼ਕੰਦ ਸੰਧੀ ਹੋਈ ਜਨਰਲ ਅਯੂਬ ਖਾਨ ਔਰ ਸ਼ਾਸਤਰੀ ਦੇ ਵਿਚਾਲੇ, ਔਰ ਅਗਲੇ ਦਿਨ ਸਵੇਰੇ ਉਹਦੀ ਡੈੱਡ ਬਾਡੀ ਸੀ ਕਿ ਜੀ ਹਾਰਟ ਅਟੈਕ ਹੋਇਆ। ਹਾਲਾਂ ਇੰਦਰਾ ਗਾਂਧੀ ਦੇ ਖਾਤੇ ਜਾਂ ਏਜੰਸੀਆਂ KGB ਜਾਂ ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਲ ਬਹਾਦਰ ਸ਼ਾਸਤਰੀ ਨੇ ਉਸ ਪਾਰਟ 'ਚ ਜਦੋਂ ਸਾਰੇ ਨੂੰ ਰਿਵਿਊ ਕੀਤਾ
ਤੇ ਉਸ ਨੇ ਇਹ ਦੇਖਿਆ ਕਿ ਭਾਈ ਔਰ ਉਹ ਕੱਛ ਦਾ ਇਲਾਕਾ ਭੁੱਜ ਦਾ ਬਿਲਕੁਲ ਡੈਜ਼ਰਟ ਵਾਂਗ ਹੈ, ਰੇਤਾ ਹੈ, ਰੇਤਲਾ ਇਲਾਕਾ ਹੈ ਤੇ ਉੱਥੇ ਗਰੀਬੀ ਵੀ ਬੜੀ ਸੀ। ਔਰ ਉਹਨੇ ਇੱਕ ਸਕੀਮ ਦਿੱਤੀ ਔਰ ਹਾਲਾਂ ਕੁਝ ਮਹੀਨਿਆਂ ਦੇ ਵਿੱਚ ਹੀ ਜੰਗ ਖਤਮ ਹੋਣ ਦੇ ਨਾਲ ਹੀ ਜਿਸ 'ਚ ਉਹਨੇ ਕਿਹਾ ਕਿ ਜੀ ਸਿੱਖ ਕਿਸਾਨਾਂ ਨੂੰ, ਔਰ ਜਿਹਦੇ 'ਚ ਉਦੋਂ ਪੰਜਾਬ ਅਨਡਿਵਾਈਡਡ ਸੀ, ਅਜੇ 1966 ਨਹੀਂ ਸੀ ਹੋਇਆ, 1966 ਪਹਿਲੀ ਨਵੰਬਰ ਨੂੰ 3 ਸਟੇਟਾਂ ਬਣੀਆਂ, ਪਰ ਇਮੀਡੀਏਟ ਬਾਅਦ ਸਿੱਖ ਕਿਸਾਨਾਂ ਨੂੰ ਉਹਨਾਂ ਨੂੰ ਜ਼ਮੀਨਾਂ ਵੀ ਦਿੱਤੀਆਂ ਗਈਆਂ ਸਸਤੇ ਭਾਅ, ਉੱਥੇ ਲਿਜਾ ਕੇ ਵਸਾਇਆ ਗਿਆ। ਦੋ ਮਕਸਦ ਸੀ ਕਿ ਇੱਕ ਏਰੀਆ ਡਿਵੈਲਪ ਹੋਏਗਾ, ਦੂਸਰਾ ਉਹਨਾਂ ਨੂੰ ਲੱਗਿਆ ਕਿ ਸਿੱਖ ਬਾਰਡਰ ਤੇ ਬੈਠੇ ਹੋਣਗੇ, ਬਾਰਡਰ ਡਿਫੈਂਡ ਹੋਣਗੇ ਉਹਨਾਂ ਨੂੰ, ਜੋ ਪੰਜਾਬ ਦੇ ਵਿੱਚ ਹੁੰਦਾ। ਸੋ ਉੱਥੇ ਉਹਨਾਂ ਸਿੱਖ ਕਿਸਾਨਾਂ ਨੇ, ਉਹਨਾਂ 'ਚ ਕੁਝ ਜਾਟ ਪਰਿਵਾਰ ਵੀ ਸੀ, ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਇਹਨਾਂ 50 ਸਾਲਾਂ ਦੇ ਵਿੱਚ ਜਦੋਂ ਤੱਕ ਕਿ ਮੋਦੀ ਦੇ ਹੱਥ 'ਚ ਪਾਵਰ ਆਂਦੀ ਹੈ, ਤੁਸੀਂ ਜੇ 1965-66 ਤੋਂ ਦੇਖੋ ਤੇ ਆਲਮੋਸਟ 40 ਸਾਲਾਂ ਬਾਅਦ ਉਹ ਏਰੀਆ ਸਾਰੇ ਉਸ ਬੈਲਟ ਦਾ, ਗੁਜਰਾਤ ਦੀ ਸਭ ਤੋਂ ਵੱਡੀ ਨਰਮੇ ਦੀ ਮੰਡੀ, ਕਪਾਹ ਨੂੰ ਕਹਿੰਦੇ ਨੇ ਨਰਮਾ, ਕਾਟਨ, ਉਹ ਬਣਾ ਦਿੱਤਾ। ਕਿਉਂਕਿ ਕਪਾਹ ਜਿਹੜੀ ਹੈ ਇਹ ਰੇਤਲੀ ਮਿੱਟੀ 'ਚ ਹੁੰਦੀ ਹੈ, ਪੰਜਾਬ 'ਚ ਵੀ ਅਬੋਹਰ ਫਾਜ਼ਿਲਕਾ ਦੇ ਇਲਾਕੇ ਜਿਹੜੇ ਰਾਜਸਥਾਨ ਨਾਲ ਲੱਗਦੇ ਨੇ, ਹਰਿਆਣੇ ਨਾਲ ਵੀ, ਉਹਦੇ 'ਚ ਬਹੁਤ ਜ਼ਿਆਦਾ ਜਿਹੜੀ ਹੈ ਉਹ ਕਪਾਹ ਹੁੰਦੀ ਹੈ। ਔਰ ਪੰਜਾਬ 'ਚ ਜਿਹੜੀਆਂ 3 ਫਸਲਾਂ ਜਿਨ੍ਹਾਂ ਦਾ ਮਿਨੀਮਮ ਸਪੋਰਟ ਪ੍ਰਾਈਸ ਦਿੱਤਾ ਜਾਂਦਾ ਹੈ, ਉਹ ਕਣਕ ਹੈ, ਚੌਲ ਨੇ ਤੇ ਕਪਾਹ ਹੈ। ਔਰ ਉੱਥੇ ਉਹਨਾਂ ਨੇ ਕਪਾਹ ਦੀ ਸਭ ਤੋਂ ਵੱਡੀ ਉਹਨੂੰ ਮੰਡੀ ਬਣਾ ਦਿੱਤਾ, ਉਸ ਖਿੱਤੇ ਨੂੰ, ਮਿਹਨਤ ਕਰਕੇ। ਔਰ ਆਪਣੇ ਖੇਤਾਂ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਕੋਠੇ ਵੀ ਛੱਤ ਲਏ, ਦੂਸਰਾ ਵੀ ਪੂਰਾ ਹੋਇਆ। ਮੋਦੀ ਜਦੋਂ 2002 ਦੇ ਵਿੱਚ ਮੁੱਖ ਮੰਤਰੀ ਬਣਦਾ ਤੇ ਇਹਨੂੰ ਨਜ਼ਰ ਆਉਂਦਾ ਕਿ ਵੀ ਅੱਛਾ ਇਹ ਇੱਥੇ ਬੈਠੇ ਨੇ, ਔਰ ਇਹ ਜਿਹੜਾ ਅੱਜ ਅਸੀਂ ਅਡਾਨੀ ਅੰਬਾਨੀ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ ਇਹ ਜਿਹੜੇ ਪੰਜਾਬ 'ਚ ਵੱਡੇ ਵੱਡੇ ਸਿਲੇ ਬਣੇ ਨੇ, ਵੱਡੇ ਵੱਡੇ ਸਟੋਰ ਬਣੇ ਨੇ, ਅਬਾਨੀ, ਅਡਾਨੀ ਜਾਂ ਇਹ ਤਿੰਨੋਂ ਹੀ ਐਕਟ ਜਿਹੜੇ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਨੇ, ਜ਼ਾਹਰ ਹੈ ਇਹੀ ਵੱਡੇ ਕੰਟਰੈਕਟਰ ਨੇ। ਜਿਹੜੀ ਸਟੋਰੇਜ ਨੂੰ ਜਿਹੜਾ ਉਹ ਗੈਰ ਕਾਨੂੰਨੀ ਨਹੀਂ ਕਹਿੰਦੇ, ਜਿਹਨੂੰ ਅਸੀਂ ਹੋਲਡਿੰਗ ਕਵਾਂਗੇ, ਔਰ ਜਿਹੜੇ ਤੁਹਾਨੂੰ ਈਵਨ ਆਪਣੇ ਝਗੜੇ ਦੇ ਵਿੱਚ ਜਿਹੜਾ ਉਹ ਕੋਰਟ ਤੱਕ ਦਾ ਹੱਕ ਵੀ ਨਹੀਂ ਦਿੰਦੇ। ਹੁਣ ਉਸ ਪੀਰੀਅਡ 'ਚ ਵੀ ਕਿਉਂਕਿ ਅਬਾਨੀ ਅਡਾਨੀ ਦੇ ਨਾਲ ਯਾਰੀਆਂ ਔਰ ਇੱਕ ਦੂਜੇ ਨੂੰ ਖਾਣਾ ਖਵਾਣਾ ਇਹ ਪੁਰਾਣਾ, ਔਰ ਉਸ ਵੇਲੇ ਕੱਛ ਇਲਾਕੇ ਦੇ ਵਿੱਚ ਜਿਹੜੀ ਹੈ ਇੱਕ ਸੀ ਪੋਰਟ ਬਣਾਉਣ ਦਾ ਠੇਕਾ ਜਿਹੜਾ ਹੈ ਉਹ ਅਡਾਨੀ ਨੂੰ ਮਿਲਿਆ, ਕਿਉਂਕਿ ਤਬਦੀਲੀ ਹੋ ਰਹੀ ਸੀ, ਔਰ ਹੁਣ ਉਹ ਜ਼ਮੀਨਾਂ ਵਿੱਚ ਆਉਂਦੀਆਂ ਸੀ ਜਿਹੜਾ ਸੀ ਪੋਰਟ ਡਿਵੈਲਪ ਕਰਨੀ ਹੈ। ਸੋ ਮੋਦੀ ਨੇ ਚੀਫ ਮਿਨਿਸਟਰ ਹੁੰਦੇ ਆ, ਇਹਦੀ ਸ਼ੁਰੂਆਤ 2005-6 ਦੇ ਵਿੱਚ ਹੋ ਜਾਂਦੀ ਹੈ, 2007 ਤੱਕ ਪਹੁੰਚਦੇ ਆ, ਫੁੱਲ ਸਕੇਲ ਕੰਮ ਹੁੰਦਾ ਹੈ ਕਿ ਵੀ ਉਹਨਾਂ ਨੇ ਕਿਹਾ ਜੀ ਇਹ ਤਾਂ ਗੈਰ ਗੁਜਰਾਤੀ ਨੇ ਔਰ ਇਹਨਾਂ ਦੀਆਂ ਜ਼ਮੀਨਾਂ ਖੋਵੋ ਔਰ ਇਹਨਾਂ ਨੂੰ ਭੇਜੋ, ਔਰ ਨਾਲ ਦੀ ਨਾਲ ਮਾਫੀਆ ਰਾਹੀਂ ਉਹਨਾਂ ਨੂੰ ਹਰਾਸ ਕਰਨਾ ਸ਼ੁਰੂ ਕੀਤਾ। ਨਾਲ ਹੀ ਉਹਨਾਂ ਦੇ ਜਿਹੜੇ ਆਫਿਸ ਬੇਅਰਰ ਸੀ ਡਿਸਟ੍ਰਿਕਟ ਦੇ, ਉਹਨਾਂ ਨੇ ਕੱਢਤਾ ਨੋਟੀਫਿਕੇਸ਼ਨ, ਉਹਨਾਂ ਦੇ ਅਕਾਊਂਟ ਸੀਜ਼ ਕਰਤੇ ਉਹਨਾਂ ਦਾ ਕਿ ਵੀ ਉਹ ਨਹੀਂ ਕਰ ਸਕਦੇ। ਉਹ ਹੁਣ ਅੱਧੀ ਸਦੀ ਤੋਂ ਬੈਠੇ ਹੋਏ ਆਪਣੇ ਘਰਾਂ ਬਾਰਾਂ ਨੂੰ ਛੱਡ ਕੇ ਆਏ, ਉਹਨਾਂ ਨੇ ਜਿਹੜਾ ਉਸ ਦੇ ਖਿਲਾਫ ਅਪੀਲ ਕੀਤੀ ਗੁਜਰਾਤ ਹਾਈ ਕੋਰਟ 'ਚ, ਔਰ ਗੁਜਰਾਤ ਹਾਈ ਕੋਰਟ ਨੇ ਯੂਨੈਨਿਮਸ ਫੈਸਲਾ ਸਾਰਿਆਂ ਜੱਜਾਂ ਦਾ ਉਹਨਾਂ ਨੇ ਕਿਹਾ ਵੀ ਇਹ ਵੈਲਿਡ ਇਹਨਾਂ ਨੂੰ ਅਲਾਟਮੈਂਟ ਹੈ, ਇਹਨਾਂ ਨੇ ਪੈਸੇ ਪੇ ਕੀਤੇ ਨੇ, ਇਹਨਾਂ ਦੇ ਨਾਂ ਰਜਿਸਟਰੀਆਂ ਇੰਤਕਾਲ ਨੇ ਔਰ ਇਹ ਇਹਨਾਂ ਦੀਆਂ ਹੀ ਜ਼ਮੀਨਾਂ ਨੇ, ਇਹਨਾਂ ਨੂੰ ਕੋਈ ਜਿਹੜਾ ਇੱਥੋਂ ਕੱਢ ਨਹੀਂ ਸਕਦਾ। ਮੋਦੀ ਨੇ ਹੁਣ ਚਾਹੀਦਾ ਤਾਂ ਇਹ ਸੀ, ਇੱਕ ਪਾਸੇ ਦਾ ਇਹ ਹੁੰਦਾ ਜੀ ਅਦਾਲਤ ਦਾ, ਮੋਦੀ ਨੇ ਚੀਫ ਮਿਨਿਸਟਰ ਹੁੰਦੇ ਆ ਉਹਨਾਂ ਉਸ ਕੇਸ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਕੀਤੀ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਸੁਪਰੀਮ ਕੋਰਟ 'ਚ, ਕਿਉਂਕਿ ਸਾਨੂੰ ਦਵਿੰਦਰਪਾਲ ਸਿੰਘ ਭੁੱਲਰ ਜਾਂ ਦੂਸਰੇ ਕੇਸਾਂ ਵੇਲੇ ਪਤਾ ਹੈ ਕਿ ਵੀ ਇੱਕ ਇੱਕ ਪੇਸ਼ੀ ਲਈ ਜਦੋਂ ਤੁਹਾਡੀ ਅਪੀਲ ਲੱਗਦੀ ਹੈ, ਹੁਣ ਗਵਰਨਮੈਂਟ ਕਰ ਰਹੀ ਹੈ ਗੁਜਰਾਤ ਦੀ, ਉਹਨੂੰ ਜਿਹੜੇ ਵਿਚਾਰੇ ਉਹ ਕਿੰਨੇ ਕੁ ਜਿਹੜੇ ਆਪਣਾ ਘਰ ਛੱਡ ਕੇ ਉੱਥੇ ਡੈਜ਼ਰਟ 'ਚ ਗਏ, ਪਹਿਲਾਂ ਹੀ ਕਿੰਨੇ ਕੁ ਪ੍ਰੋਸਪਰਸ ਹੋਣਗੇ, ਮਿਹਨਤ ਕਰਕੇ ਰੋਟੀ ਖਾਣ ਜੋਗੇ ਹੋਏ, ਉਹਨਾਂ ਦੇ ਕੋਲ ਤਾਂ ਪੈਸੇ ਵੀ ਨਹੀਂ ਸੀ। ਇੱਕ ਇੱਕ ਪੇਸ਼ੀ ਦਾ 5-5 ਲੱਖ 10-10 ਲੱਖ ਵਕੀਲ ਇੱਕ ਵਾਰੀ ਖਲੋਣ ਦਾ ਲੈ ਲੈਂਦਾ ਤੇ ਕੇਸ ਲੰਬਾ ਚੱਲਦਾ। ਔਰ ਉਦੋਂ ਰੋਪੜ ਦੇ ਇੱਕ ਵਕੀਲ ਸੀ ਹਿੰਮਤ ਸਿੰਘ ਸ਼ੇਰਗਿੱਲ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਮੁਫਤ ਕੇਸ ਲਿਆ ਔਰ ਬਾਅਦ ਦੇ ਵਿੱਚ ਹਿੰਮਤ ਸਿੰਘ ਸ਼ੇਰਗਿੱਲ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜੀ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ। ਉਹ ਕੇਸ ਅਜੇ ਵੀ ਸੁਪਰੀਮ ਕੋਰਟ 'ਚ ਪਿਆ ਹੋਇਆ। ਪਰ ਇਹ ਇੱਕ ਬੈਕਗਰਾਉਂਡ ਹੈ ਦੱਸਣ ਦੇ ਲਈ ਕਿ ਮੋਦੀ ਦਾ ਰਵੱਈਆ, ਕਹਿਣ ਨੂੰ ਜੋ ਮਰਜ਼ੀ ਕਹੋ, ਇਹਨੇ ਜਿਸ ਕਿਸਮ ਦਾ ਉੱਥੇ ਇਹ ਰਵੱਈਆ ਕੀਤਾ, ਔਰ ਮੈਂ ਡਿਟੇਲ 'ਚ ਜੋ ਮੈਂ ਗੱਲ ਕਹੀ ਹੈ, ਜਦੋਂ ਤੱਕ ਤੁਸੀਂ ਵਿਦ ਡਾਕੂਮੈਂਟੇਸ਼ਨ ਉਹਨੂੰ
ਸਬਸਟੈਂਸ਼ੀਏਟ ਨਾ ਕਰੋ ਤਾਂ ਫਿਰ ਲੱਗਦਾ ਵੀ ਪਤਾ ਨਹੀਂ ਹਵਾ 'ਚ ਗੱਲਾਂ ਨੇ ਬਿਲਕੁਲ ਕਿ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਸੀ। ਅੱਛਾ ਔਰ ਉਹ ਕਿਸਾਨ ਪੰਜਾਬ 'ਚ ਆਏ, ਬਾਦਲ ਦਲ ਕਿਉਂਕਿ ਜਿਹੜਾ ਇਹਨਾਂ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਦੱਸਦਾ ਰਿਹਾ ਹੈ, ਉਹਨਾਂ ਨੇ ਚੀਖ ਪੁਕਾਰ ਕੀਤਾ ਭਾਈ ਆ ਤੁਹਾਡੀ ਬੀਜੇਪੀ ਸਾਡੇ ਨਾਲ ਕੀ ਕਰ ਰਹੀ ਹੈ, ਸਾਡੇ ਅੱਧੀ ਸਦੀ ਤੋਂ ਅਸੀਂ ਬੈਠੇ ਹਾਂ, ਸਾਨੂੰ ਉਜਾੜ ਰਹੇ ਨੇ। ਜੀ ਫਿਰ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਉਹ ਚਿੱਠੀ ਵੀ ਲਿਖੀ, ਮੈਂ ਉਹਨੂੰ ਵੀ ਡਿਸਕਸ ਕਰਾਂਗਾ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਸ ਮੋਦੀ ਨੇ ਅੱਧੀ ਸਦੀ ਤੋਂ ਉੱਥੇ ਬੈਠੇ ਕਿਸਾਨਾਂ ਨੂੰ ਉਜਾੜਨ ਦੇ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਬੀਜੇਪੀ ਦੇ ਲੈਂਡ ਮਾਫੀਏ ਨੇ ਉੱਥੇ ਜਾ ਕੇ ਉਹਨਾਂ ਨੂੰ ਹਰਾਸ ਕੀਤਾ। ਹੁਣ ਜਦੋਂ ਪੰਜਾਬ ਦੇ ਸਿੱਖ ਕਿਸਾਨ, ਬੇਸ਼ੱਕ ਲੀਡਰਸ਼ਿਪ ਉਹਨਾਂ ਦੇ ਕੋਲ ਹੈ, ਜੀ ਉਹ ਬੈਠੇ ਨੇ, ਤੇ ਹੁਣ ਤੁਸੀਂ ਦੇਖੋ ਜਦੋਂ ਅਸੀਂ ਕਹਿੰਦੇ ਆ ਕਿ ਇਹ ਚਾਣਕਿਆ ਦੇ ਪੁੱਤਰ ਕਿੱਥੋਂ ਤੱਕ ਜਾਂਦੇ ਨੇ, ਸਾਮ ਦਾਮ ਦੰਡ ਭੇਦ ਇਹਨਾਂ ਦੇ ਹਥਿਆਰ ਚਾਣਕਿਆ ਦੇ ਨੇ। ਮੋਦੀ ਉੱਥੇ ਪਹੁੰਚ ਗਿਆ ਗੁਜਰਾਤ, ਉਸੇ ਬੈਲਟ ਦੇ ਵਿੱਚ, ਭੁੱਜ ਦੇ ਵਿੱਚ, ਕੱਛ ਏਰੀਆ ਦੇ ਵਿੱਚ, ਔਰ ਉੱਥੇ ਪਹੁੰਚ ਕੇ ਉਹਨੇ ਪਹਿਲਾਂ ਤਾਂ ਉਹੀ ਜਿਹੜਾ ਰਾਗ ਉਹਨਾਂ ਦੇ ਛੋਟੇ ਬੱਚੇ ਜਮਹੂਰੀ ਆਲਾਪ ਰਹੇ ਨੇ, ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ he slammed opposition parties for misleading and instigating them, ਕਿ ਜੀ ਇਹ ਬਿਲਕੁਲ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ। ਫਿਰ ਉਹਨੇ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਉੱਥੇ ਉਹਨੇ ਪ੍ਰੋਜੈਕਟ ਅਨਵੇਲ ਕੀਤੇ, ਡੀਸੈਲੀਨੇਸ਼ਨ ਪਲਾਂਟ, ਹਾਈਬ੍ਰਿਡ ਰੀਨਿਊਏਬਲ એનર્ਜੀ ਪਾਰਕ, ਆਟੋਮੇਟਿਡ ਮਿਲਕ ਪ੍ਰੋਸੈਸਿੰਗ, ਔਰ ਉਹਦੀ ਤੁਸੀਂ ਦਲੀਲ ਦੇਖੋ। ਉਹ ਕਹਿੰਦਾ ਦੇਖੋ ਇੱਥੇ ਅਸੀਂ ਡੇਅਰੀ ਫਾਰਮਿੰਗ ਨੂੰ ਕਿੰਨਾ ਐਨਕਰੇਜ ਕੀਤਾ, ਔਰ ਉਹਨੇ ਕਹਿੰਦਾ ਕੈਨ ਐਨੀ ਡੇਅਰੀ ਓਨਰ ਹੂ ਐਂਟਰਸ ਇਨਟੂ ਅ ਕੰਟਰੈਕਟ ਵਿਦ ਅ ਡੇਅਰੀ ਫਾਰਮਰ ਫਾਰ ਬਾਇੰਗ ਮਿਲਕ ਟੇਕ ਅਵੇ ਹਿਸ ਬਫਲੋ, ਕਿ ਵੀ ਜੇ ਕੋਈ ਡੇਅਰੀ ਦੇ ਮਾਲਕ ਜਿਹੜਾ ਹੈ ਉਹ ਕਿਸਾਨ ਦੇ ਨਾਲ ਉਹਦਾ ਦੁੱਧ ਦਾ ਸੌਦਾ ਕਰਦਾ ਹੈ, ਮੱਝ ਦੇ ਦੁੱਧ ਦਾ, ਉਹਦੀ ਮੱਝ ਥੋੜੀ ਲੈ ਜਾਂਦਾ। ਹੁਣ ਤੁਸੀਂ ਦੇਖੋ ਕਿੰਨੀ ਸਿੰਪਲੀਫਿਕੇਸ਼ਨ ਹੈ ਕਿ ਜੀ ਇਹ ਤਾਂ ਐਵੇਂ ਹੈ, ਕੰਟਰੈਕਟ ਹੋ ਰਿਹਾ, ਉਹਨਾਂ ਦੀ ਕਿਹੜੇ ਖੇਤ ਲੈ ਜਾਣੇ ਨੇ। ਔਰ ਇਸ ਸਾਰੇ ਚ ਉਹਨੇ ਕਿਹਾ ਜੀ ਇਹ ਮਿਸਲੀਡ ਕਰ ਰਹੇ ਨੇ। ਔਰ ਇਸ ਮੌਕੇ ਯਕੀਨੀ ਬਣਾਇਆ ਗਿਆ ਕਿ ਸਿੱਖ ਫਾਰਮਰਸ ਦੇ ਨਾਲ ਜਿਹੜੇ ਜਿਨ੍ਹਾਂ ਨੂੰ ਅੱਧੇ ਗੁੱਜੜ ਕੇ ਆ ਗਏ ਹੋਏ ਨੇ, ਕੁਝ ਬੈਠੇ ਨੇ ਕਿਉਂਕਿ ਅਜੇ ਕੇਸ ਸੁਪਰੀਮ ਕੋਰਟ 'ਚ ਹੈ, ਉਹਨਾਂ ਦੇ ਨਾਲ ਮੋਦੀ ਖਾਸ ਮੁਲਾਕਾਤ ਕਰਦਾ। ਔਰ ਮੀਡੀਆ ਵਿੰਗ ਉਹਨਾਂ ਦਾ ਕਹਿ ਰਿਹਾ ਕਿ ਗੁਜਰਾਤ ਦੇ ਸਿੱਖ ਕਿਸਾਨ ਬੜੇ ਖੁਸ਼ ਨੇ ਇਹਨਾਂ ਕਾਨੂੰਨਾਂ ਤੋਂ, ਔਰ ਮੋਦੀ ਨੂੰ ਮਿਲ ਕੇ ਉਹਨਾਂ ਨੇ ਵਧਾਈ ਦਿੱਤੀ ਕਿ ਜੀ ਤੁਸੀਂ ਬਹੁਤ ਵਧੀਆ ਕਾਨੂੰਨ ਕੀਤੇ ਨੇ। ਤੇ ਜਦੋਂ ਉਹਨਾਂ ਸਿੱਖ ਕਿਸਾਨਾਂ ਨੂੰ, ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ ਮੀਡੀਆ ਹੁੰਦਾ, ਉਹਨਾਂ ਨੇ ਕਿਹਾ ਜੀ ਫਿਰ ਤੁਹਾਨੂੰ ਕੀ ਕਿਹਾ ਉਹ ਕਿਸਾਨ, ਉਹ ਕਹਿੰਦੇ ਜੀ ਉਹ ਤਾਂ ਗੱਲ ਹੀ ਨਹੀਂ ਹੋਈ, ਮਤਲਬ ਨਾ ਉਹ ਟੌਪਿਕ ਹੋਇਆ, ਨਾ ਕੋਈ ਗੱਲ ਹੋਈ। ਅਸੀਂ ਕਿਸਾਨ ਹੈ, ਅਸੀਂ ਆਪਣੇ ਲੋਕਾਂ ਦੇ ਨਾਲ ਖੜੇ। ਸਾਨੂੰ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਇੱਕ ਮੰਗ ਸੀ ਕਿ ਇੱਥੇ ਗੁਰਦੁਆਰਾ ਤੁਹਾਨੂੰ ਬਣਾਉਣ ਲਈ ਜ਼ਮੀਨ ਚਾਹੀਦੀ ਹੈ, ਉਹ ਅਸੀਂ ਗੁਰਦੁਆਰਾ ਦੇ ਦਿੰਦੇ ਹਾਂ, ਤੁਹਾਨੂੰ ਜ਼ਮੀਨ ਦੇ ਦਿੰਦੇ। ਕਹਿੰਦੇ ਜੀ ਅਸੀਂ ਤਾਂ ਕੋਈ ਉੱਥੇ ਉਹਨਾਂ ਨੇ ਕੋਈ ਰਾਗ ਨਹੀਂ ਛੇੜਿਆ, ਇਹ ਤਾਂ ਉਹ ਤਾਂ ਗੁਰਦੁਆਰਾ ਦੀ ਜ਼ਮੀਨ ਦੇਣ ਦੀ ਉਹਨਾਂ ਗੱਲ ਕੀ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਅਸੀਂ ਇਹ ਕਹਿੰਦੇ ਆ ਕਿ ਡਿਸੈਪਟਿਵ, ਧੋਖੇਬਾਜ਼, ਚਾਲਬਾਜ਼, ਜਾਲਸਾਜ਼, ਤੇ ਫਿਰ ਇਹ ਸਾਰਾ ਕੁਝ ਹੀ ਜਾ ਕੇ ਜੁੜਦਾ ਹੈ। ਔਰ ਵੈਸੇ ਅੱਜ ਜਿਹੜੀ ਇੱਕ ਖਬਰ ਦੁਨੀਆ ਦੇ ਵਿੱਚ ਗਰਦਸ਼ ਵੀ ਕਰ ਰਹੀ ਹੈ ਔਰ ਵੱਡੀ ਗੱਲ ਹੈ ਕਿ ਲਗਭਗ 800 ਸਾਲ ਬਾਅਦ ਦੋ ਨਛੱਤਰ, ਜਿਨ੍ਹਾਂ ਨੂੰ ਇੱਕ ਦਾ ਨਾਂ ਜੁਪੀਟਰ ਔਰ ਦੂਸਰਾ ਸੈਚਰਨ, ਉਹ ਇੱਕ ਥਾਂ ਦੇ ਉੱਤੇ ਜਿਹੜੇ ਨੇ ਉਹਨਾਂ ਦੀ ਕੰਜੰਕਸ਼ਨ ਹੋਈ ਹੈ ਸਕਾਈ ਦੇ ਵਿੱਚ। ਔਰ ਬੇਸ਼ੱਕ ਇਹ ਮੇਰਾ ਵੀ ਕੋਈ ਬਹੁਤਾ ਇੰਟਰਸਟ ਦਾ ਫੀਲਡ ਨਹੀਂ ਹੈ, ਲੇਕਿਨ ਜਿਹੜੇ ਲੋਕ ਵਿਸ਼ਵਾਸ ਕਰਦੇ, ਹਾਂ ਨਹੀਂ ਇਹ ਵਿਸ਼ਵਾਸ ਸਾਇੰਸ ਹੈ, ਇਹ ਵਿਸ਼ਵਾਸ ਵਾਲੇ ਤਾਂ ਉਹ ਤਾਂ ਹੋਰ ਨੇ, ਉਹ ਤਾਂ ਰਾਸ਼ੀ ਫਲ ਪੜਨ ਵਾਲਾ ਮਹਿਕਮਾ, ਉਹ ਤਾਂ ਡਿਫਰੈਂਟ ਹੈ। ਲੇਕਿਨ ਜਿਹੜੇ ਤਾਰਿਆਂ ਨੂੰ, ਸਿਆਰਿਆਂ ਨੂੰ ਦੇਖਦੇ ਨੇ, ਵਾਚਰ ਨੇ, ਉਹਨਾਂ ਦੀ ਮੂਵਮੈਂਟ ਹੈ, ਇਹ ਸਾਇੰਸ ਹੈ ਆਪਣੇ ਆਪ ਦੇ ਵਿੱਚ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ 800 ਸਾਲ ਬਾਅਦ ਇਹ ਪਹਿਲੀ ਵਾਰ ਹੋਇਆ, 1226 ਦੇ ਵਿੱਚ ਹੋਇਆ ਸੀ। ਔਰ ਉਸ ਤੋਂ ਬਾਅਦ ਇਹ ਵੀ ਸ਼ਾਇਦ ਖਬਰ ਨਾ ਬਣਦੀ ਸਾਡੇ ਇਸ ਪ੍ਰੋਗਰਾਮ ਦੀ, ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਖਾਸ ਤੌਰ ਤੇ ਕਹੀ ਕਿ ਇਹ 1226 ਚ 800 ਸਾਲ ਪਹਿਲਾਂ ਜਦੋਂ ਹੋਇਆ, ਉਦੋਂ ਚੰਗੇਜ਼ ਖਾਨ ਦਾ ਰੂਲ ਜਿਹੜਾ ਉਹਦਾ ਖਾਤਮਾ ਹੋ ਰਿਹਾ ਸੀ। ਕਿ ਉਹਦਾ ਹੁਣ ਚੰਗੇਜ਼ ਖਾਨ ਕੌਣ ਹੈ? ਜਦੋਂ ਤੁਸੀਂ ਇਹਨਾਂ ਦੀਆਂ ਬਾਲੀਵੁੱਡ ਜਿਹੜੀਆਂ ਨੇ, ਹਾਲੀਵੁੱਡ ਮੂਵੀਜ਼ ਵੀ ਦੇਖੋਗੇ, ਇਹ ਉਹਨੂੰ ਘਨਖੇਜ਼ ਖਾਨ ਕਹਿੰਦੇ ਨੇ, ਬਾਰਬੈਰੀਅਨਸ ਕਹਿੰਦੇ ਨੇ ਉਹਨਾਂ ਨੂੰ। ਸੋ ਚੰਗੇਜ਼ ਖਾਨ ਨੇ ਤਾਂ ਯੂਰਪ ਤੋਂ ਲੈ ਕੇ ਚਾਈਨਾ ਵਾਲ, ਇੱਟ ਨਾਲ ਇੱਟ ਖੜਕਾ, ਬਹੁਤ ਜ਼ਾਲਮ, ਬਗਦਾਦ ਦੀ ਇਸਲਾਮਿਕ ਸਿਵਲਾਈਜੇਸ਼ਨ ਦੀ ਉਹਨੇ ਜਿਹੜਾ ਉਸ ਨੂੰ ਤਹਿਸ ਨਹਿਸ ਕਰਨ ਵੱਲ ਗਿਆ। ਹਾਲਾਂ
ਖਾਨ ਤੋਂ ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਹੈ ਕਿ ਹਰ ਖਾਨ ਮੁਸਲਮਾਨ ਹੁੰਦਾ, ਇਹਨਾਂ ਦਾ ਕਬੀਲਾ ਹੈ। ਬਾਅਦ ਦੇ ਵਿੱਚ ਉਹਦਾ ਮੁੰਡਾ, ਸ਼ਾਇਦ ਉਹਦਾ ਕੁਬਲੇ ਖਾਨ ਨਾਂ ਸੀ, ਚੰਗੇਜ਼, ਉਹਨੇ ਇਸਲਾਮ ਕਬੂਲ ਕੀਤਾ। ਸੋ ਉਹ ਬਾਰਬੇਰੀਅਨ ਸੀ। ਹੁਣ ਜਦੋਂ ਇਹਨਾਂ ਸਾਰੀਆਂ ਖਬਰਾਂ 'ਚ ਕਿ 800 ਸਾਲ ਬਾਅਦ ਇਹ ਜੁਪੀਟਰ ਔਰ ਸੈਚਰਨ ਮਿਲੇ ਨੇ, ਤੇ ਉਦੋਂ ਚੰਗੇਜ਼ ਖਾਨ ਦੇ ਰਾਜ ਦਾ ਅੰਤ ਹੋ ਰਿਹਾ ਸੀ। ਸੋ ਜ਼ਾਹਰ ਹੈ ਅੱਜ ਇੱਥੇ ਟਰੰਪ ਦੇ ਰਾਜ ਦਾ ਤਾਂ ਅੰਤ ਹੋਇਆ, ਕਿਉਂਕਿ ਜਿਹੜਾ ਇਲੈਕਟਰਲ ਕਾਲਜ ਹੈ, ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ ਉਹ ਐਕਚੁਅਲੀ ਅਸੀਂ ਇਲੈਕਟਰਲ ਕਾਲਜ ਨੂੰ ਚੁਣ ਰਹੇ ਹੁੰਦੇ ਆ, ਉਹਨਾਂ ਨੇ ਵਿਨਰ ਡਿਕਲੇਅਰ ਕੀਤਾ ਜੋ ਬਾਈਡਨ ਨੂੰ, ਔਰ ਜਿਹੜੇ ਸੈਨੇਟ ਦਾ ਮੈਜੋਰਟੀ ਲੀਡਰ ਹੈ ਰਿਪਬਲਿਕਨਸ ਦਾ, ਜਿਹੜੇ ਹੁਣ ਤੱਕ ਨਹੀਂ, ਉਹਨਾਂ ਨੇ ਵੀ ਵਧਾਈ ਦੇ ਦਿੱਤੀ ਹੈ। ਰਸ਼ੀਆ ਨੇ ਵੀ ਕਾਲ ਕਰਕੇ ਵਧਾਈ ਦੇ ਦਿੱਤੀ। ਸੋ ਜਿਵੇਂ ਇਹ ਦੋਨੋਂ ਤਾਰੇ ਮਿਲੇ, ਤੇ ਇੱਕ ਤਾਰਾ ਇਧਰ ਨੂੰ ਗਿਆ ਟਰੰਪ, ਤੇ ਦੂਸਰਾ ਇਹਦਾ ਕਜ਼ਨ ਜਿਹੜਾ ਬੈਠਾ ਦਿੱਲੀ 'ਚ ਮੋਦੀ। ਸੋ ਮੇਰਾ ਖਿਆਲ ਹੈ ਕਿ ਵੀ ਜੇ ਇਹ ਜੁਪੀਟਰ ਔਰ ਸੈਚਰਨ ਨੇ ਚੰਗੇਜ਼ ਖਾਨ ਦਾ ਜਿਹੜਾ ਉਹ ਐਂਡ, ਬਿਗਨਿੰਗ ਆਫ ਐਨ ਐਂਡ ਹੋ ਗਈ ਸੀ ਉਹਦੇ ਨਾਲ, ਤੇ ਇਹਨਾਂ ਦੀ ਤਾਂ ਬਿਗਨਿੰਗ ਦੇ ਵਿਚਾਲੇ ਅੱਧ ਜੇ 'ਚ ਆ ਗਿਆ ਕੰਮ। ਔਰ ਮੇਰਾ ਖਿਆਲ ਹੈ ਵੀ ਇਹ ਵੀ ਕੁਛ ਨਾ ਕੁਛ ਤਾਂ ਐਸੇ ਪ੍ਰਭਾਵ ਹੁੰਦੇ ਨੇ। ਹਾਲਾਂਕਿ ਕੋਵਿਡ ਵੈਕਸੀਨ ਨੂੰ ਲੈ ਕੇ ਜਿਹੜੀ ਹੈ ਉਹ ਪਹਿਲਾਂ ਸ਼ੁਰੂ ਹੋ ਗਿਆ ਅਮਰੀਕਾ 'ਚ ਵੀ, ਇੰਗਲੈਂਡ 'ਚ ਵੀ ਹੋ ਗਿਆ, ਲੇਕਿਨ ਅੱਜ ਉਹਨਾਂ ਦਾ ਬਿਲ ਗੇਟਸ ਦੀ ਇੱਕ ਵਾਰਨਿੰਗ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਅਜੇ ਵੀ ਕੋਵਿਡ-19 ਦਾ ਜਿਹੜਾ ਕਹਿਰ ਹੈ ਨੈਕਸਟ 4 ਤੋਂ 6 ਮਹੀਨੇ ਤੱਕ ਵਰਸਟ ਫਾਰਮ 'ਚ ਵੀ ਹੋ ਸਕਦਾ ਹੈ। ਸੋ ਹੋਪ ਵੀ ਹੈ ਕਿ ਵੀ ਇਹ ਸਾਰੇ ਦੇ ਨਾਲ ਹੈ, ਔਰ ਦੂਸਰਾ ਵੀ ਹੈ, ਔਰ ਇਸ ਸਾਰੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਫਾਰਮਰਸ ਐਜੀਟੇਸ਼ਨ ਜਿੱਥੇ ਹੁਣ ਉਹਨਾਂ ਨੇ ਰਾਜਸਥਾਨ ਦੇ ਵਿੱਚ ਵੀ ਰੋਕਿਆ ਹੋਇਆ, ਕਿਉਂਕਿ ਰਾਜਸਥਾਨ ਦੇ ਇੱਕ ਜ਼ਿਲ੍ਹੇ ਤੋਂ ਦੂਸਰੇ 'ਚ ਜਾਣ ਲਈ ਵੀ ਕੁਝ ਥਾਂ ਹੈ ਜਿੱਥੇ ਹਰਿਆਣੇ ਦਾ ਬਾਰਡਰ ਪੈਂਦਾ। ਮੈਨੂੰ ਨਹੀਂ ਸੀ ਪਤਾ, ਜਦੋਂ ਉਹਨਾਂ ਨੇ ਹਰਿਆਣਾ ਪੁਲਿਸ ਨੇ ਉੱਥੇ ਰੋਕਿਆ ਹੋਇਆ। ਮਾਰਚ ਕਈ ਪਾਸਿਓਂ ਹੋ ਰਿਹਾ, ਔਰ ਗਵਰਨਮੈਂਟ ਵੀ ਡਰਾਮੇਬਾਜ਼ੀ, ਜਿਵੇਂ ਮੈਂ ਡਿਵੀਜ਼ਨ ਦੀ ਕਹੀ ਹੈ, ਤੋਮਰ ਜਿਹੜਾ ਅੱਗੇ ਖੜਾ ਕੀਤਾ ਹੋਇਆ ਕਿ ਗਵਰਨਮੈਂਟ ਵਿਲਿੰਗ ਟੂ ਕੰਟੀਨਿਊ ਟਾਕਸ ਵਿਦ ਜੈਨੂਇਨ ਫਾਰਮ ਯੂਨੀਅਨਸ, MSP ਵਿਲ ਕੰਟੀਨਿਊ। ਕਿ ਜੀ ਇਹ ਉਹਨਾਂ ਦਾ ਇਹ ਕਹਿਣਾ ਚਾਹੁੰਦੇ ਨੇ ਕਿ ਇਹ ਜਿਹੜੇ ਇੱਥੇ ਬੈਠੇ ਨੇ ਟੁਕੜੇ ਟੁਕੜੇ ਗੈਂਗ ਲੈਫਟਿਸਟ ਖਾਲਿਸਤਾਨੀ ਨੇ, ਇਹ ਜੈਨੂਇਨ ਨਹੀਂ ਨੇ, ਔਰ ਅਸੀਂ ਜੈਨੂਇਨ ਦੇ ਨਾਲ ਗੱਲ ਕਰਾਂਗੇ। ਔਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਸ ਸਾਰੇ 'ਚ ਈਵਨ ਇੰਟਰਨੈਸ਼ਨਲੀ ਵੀ, ਜੇ ਹੁਣ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਕੋਈ ਐਸੀ ਥਾਂ ਨਹੀਂ ਹੈ, ਈਵਨ ਸਾਊਥ ਅਮਰੀਕਾ 'ਚ ਵੀ, ਜਿੱਥੇ ਪ੍ਰੋਟੈਸਟ ਨਹੀਂ ਹੋਏ ਫਾਰਮਰਸ ਦੇ ਹੱਕ 'ਚ। ਬਿਲਕੁਲ। ਤੇ ਜੇ ਹੁਣ ਸਾਨੂੰ ਲੱਗਦਾ ਹੈ ਕਿ ਵਾਸ਼ਿੰਗਟਨ ਦੇ ਪ੍ਰੋਟੈਸਟ ਨੂੰ ਕਿਵੇਂ ਉਹਨਾਂ ਨੇ ਖਾਲਿਸਤਾਨ ਦੇ ਨਾਲ ਜੋੜਿਆ, ਗਾਂਧੀ ਦੇ ਬੁੱਤ ਨੂੰ ਤੋੜਨ ਦੇ ਨਾਲ ਜੋੜ ਦਿੱਤਾ ਹੈ, ਹਾਲਾਂਕਿ ਉਹਨੂੰ ਰੇਸਿਸਟ ਐਂਡ ਰੇਪਿਸਟ ਦੇ ਸਟicker ਹੀ ਲਾਏ ਸੀ। ਦੂਸਰੇ ਪਾਸੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਲਈ ਲਫ਼ਜ਼ ਮੈਂ ਰੈਂਟਾ ਸਿੱਖ ਇਸਤੇਮਾਲ ਕਰਦਾ, ਜਿਹੜੇ ਪਹਾੜੇ ਦੇ ਟੱਟੂ, ਉਹ ਵੀ ਐਕਟੀਵੇਟ ਕਰ ਦਿੱਤੇ ਨੇ। ਵੀ ਇੱਕ ਪਾਸੇ ਤਾਂ ਇਹ ਜ਼ਾਹਰ ਹੈ ਵੀ ਅਸੀਂ ਕੋਈ ਇਹਨਾਂ ਨੂੰ ਮੈਮੋਰੈਂਡਮ ਦੇਣ ਜਾਂ ਇਹਨਾਂ ਤੋਂ ਇਨਸਾਫ ਅਸੀਂ ਕੀ ਲੈਣਾ, UN ਦੇ ਸਾਹਮਣੇ ਅਸੀਂ ਜਾਈਏ ਵੱਖਰੀ ਗੱਲ ਹੈ, ਲੇਕਿਨ ਉਹਨਾਂ ਨੇ ਇਹ ਦੱਸਣ ਦੇ ਲਈ ਕਿ ਜੀ ਅਜੇ ਵੀ ਬਾਹਰ ਬੈਠੇ ਕੋਈ ਸਿੱਖ ਕੌਂਸਲ ਜਨਰਲ ਔਰ ਦੂਜਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਉਹਨਾਂ ਨਾਲ ਗੁਫ਼ਤਗੂ ਕਰ ਰਹੇ ਨੇ। 16 ਦਸੰਬਰ ਯਾਨੀ ਕਿ ਕੱਲ ਨੂੰ, ਔਰ ਇਹ ਇੱਕ ਉੱਤੇ ਤੁਸੀਂ ਦੇਖੋ ਡਿਸੈਪਸ਼ਨ ਕੀ ਹੁੰਦੀ ਹੈ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਇਹ ਉੱਤੇ ਨਾਰਾ ਲਿਖਿਆ ਹੋਇਆ। ਵਰਚੁਅਲ ਮੀਟਿੰਗ ਵਿਦ ਕੌਂਸੂਲੇਟ ਜਨਰਲ ਆਫ ਇੰਡੀਆ, ਔਰ ਉਹਨਾਂ ਨੇ ਕਿਹਾ ਜੀ ਕਿ ਕੌਂਸਲ ਜਨਰਲ ਨੇ ਆਫਰ ਕੀਤਾ ਕਿ ਉਹ ਡਾਇਲੌਗ ਕਰਨ ਨੂੰ ਤਿਆਰ ਨੇ ਫਾਰਮਿੰਗ ਆਰਡੀਨੈਂਸਿਸ 'ਚ, ਔਰ ਉਹਨਾਂ ਨੇ ਕਿਹਾ ਜੀ ਸਾਡੀਆਂ ਕਿਉਂਕਿ ਇੰਡੀਅਨ ਰੂਟਸ ਹੈਗੀਆਂ ਨੇ, ਔਰ ਅਸੀਂ ਸਾਡੇ ਪਿਆਰੇ ਪਿੱਛੇ ਬੈਠੇ ਨੇ, ਔਰ ਇਸ ਲਈ ਅਸੀਂ NRI ਸਿੱਖਾਂ ਦੇ ਕੰਸਰਨ ਜਿਹੜੇ ਨੇ ਉਹ ਕਰਨ ਦੇ ਲਈ ਜਿਹੜਾ 16 ਦਸੰਬਰ ਨੂੰ 3:15 ਵਜੇ ਈਸਟਰਨ 3:25 ਦੇ ਉੱਤੇ ਜਿਹੜਾ ਉਹ ਗੁਫ਼ਤਗੂ ਕਰਾਂਗੇ। ਔਰ ਇਹ ਜਿਹੜੇ ਇਸ ਸਾਰੇ ਡਾਇਲੌਗ ਦੇ ਵਿੱਚ ਲਫ਼ਜ਼ ਹੁਣ ਟ੍ਰੇਟਰ ਵੀ ਛੋਟਾ ਰਹਿ ਗਿਆ, ਪਰ ਮੈਂ ਰੈਂਟਾ ਸਿੱਖ ਇਹਨਾਂ ਨੂੰ ਪਹਾੜੇ ਦੇ ਟੱਟੂ ਕਹਿਣਾ, ਇਹਨਾਂ ਦੇ ਨੰਬਰ ਵੀ ਨੇ, ਔਰ ਇਹਨਾਂ ਨੂੰ ਕਿਉਂਕਿ ਜਿਹੜੀ ਵਰਚੁਅਲ ਕਾਨਫਰੰਸ ਹੈ, ਜੇ ਤਾਂ ਬਾਕੀਆਂ ਨੂੰ ਵੀ ਖੁੱਲੀ ਹੋਏ ਫਿਰ ਤਾਂ ਇਹਨਾਂ ਦੀ ਖਿਦਮਤ ਜਾ ਕੇ ਕਰਦੇ ਸਾਰੇ, ਲੇਕਿਨ ਉਹਦੇ 'ਚ ਉਹ ਮਿਊਟ ਰਹਿਣਗੇ, ਸਿਰਫ ਇਹੀ ਜਿਹੜੇ ਨੇ ਏਜੰਟ ਹੀ ਆਪਣੀ ਗੱਲ ਕਹਿਣਗੇ। ਸੋ ਉਹਨਾਂ ਏਜੰਟਾਂ ਦੇ ਨਾਂ ਜਿਹੜੇ ਨੇ ਉਹਨਾਂ 'ਚ ਇੱਕ ਪੌਲ ਸਿੰਘ ਹੈ, ਇੱਕ ਅਨਮੋਲ ਸਿੰਘ ਹੈ, ਇੱਕ ਵਰਿੰਦਰ ਸਿੰਘ ਗੋਲਡੀ ਹੈ, ਇੱਕ ਜਸਵੰਤ ਸਿੰਘ ਹੈ ਫਰੈਜ਼ਨੋ ਤੋਂ, ਇੱਕ ਡਾਕਟਰ ਰਾਜਵੰਤ ਸਿੰਘ ਹੈ, ਔਰ ਇੱਕ ਅਮਰਜੀਤ ਸਿੰਘ ਨਾਂ ਦਾ ਕੋਈ ਬੰਦਾ ਹੈ। 720 ਨੰਬਰ ਵੀ ਉਹਨਾਂ ਦੇ ਦਿੱਤੇ ਹੋਏ ਨੇ, ਔਰ ਥੱਲੇ ਸਿੱਖ ਕੇਅਰ ਫਾਊਂਡੇਸ਼ਨ, ਇਹਨਾਂ ਨੂੰ ਹੁਣ ਬਹੁਤ ਸਿੱਖਾਂ ਦੀ ਕੇਅਰ ਆਈ ਹੈ। ਸੋ ਮੈਂ ਇਹ ਦੱਸਦੇ ਹਾਂ ਕਿ ਵੀ ਇਹ ਵੀ ਹਕੂਮਤਾਂ ਦੀ ਇਹੀ ਨਹੀਂ ਵੀ ਉੱਥੇ ਜਾਲੀ ਫਾਰਮਿੰਗ ਆਰਗੇਨਾਈਜੇਸ਼ਨਸ ਖੜੀਆਂ ਕਰਕੇ ਉਹਨਾਂ ਨਾਲ ਮੀਟਿੰਗਾਂ ਦੀ ਗੱਲ ਕੀਤੀ ਜਾ ਰਹੀ ਹੈ।
ਪਰ ਇੱਥੇ ਵੀ ਬਾਹਰ ਇਹ ਜਾਲੀ ਰੈਂਟਾ ਸਿੱਖ ਖੜੇ ਕਰਕੇ ਇਹਨਾਂ ਨੂੰ ਸਿੱਖਾਂ ਦੇ ਨੁਮਾਇੰਦੇ ਦੱਸਣ ਦੀ ਲਾਈਨ ਹੈ। ਔਰ ਜਿਵੇਂ ਮੈਂ ਕਿਹਾ ਸੀ ਕਿ ਵੀ ਇਹਨੇ ਮੋਦੀ ਨੇ ਕੀ ਕੀਤਾ ਸਿੱਖ ਕਿਸਾਨਾਂ ਨਾਲ ਗੁਜਰਾਤ ਦੇ, ਔਰ ਉਹ ਵੀ ਅਡਾਨੀ ਨੂੰ ਸੀ ਪੋਰਟ ਦੇ ਲਈ ਥਾਂ ਦਿਵਾਉਣ ਦੇ ਲਈ। ਇਸ ਪੀਰੀਅਡ ਦੀਆਂ ਮੈਂ 3-4 ਸਟੋਰੀਜ਼ ਕੱਢੀਆਂ, ਔਰ ਇੱਕ ਸਟੋਰੀ 2 ਜੂਨ 2016 ਦੀ ਹੈ ਦਾ ਹਿੰਦੂ ਅਖਬਾਰ ਦੀ, ਔਰ ਉਹਦਾ ਹੈਡਲਾਈਨ ਹੈ ਮੋਦੀ ਗਵਰਨਮੈਂਟ ਟਰਾਈਂਗ ਟੂ ਐਵਿਕਟ ਸਿੱਖ ਫਾਰਮਰਸ ਫਰਮ ਕੱਚ। ਔਰ ਇਹ ਗੱਲ ਕੋਈ ਮਾੜਾ ਮੋਟਾ ਨਹੀਂ ਕਹਿ ਰਿਹਾ, ਕਾਂਗਰਸ ਦੀ ਪੰਜਾਬ ਯੂਨਿਟ ਦਾ ਪ੍ਰਧਾਨ ਸੀ ਪ੍ਰਤਾਪ ਸਿੰਘ ਬਾਜਵਾ, ਉਹਨੇ ਇਹ ਗੱਲ ਕਹੀ ਔਰ ਉਹਨੇ ਲੈਟਰ ਲਿਖਿਆ ਕਿ ਵੀ ਇਹ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ 65 ਦੇ ਵਿੱਚ ਸ਼ਾਸਤਰੀ ਨੇ ਇਹਨਾਂ ਨੂੰ ਉੱਥੇ ਭੇਜਿਆ ਸੀ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਗੁਜਰਾਤ ਸਰਕਾਰ ਸੁਪਰੀਮ ਕੋਰਟ 'ਚ ਵੀ ਜਾ ਰਹੀ ਔਰ ਸਿੱਖ ਕਿਸਾਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ। ਔਰ ਸਿੱਖ ਕਿਸਾਨ had been asked to return to Punjab after they were declared non-agriculturist on account of a flawed interpretation of Bombay Tenancy and Agriculture Law 1958। ਔਰ ਉਹਨਾਂ ਕਿਹਾ ਵੀ ਇਹ ਬੜਾ ਜ਼ੁਲਮ ਹੈ। ਫਿਰ ਇਸੇ ਤਰ੍ਹਾਂ ਟਾਈਮਜ਼ ਆਫ ਇੰਡੀਆ ਦੀ ਇਹ ਖਬਰ ਹੈ 30 ਜਨਵਰੀ 2015 ਦੀ। ਹੁਣ ਇਹ ਉਹੀ ਪੀਰੀਅਡ ਹੈ ਕਿ ਮੋਦੀ ਪ੍ਰਾਈਮ ਮਿਨਿਸਟਰ ਬਣ ਚੁੱਕਾ ਹੈ। ਮੈਨੂੰ ਯਾਦ ਹੈ ਵਾਸ਼ਿੰਗਟਨ 'ਚ ਅਸੀਂ ਮੋਦੀ ਦੇ ਖਿਲਾਫ ਪ੍ਰੋਟੈਸਟ ਕੀਤਾ ਵੱਡਾ ਵਾਈਟ ਹਾਊਸ ਦੇ ਬਾਹਰ, ਤੇ ਕੁਝ ਜਿਹੜੇ ਪ੍ਰੋਫੈਸਰ ਸਾਊਥ ਇੰਡੀਅਨ ਉਹ ਕ੍ਰਾਸ ਕਰ ਰਹੇ ਸੀ, ਉਹ ਆਏ 1-2 ਕਹਿਣ ਲੱਗੇ ਜੀ चलो मुसलमान भी प्रोटेस्ट कर रहे हैं, ये बात तो समझ आई क्योंकि इसने मुसलमानों को मारा 2002 में वहाँ, पर सिख क्यों कर रहे हैं? मैं कहा जी वैसे तो असी मुसलमानों के नाल खड़े हैं जिते भी जुल्म होंदा है, पर मैं कहा भी मैं तुहानू दस दियां भी इस बंदे ने 50,000 तो ज्यादा सिख किसानां नू बेज़मीने कीता है गुजरात दे विच, और उन्होंने बड़ी हैरानी हुई कि असी तो सुनिया ही नहीं कदे। पर हुण इहदे विच ये है हाउंडेड, टाइम्स ऑफ इंडिया की हैडलाइन है हाउंडेड सिख फार्मर्स फ्लीइंग गुजरात, 30 जनवरी 2015, और इसकी बिगिनिंग है टारगेटेड बाई लैंड माफिया, अटैक्ड बाई गून्स एंड बुक्ड बाई कॉप्स। Sikh farmers who had made the inhospitable terrain of Puj area of Gujarat cultivable are now forced to free the land they had made their home। कि पुलिस माफिया गुंडे उन्होंने किवें हाउंड कर रहे हैं, और अगे पूरी डिटेल स्टोरी है। फिर ये इंडियन एक्सप्रैस की स्टोरी है 5 जनवरी 2014 की। ये वही पीरीयड है जदों कि ये अजे नॉमिनी सी प्राइम मिनिस्टर दा, और ये इहदी हैडलाइन है 6-7 सफ़े की स्टोरी है आउटसाइडर इन कच्छ मिनी पंजाब, सिख फार्मर्स बैटलिंग फॉर देयर लैंड। सो ये भुलेखा नहीं होना चाहिए कि भी किस हद तक ये 2002 च उत्थे चीफ मिनिस्टर बनता है, किवें अद्धी सदी तो जिहड़े वसे ने उन्होंने बेज़मीने करता है, गुजरात हाई कोर्ट केस हारदी है, गुजरात सरकार सुप्रीम कोर्ट पहुँच जाते हैं, और किवें लैंड माफिया और दूसरे नूं इस्तेमाल करते हैं। और इस तरह ईवन एक जिहड़ी आउटसाइडर्स इन देयर ओन लैंड, ये डाउन टू अर्थ जिहड़ा कोई है पब्लिकेशन, उहदे च सोमा बासू ने ਜਿਹੜਾ ਉਹ आर्टिकल किया, और हैडिंग ये है आउटसाइडर्स इन देयर ओन लैंड, और सब हैडिंग है गुजरात गवर्नमेंट आईज लाइमस्टोन अंडरनीथ लैंड कल्टिवेटेड बाय सिख फार्मर्स कर्ब्स देयर ओनरशिप राइट्स। हुण एक स्टोरी च बड़ा क्लीयर सी कि सी पोर्ट दे लई जिहड़ा उहनूं अडानी नूं दे रहा है, उन्होंने कहा भी उहदे थल्लों लाइमस्टोन निकलिया और उन्होंने बेज़मीने करना चाहते हैं। सो मैं घड़ी वाल देख रहा अगे नहीं जावांगा। सो मैं ये कहना चाहता कि भी ये किस हद तक हुण मोदी उत्थे पहुँच के उन्हां सिख किसानां नूं जिन्हां दा कोई लागा देगा नहीं है, इस सारे दे नाल जिहड़े माड़े मोटे उत्थे रह गए ने उन्हां नूं भी वरत रिहा, और उन्हां नूं धमकी देणगे कि भी जे तुसीं ना सपोर्ट कीता ते जिवें बाकी तुहाडे सारे कढ दित्ते ने तुहानूं भी असीं इत्थों कढ देवांगे। सो साडा वाह इस किस्म दे उस दुश्मन नाल है जिन्हां दे उत्ते कोई लाइन इन्हां दे करैक्टर नूं बयान करदी है, मुंह में राम राम बगल में छुरी। जी डॉक्टर साहब तुहाडा बहुत बहुत शुक्रिया, तुसीं अपने विचार साडे दर्शकां नाल सांझे कीते ने। सो इत्थे लैणे ब्रेक तो पहलां असीं अपने दर्शकां ते ਸਰੋਤਿਆਂ ਨੂੰ हमेशा तरह अपील ते बेनती करदी है व्यूअर्स, जिस तरह कि तुसीं जानदे हो कि TV 84 एक पंथक चैनल है। TV 84 हक सच इंसाफ की जिहड़ी आवाज़ है उस नूं बुलंद कर रहा है। ये आवाज़ तुहाडे प्यार सदका, तुहाडे विश्वास सदका, ਤੁਹਾਡੀ ਡੋਨੇਸ਼ਨ ਸਦਕਾ ਸਾਰੀ ਦੁਨੀਆ ਦੇ ਵਿੱਚ ਬੁਲੰਦ ਹੋ ਰਹੀ ਹੈ। ਸੋ TV 84 ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੋ ਸਾਂਝੀ ਵਾਲਤਾ ਦੇ ਫਲਸਫੇ ਨੂੰ
ਪ੍ਰਸਾਰ ਤੇ ਪ੍ਰਚਾਰਿਆ। ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਵਿਊਅਰਸ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਜਿਹੜੀ ਹੈ ਉਹ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਵਿਊਅਰਸ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੋ। ਔਰ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ। ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਵਿਊਅਰਸ ਆਪਾਂ ਗੱਲਬਾਤ ਕੀਤੀ ਕਿਸਾਨ ਮੋਰਚੇ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜੰਮੂ ਕਸ਼ਮੀਰ ਵਿੱਚ ਬੀਜੇਪੀ ਵੱਲੋਂ ਇੱਕ ਪਾਸੇ ਜ਼ੁਲਮੋ ਸਿਤਮ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈ, ਪਰ ਦੂਸਰੇ ਪਾਸੇ ਕਸ਼ਮੀਰੀ ਮੁਸਲਮਾਨਾਂ ਨੂੰ ਗੁੰਮਰਾਹ ਕਰਨ ਲਈ ਬੀਜੇਪੀ ਵਿਚਲੇ ਜਿਹੜੇ ਮੁਸਲਮਾਨ ਚਿਹਰਿਆਂ ਨੂੰ ਵਰਤਿਆ ਜਾ ਰਿਹਾ ਹੈ। ਸੋ ਇਹਨਾਂ ਪਹਾੜੇ ਦੇ ਟੱਟੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੋਦੀ ਜੀ ਜੋ ਕੁਝ ਵੀ ਕਸ਼ਮੀਰ ਵਿੱਚ ਕਰ ਰਹੇ ਨੇ ਉਹ ਮੁਸਲਮਾਨਾਂ ਦੇ ਭਲੇ ਲਈ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਹੜੇ ਪੰਛੀਆਂ ਨੂੰ ਜਾਂ ਜਾਨਵਰਾਂ ਨੂੰ ਵੀ ਫੜਦੇ ਨੇ ਉਹਨਾਂ ਦਾ ਇੱਕ ਤਰੀਕਾ ਹੁੰਦਾ ਹੈ ਕਿ ਉਹਨਾਂ ਦੀ ਨਸਲ ਦੇ ਕਿਸੇ ਨੂੰ ਟ੍ਰੇਨਡ ਕਰਕੇ
ਉਹਨਾਂ ਦੇ ਵੱਲ ਤੋਰ ਦਿੱਤਾ ਜਾਂਦਾ ਹੈ ਤੇ ਉਹ ਉਹਨਾਂ ਨੂੰ ਫਸਲਾ ਕੇ ਜਿਹੜਾ ਹੈ ਉਹ ਆਪਣੇ ਦਾਇਰੇ ਦੇ ਵਿੱਚ ਲੈ ਆਉਂਦੇ ਨੇ। ਪੰਛੀਆਂ ਦੇ ਹਵਾਲੇ ਨਾਲ ਵੀ ਇਹ ਕਹਾਣੀ ਬਿਆਨ ਕੀਤੀ ਜਾਂਦੀ ਹੈ। ਅਸੀਂ ਇਹ ਦੇਖਦੇ ਹਾਂ ਕਿ ਮੁੱਢ ਕਦੀਮ ਤੋਂ ਜਿਨ੍ਹਾਂ ਵੀ ਜ਼ਾਲਮਾਂ ਨੇ, ਬਾਦਸ਼ਾਹਾਂ ਨੇ ਜਾਂ ਈਵਨ ਕਿਸੇ ਵੀ ਸਿਸਟਮ ਦੇ ਨਾਂ ਥੱਲੇ ਰੂਲ ਕੀਤਾ ਜੀ, ਉਹ ਜਿਨ੍ਹਾਂ ਨੂੰ ਦੁਬੇਲ ਬਣਾਉਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਗੁਲਾਮ ਰੱਖਣਾ ਚਾਹੁੰਦੇ ਨੇ, ਉਹਨਾਂ ਦੇ ਵਿੱਚੋਂ ਹੀ ਜਿਹੜੇ ਨੇ ਉਹ ਆਪਣੇ ਲਾਇਲਿਸਟ, ਆਪਣੇ ਵਫਾਦਾਰ ਖਰੀਦਦੇ ਨੇ, ਕਿਸੇ ਨੂੰ ਡਰ ਦੇ ਨਾਲ, ਬਹੁਤ ਵਾਰ ਲਾਲਚ ਦੇ ਨਾਲ, ਅਹੁਦੇ ਦੇ ਨਾਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਮੇਰੇ ਇੱਕ ਬਜ਼ੁਰਗ ਵਰਜੀਨੀਆ 'ਚ ਹੁਣ ਤਾਂ ਉਹ ਚੜ੍ਹਾਈ ਕਰ ਗਏ ਤੇ ਉਹਨਾਂ ਨੇ ਇੱਕ ਵਾਰੀ ਬੜੀ ਕੀਮਤੀ ਗੱਲ ਕਹੀ। ਉਹ ਕਹਿਣ ਲੱਗੇ ਜੀ ਗੋਲੀ ਮੂਰੇ ਤਾਂ ਖੜਿਆ ਜਾ ਸਕਦਾ, ਗੋਲੀ ਮੂਰੇ ਖੜਦੇ ਨੇ, ਪੈਸੇ ਅੱਗੇ ਕੋਈ ਖਲੋ ਸਕਦਾ। ਹੁਣ ਜ਼ਾਹਰ ਹੈ ਕਿ ਵੀ ਜਿਹੜੇ ਫੌਜੀ ਆਪਣੇ ਮੁਲਕਾਂ ਲਈ ਲੜਦੇ ਨੇ ਗੋਲੀ ਨੂੰ ਤਾਂ ਫੇਸ ਕਰਦੇ ਨੇ, ਪਰ ਕਿਉਂ ਗੋਲੀ ਫੇਸ ਕਰਦੇ ਨੇ? ਕਿਉਂਕਿ ਉਹਨਾਂ ਦੀ ਤਨਖਾਹ, ਰੋਟੀ ਰੁਜ਼ਗਾਰ ਹੁੰਦਾ। ਦੇਸ਼ ਭਗਤੀ ਤਾਂ ਬਾਅਦ ਚ ਆਉਂਦੀ ਹੈ, ਪਹਿਲਾਂ ਤਾਂ ਜਾਂਦਾ ਹੀ ਕੋਈ ਫੌਜ 'ਚ ਇਸ ਲਈ ਹੈ ਕਿ ਭਾਈ ਉਹਨੂੰ ਉਹਦਾ ਰੁਜ਼ਗਾਰ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੈਸਾ ਵੱਡਿਆਂ ਦਾ ਈਮਾਨ ਡੁਲਾ ਦਿੰਦਾ ਹੈ। ਬਿਲਕੁਲ। ਔਰ ਜੇ ਅਸੀਂ ਈਵਨ ਬ੍ਰਿਟਿਸ਼ ਰੂਲ ਦੀ ਗੱਲ ਵੀ ਕਰੀਏ, ਭਾਰਤ ਦੇ ਕੰਟੈਕਸਟ 'ਚ ਹੀ ਕਰੀਏ, ਕਿਤੇ ਵੀ ਗੋਰਿਆਂ ਦੀ ਗਿਣਤੀ 30 ਤੋਂ 40 ਹਜ਼ਾਰ ਤੱਕ ਵੀ ਨਹੀਂ ਸੀ, ਮੈਂ ਰਫਲੀ 30 ਕਾਊਂਟ ਕਰਦਾ। ਲੇਕਿਨ ਕਿਵੇਂ ਜਦੋਂ ਉਹ ਆਏ ਨੇ 33 ਕਰੋੜ ਲੋਕਾਂ ਦੇ ਉੱਤੇ ਰਾਜ ਕੀਤਾ, ਕਿਵੇਂ ਉਹਨਾਂ ਨੇ ਸਾਰਾ ਸਿਸਟਮ ਬਣਾਇਆ ਹੋਇਆ ਸੀ। ਉਹ ਸਾਰੇ ਕੋਈ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਸਰ ਲੰਬੜਦਾਰ, ਇੱਧਰ ਉੱਧਰ, ਉਹ ਸਾਰਾ ਨੈਟਵਰਕ ਕੀ ਸੀ ਉਹਨਾਂ ਦਾ? ਸਾਰਾ ਸਪਾਈਂਗ ਦਾ ਨੈਟਵਰਕ, ਉਹੀ ਪੁਲਿਸ, ਉਹਨਾਂ ਤੋਂ ਹੀ ਮਾਰਕਟਾਈ ਆਪਣੇ ਲੋਕਾਂ ਦੀ ਕਰਾਣੀ, ਉਹਨਾਂ ਚੋਂ ਹੀ ਮੁਖਬਰ, ਉਹੀ ਸਾਰਾ ਸਿਸਟਮ, ਔਰ ਉਹ ਰਾਜ ਕਰ ਰਹੇ ਸੀ। ਔਰ ਇਸੇ ਤਰ੍ਹਾਂ ਜੇ ਪੋਲੀਟੀਕਲੀ ਅਸੀਂ ਦੇਖੀਏ, ਜੇ ਕਾਇਦੇ ਆਜ਼ਮ ਨੇ ਪਾਕਿਸਤਾਨ ਦਾ ਮੁਤਾਲਬਾ ਕੀਤਾ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਸਭ ਤੋਂ ਵੱਡੀ ਪਰਸਨੈਲਿਟੀ ਕਾਂਗਰਸ ਕਿਹਨੂੰ ਲਿਆ ਕੇ ਖੜਾ ਕਰਦੇ ਸੀ? ਮੌਲਾਨਾ ਅਬੁਲ ਕਲਾਮ ਆਜ਼ਾਦ। ਹਾਲਾਂਕਿ ਉਹ ਬਹੁਤ ਵੱਡਾ ਸਕਾਲਰ ਸੀ ਇਸਲਾਮਿਕ ਹਵਾਲੇ ਨਾਲ, ਮੇਬੀ ਉਹਦੀਆਂ ਆਪਣੀਆਂ ਕਨਵਿਕਸ਼ਨਸ ਵੀ ਹੋਣਗੀਆਂ, ਪਰ ਜਦੋਂ ਤੁਸੀਂ ਲੜਾਈ ਲੜ ਰਹੇ ਹੁੰਦੇ ਹੋ, ਕਾਇਦੇ ਆਜ਼ਮ ਉਹਨੂੰ ਗਾਂਧੀ ਸ਼ੋ ਬॉय ਕਹਿੰਦੇ ਸੀ ਜਾਂ ਕਾਂਗਰਸ ਸ਼ੋ ਬॉय, ਉਹਨਾਂ ਨੂੰ ਪੋਸਟਰ ਬॉय ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ। ਇੱਥੇ ਵੀ ਅਸੀਂ ਦੇਖਦੇ ਹਾਂ ਕਿ ਹੁਣ ਜਦੋਂ ਮੁਸਲਮਾਨਾਂ ਦੇ ਉੱਤੇ ਜੋ ਜ਼ੁਲਮ ਬੀਜੇਪੀ ਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਨੇ, ਜੋ ਜੰਮੂ ਕਸ਼ਮੀਰ 'ਚ ਕੀਤਾ, ਉਹਨਾਂ ਦਾ ਉਹ ਭੇਜਣਗੇ UN ਦੇ ਵਿੱਚ, ਜਿਹੜਾ ਉਹਨਾਂ ਦਾ ਰਿਪਰੈਜ਼ੈਂਟੇਟਿਵ ਹੈ, ਜਿਹੜਾ ਕੰਟਰੀ ਨੂੰ ਡਿਫੈਂਡ ਕਰ ਰਿਹਾ, ਉਹਦਾ ਮੁਸਲਮਾਨ ਹੁੰਦਾ। ਬਿਲਕੁਲ। ਇੱਕ ਜ਼ਮਾਨਾ ਸੀ ਆਬਿਦਾ ਹੁਸੈਨ ਪਾਕਿਸਤਾਨ ਦੀ ਐਂਬੈਸਡਰ ਸੀ ਇੱਥੇ ਵਾਸ਼ਿੰਗਟਨ 'ਚ, ਆਬਿਦ ਹੁਸੈਨ ਇੰਡੀਆ ਦਾ ਲਾਇਆ ਹੋਇਆ ਸੀ। ਔਰ ਇਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਤਾਂ ਕਿੰਨਾ। ਔਰ ਸਿੱਖਾਂ ਦੇ ਹਵਾਲੇ ਨਾਲ ਅਸੀਂ ਦੇਖੀਏ, ਜਦੋਂ ਦਰਬਾਰ ਸਾਹਿਬ ਤੇ ਫੌਜ ਚਾੜੀ ਹੈ ਇੰਦਰਾ ਗਾਂਧੀ ਨੇ, ਪ੍ਰੈਜ਼ੀਡੈਂਟ ਇੰਡੀਆ ਦਾ ਗਿਆਨੀ ਜ਼ੈਲ ਸਿੰਘ ਸੀ, ਜਿਨ੍ਹਾਂ ਨੂੰ ਮੌਕੇ ਤੇ ਲਿਆਂਦਾ। ਦਿਆਲ ਬਰਾੜ, ਉਹ ਸਿੱਖ ਨਾਵਾਂ ਵਾਲੇ ਸੀ, ਸਿੱਖ ਘਰਾਣਿਆਂ 'ਚੋਂ ਸੀ, ਜਿਹੜੇ ਫੌਜੀ ਅੱਗੇ ਕੰਟਰੋਲ ਜਨਰਲ ਵੈਦਿਆ ਦਾ ਸੀ ਜਾਂ ਜਨਰਲ ਸੁੰਦਰਜੀ ਸੀ। ਅਗਲੇ ਦਿਖਾਣ ਨੂੰ ਦੇਖੋ ਜੀ, ਇਹ ਲਾ ਐਂਡ ਆਰਡਰ ਪ੍ਰੋਬਲਮ ਹੈ। ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜੰਮੂ ਕਸ਼ਮੀਰ ਦੇ ਵਿੱਚ ਜੋ ਆਈਨੀ ਗੁੰਡਾਗਰਦੀ ਇਹਨਾਂ ਨੇ 5 ਅਗਸਤ 2019 ਨੂੰ ਕੀਤੀ, ਸਾਲ ਜਦੋਂ ਪੂਰਾ ਹੁੰਦਾ 5 ਅਗਸਤ 2020 ਦਾ, ਤੇ ਇੱਕ ਹੋਰ ਮੁਸਲਮਾਨਾਂ ਦੇ ਜ਼ਖਮਾਂ ਤੇ ਲੂਣ ਝਿੜਕਦੇ ਆ। ਬਾਬਰੀ ਮਸਜਿਦ ਜਿੱਥੇ ਢਾਈ ਗਈ, ਸੁਪਰੀਮ ਕੋਰਟ ਰਾਹੀਂ ਆਰਡਰ ਲੈ ਕੇ, ਉਹੀ ਦਿਨ ਚੁਣਿਆ ਗਿਆ ਜਦੋਂ ਕਿ ਉਹਨਾਂ ਨੇ ਉਸ ਉੱਥੇ ਮੰਦਿਰ ਦਾ ਫਾਊਂਡੇਸ਼ਨ ਸਟੋਨ ਰੱਖਿਆ। ਇਸ ਗੱਲ ਦਾ ਵੀ ਧਿਆਨ ਰਹੇ, ਕਿਉਂਕਿ ਸਿੱਖਾਂ ਨੂੰ ਵੀ ਕੋਈ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ। ਅਸੀਂ ਵੀ ਉਹ ਗੱਪ ਕਲਚਰ ਔਰ ਦੂਸਰੇ ਤੀਸਰੇ ਯਕੀਨ ਰੱਖਦੇ ਹਾਂ ਕਿ ਜਿਸ ਦਿਨ 9 ਨਵੰਬਰ 2019 ਨੂੰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ 72 ਸਾਲਾਂ ਤੋਂ ਸਿੱਖਾਂ ਦੀਆਂ ਦੁਆਵਾਂ ਜਿਹੜੀਆਂ ਸੀ ਉਸ ਦੀ ਪੂਰਤੀ ਉਹਨਾਂ ਰਾਹੀਂ ਕਰਨ ਵਾਲਾ ਤਾਂ ਰੱਬ ਹੈ ਕੀਤੀ, ਉਸ ਦਿਨ 9 ਨਵੰਬਰ ਦਾ ਦਿਨ ਸੀ। ਔਰ ਉਹੀ 9 ਨਵੰਬਰ ਹੁਣ ਇਹ ਜਾਣਦਿਆਂ ਹੋਇਆਂ ਕਿ ਕਿੰਨੀ ਜ਼ੋਰਦਾਰ ਗੁੱਡਵਿਲ ਹੈ, ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਦਿਲ ਜਿੱਤਣ ਦੀ ਲਾਈਨ ਹੈ। ਔਰ ਉਸੇ ਦਿਨ ਸੁਪਰੀਮ ਕੋਰਟ ਵੀਕਐਂਡ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਦੇ ਬੈਂਚ ਨੇ ਉਸ ਦਿਨ ਹੀਅਰਿੰਗ ਕਰਕੇ ਜਿਹੜਾ ਮੰਦਿਰ ਬਣਾਉਣ ਦਾ ਜਿਹੜਾ ਹੱਕ ਹੈ ਉਹ ਹਿੰਦੂਆਂ ਨੂੰ ਦੇਣ ਦਾ ਫੈਸਲਾ ਵੀ 9 ਨਵੰਬਰ 2019 ਨੂੰ ਕੀਤਾ ਗਿਆ। ਸੋ ਜਿਹੜੀ ਮੀਡੀਆ 'ਚ ਡਿਸਕਸ਼ਨ ਹੋ ਰਹੀ ਸੀ ਕਰਤਾਰਪੁਰ ਕੋਰੀਡੋਰ ਦੀ, ਬਹੁਤ ਘੱਟ ਸੀ,
कि जी देखो ये हिंदुओं का भव्य मंदिर वहाँ बनेगा। सो इस सारे कॉन्टेक्स्ट असी जे देखिए भी बेशक 15 महीने हो चुके ने कश्मीर दे विच इन्हां दी आईनी गुंडा हुण उत्थे ड्रामेबाजी कर रहे ने, डिस्ट्रिक्ट लैवल चोणां किवें ईवन हालां ये भी इन्हां दी खेड ही खेडदे ने, फारूक अब्दुल्ला होए जां महबूबा मुफ्ती होए, पर ईवन इन्हां नूं ये खौफ है कि भी ये भी जे धिरां आ जांदियां ने ਤੇ ਇਹ ਵਿੱਚ ਵਿਚਾਲੇ ਦੀ ਕਈ ਵਾਰੀ ਗੱਲ ਵੀ ਕਰਦੇ ਨੇ ਤੇ ਸਾਡੇ ਹਿੰਦੂਤਵਾ ਏਜੰਡੇ ਨੂੰ ਸੂਟ ਨਹੀਂ ਕਰਦਾ, ਉਹਨਾਂ ਨੂੰ ਘਰੋਂ ਹੀ ਨਹੀਂ ਨਿਕਲਣ ਦਿੱਤਾ ਗਿਆ, ਜਾਲੀ ਵੋਟਾਂ ਬਣਾਈਆਂ ਗਈਆਂ, ਉਸ ਕਿਸਮ ਦੇ ਜਾਲੀ ਲੋਕ, ਕੁਝ ਲਾਲਚ ਵਿੱਚ ਕੁਝ ਨੂੰ ਜ਼ਬਰਦਸਤੀ ਜਿਹੜਾ ਡਰਾ ਕੇ ਖੜਾ ਕੀਤਾ ਗਿਆ। ਔਰ ਇਹ ਦੱਸਣ ਦੇ ਲਈ ਕਿ ਜੀ ਦੇਖੋ ਹੁਣ ਜਿਵੇਂ ਕਿਸਾਨਾਂ ਬਾਰੇ ਕਿਹਾ ਜਾ ਰਿਹਾ ਜੀ ਇਹ ਤਾਂ ਕਾਨੂੰਨ ਭਲੇ ਤੇ ਇਹਨਾਂ ਨੂੰ ਹੀ ਨਹੀਂ ਪਤਾ ਹੈ, ਹੁਣ ਉਵੇਂ ਹੀ ਉਹਨਾਂ ਨੇ ਜਿਵੇਂ ਸਦਾਏ ਹੋਏ ਬਾਜ ਰਾਹੀਂ ਦੂਸਰਿਆਂ ਨੂੰ ਜਿਹੜਾ ਫੜਿਆ ਜਾਂਦਾ ਅਸਮਾਨੀ ਬਾਜਾਂ ਨੂੰ, ਇਹ ਸਿਧਾਏ ਹੋਏ ਮੁਸਲਮਾਨ ਨਾਵਾਂ ਵਾਲੇ ਚਿਹਰਿਆਂ ਵਾਲੇ ਜਿਨ੍ਹਾਂ ਚੋਂ ਕੁਛ ਨੇ ਇਹਨਾਂ ਦੀਆਂ ਕੁੜੀਆਂ ਨਾਲ ਹੀ ਵਿਆਹ ਕੀਤੇ ਹੋਏ ਨੇ, ਸਿਰਫ ਨਾਂ ਉਹਨਾਂ ਦਾ ਕਿਉਂਕਿ ਬਚਪਨ ਤੋਂ ਮੁਸਲਮਾਨ ਨਾ ਆਇਆ ਪਰ ਉਹ ਪੂਰੇ ਹਿੰਦੂਆਈਜ਼ਡ ਮੁਸਲਮਾਨ ਨੇ, ਉਹਨਾਂ ਦੇ ਚਿਹਰੇ ਵਰਤੇ ਜਾ ਰਹੇ ਨੇ ਕਸ਼ਮੀਰ ਦੇ ਵਿੱਚ। ਔਰ ਦੂਸਰੇ ਦੇਖੋ ਜੀ ਮੁਸਲਮਾਨ ਤੋਂ ਮੈਂ ਦੋ ਚਿਹਰੇ ਇਸ ਕਿਸਮ ਦੇ ਜਿਨ੍ਹਾਂ ਨਾਲ ਰਿਲੇਟਡ ਅੱਜ ਖਬਰਾਂ ਨੇ। ਸ਼ਾਹਨਵਾਜ਼ ਹੁਸੈਨ वो कह रहे हैं जम्मू कश्मीर च जाके मुस्लिम्स इन इंडिया सेफर दैन इन पाकिस्तान सेज शाहनवाज हुसैन, एंटाई नैशनल एलिमेंट्स मिसलीडिंग पीपल। जे हुण किसानां नूं कह रहे हैं जी गुमराह कर रही हैं जी, हुण एंटाई नैशनल कौन ने इहदी ज़बानी सुणो, उन्होंने कहंदा है मुस्लिम्स इन इंडिया आर सेफर दैन इन पाकिस्तान एंड पीपल ऑफ कश्मीर शुड नॉट फॉल फॉर फॉल्स क्लेम्स एंड ट्रैप्स, senior BJP leader said on Tuesday addressing party workers regarding district council development polls in Khrew in Avantipura and BKpura in Badgam। उन्हें कश्मीर वैली च खलो के मुसलमान चेहरे ये जेडे ट्रेटर रेंटा मुस्लिम ये कह रहे हैं गुमराह हो रहे हैं जी, ये तो बहुत भले च। फिर वो कह रहे हैं कि उन्होंने they also urged people to beware of people who say Indian Muslims are treated as second class citizens according to ਉਹ ਕਹਿੰਦਾ ਜੀ ਖਬਰਦਾਰ ਹੋ ਉਹਨਾਂ ਤੋਂ ਜਿਹੜੇ ਕਹਿੰਦੇ ਨੇ ਕਿ ਜੀ ਭਾਰਤ ਦੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ, ਕਿ there is equality among citizens and no difference between any religion, ਕੋਈ ਫਰਕ ਹੀ ਨਹੀਂ ਕਿਸੇ ਧਰਮ ਚ। there are some anti-national elements who are misleading people with false promises which will not work now। ਹੁਣ ਉਹਨਾਂ ਦੇ ਝੂਠੇ ਜਿਹੜੇ ਇਕਰਾਰ ਸੀ ਉਹ ਇੱਥੇ ਨਹੀਂ ਚੱਲਣਗੇ, ਉਹਨਾਂ ਦੇ ਵਾਅਦੇ। ਉਹਨਾਂ ਨੇ ਕਿਹਾ ਇੰਡੀਆ ਆਰ ਮੋਰ ਟੋਲਰੈਂਟ ਐਂਡ ਸੈਕੂਲਰ, ਬ੍ਰਦਰਹੁੱਡ ਵਿਦ ਹਿੰਦੂਜ਼ ਐਂਡ ਸਿੱਖਸ ਕੈਨ ਨਾਟ ਬੀ ਸੀਨ ਇਨ ਐਨੀ ਪਾਰਟ ਆਫ ਦਾ ਵਰਲਡ। ਉਹਨੇ ਕਿਹਾ ਜੀ ਇਹ ਜਿਹੜਾ ਹਿੰਦੂਆਂ ਤੇ ਸਿੱਖਾਂ 'ਚ ਬ੍ਰਦਰਹੁੱਡ ਹੈ, ਹਾਂ ਤੁਹਾਡੇ ਬ੍ਰਦਰਹੁੱਡ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ, ਤੁਸੀਂ ਇੱਕ ਸਾਡੀ ਪੂਰੀ ਨਸਲ ਮਾਰ ਦਿੱਤੀ। ਦੂਜੇ ਜਿਹੜੇ ਨੇ ਪਿਛਲੇ 3 ਹਫ਼ਤੇ ਤੋਂ ਉੱਥੇ ਠੰਡ ਦੇ ਵਿੱਚ ਫਰੀਜ਼ਿੰਗ ਟੈਂਪਰੇਚਰਸ ਦੇ ਵਿੱਚ ਜਿਹੜੇ ਨੇ ਉਹ ਨੇ, ਔਰ ਹੁਣ ਤੱਕ 13-14 ਮੌਤਾਂ ਹੋ ਚੁੱਕੀਆਂ ਕਿਸਾਨਾਂ ਦੀਆਂ। ਲੇਕਿਨ ਸ਼ਾਹਨਵਾਜ਼ ਹੁਸੈਨ ਜੇ ਝੂਠ ਹੀ ਬੋਲਣਾ ਹੈ ਤੇ ਕਿਸੇ ਦਾ ਜੇ ਤੁਸੀਂ ਰੈਂਟ ਕਿਸੇ ਦਾ ਉਹ ਪਹਾੜੇ ਦਾ ਟੱਟੂ ਹੀ ਬਣਨਾ ਹੈ, ਫਿਰ ਵਫਾਦਾਰੀ ਪੂਰੀ ਨਿਭਾਓ। ਔਰ ਨਾਲ ਦੀ ਨਾਲ ਫਿਰ ਕੱਲਾ ਇਹੀ ਨਹੀਂ, ਦੂਸਰਾ ਸੈयद ਜ਼ਫਰੁੱਲਾ ਇਹ ਕਹਿ ਰਿਹਾ ਬੀਜੇਪੀ ਰਾਜ ਸਭਾ ਮੈਂਬਰ, ਇਹ ਵੀ ਬੀਜੇਪੀ ਨੇ ਅਪਰ ਹਾਊਸ ਜਿਹਨੂੰ ਭੇਜਿਆ ਹੋਇਆ ਹੈ, ਸੈयद ਜ਼ਫਰੁਲ ਇਸਲਾਮ, ਲੱਖ ਲਾਹਨਤ ਹੈ ਇਹਦੇ, ਜਿਹਨੇ ਜਿਹੜਾ ਜ਼ਫਰ ਵੀ ਵਿਕਟਰੀ ਨੂੰ ਕਹਿੰਦੇ ਨੇ, ਇਸਲਾਮ ਦੇ ਨਾਲ ਆਪਣਾ ਨਾਂ ਜੋੜਿਆ। ਹੀ ਸੈਡ BJP is contesting DDC elections only for the development of Jammu and Kashmir and not manipulating common masses। ਕਿ ਜੀ ਅਸੀਂ ਤਾਂ ਲੋਕਾਂ ਦੇ ਭਲੇ ਲਈ ਲੜ ਰਹੇ ਹਾਂ, ਕੋਈ ਸਾਨੂੰ ਉਹਦੇ 'ਚ ਨਹੀਂ ਹੈ। We will empower local youth, there will be more job opportunities in future, Kashmir is seeing a change and will be upgraded with world class infrastructure। ਤੁਸੀਂ ਜੋ ਉਹਨਾਂ ਦੇ ਕੋਲ ਸੀ ਉਹਨਾਂ ਤੋਂ ਖੋਹ ਲਿਆ, ਉਹਨਾਂ ਦੀ ਕੀ ਮੰਦਹਾਲੀ ਕੀਤੀ ਹੋਈ ਹੈ, ਔਰ ਤੁਸੀਂ ਪ੍ਰੋਮਿਸ ਕਰ ਰਹੇ ਹੋ। ਉਹ ਇਹ ਹੈ ਜਦੋਂ ਤੁਸੀਂ ਇਹਨਾਂ ਦਾ ਕਰੈਕਟਰ ਦੇਖਦੇ ਹੋ। ਔਰ ਇਸ ਸਾਰੇ ਦੇ ਨਾਲ ਇਹ ਤਾਂ ਕਸ਼ਮੀਰ ਦੇ ਵਿੱਚ ਇਹ ਮੁਸਲਮਾਨ ਚਿਹਰਿਆਂ ਵਾਲੇ ਭੇਜੇ ਹੋਏ ਨੇ। ਔਰ ਇਧਰ ਜਿਹੜਾ ਤਰੁਣ ਚੁੱਗ ਹੈ, ਜਿਹੜਾ ਉਹਨਾਂ ਨੇ ਜਨਰਲ ਸੈਕਟਰੀ ਆ BJP ਦਾ, ਉਹ ਕਹਿ ਰਿਹਾ PM Modi's welfare schemes have given new hope to Jammu and Kashmir people। ਤਰੁਣ ਚੁੱਗ ਜੀ ਜਿਹੜੀਆਂ ਭਲਾਈ ਦੀਆਂ ਸਕੀਮਾਂ ਨੇ ਕਸ਼ਮੀਰ ਦੇ ਵਿੱਚ ਉਹਨਾਂ ਨੇ ਜਿਹੜਾ ਲੋਕਾਂ ਦੇ ਵਿੱਚ ਨਵੀਂ ਆਸ ਭਰੀ ਹੈ।
ਔਰ ਉਹਦੇ 'ਚ ਉਹਨੇ ਕਿਹਾ ਕਿ ਕ੍ਰਾਸ ਬਾਰਡਰ ਲਿੰਕਸ ਆਫ ਅਬਦੁੱਲਾ ਐਂਡ ਮੁਫਤੀ ਫੈਮਲੀਜ਼ ਡਿਡ ਨਾਟ ਲੈਟ ਦਾ ਪੀਪਲ ਆਫ ਜੰਮੂ ਐਂਡ ਕਸ਼ਮੀਰ ਡਿਵੈਲਪ ਐਜ਼ ਪੀਪਲ in rest of the country did in the past 70 years. People were deliberately kept deprived of basic amenities. ਹੁਣ ਉਹ ਕਹਿ ਰਿਹਾ ਜਿਨ੍ਹਾਂ ਨਾਲ 5 ਅਗਸਤ ਤੱਕ ਸਰਕਾਰ ਸੀ ਬਣਾਈ ਹੋਈ, ਮਹਿਬੂਬਾ ਮੁਫਤੀ ਚੀਫ ਮਿਨਿਸਟਰ, ਇਹਨਾਂ ਦਾ ਨਿਰਮਲ ਸਿੰਘ ਡਿਪਟੀ, ਉਹ ਕਹਿ ਰਿਹਾ ਜੀ ਇਹ ਗੁਆਂਢੀ ਦੇਸ਼ ਜਿਹੜਾ ਹੈ ਉਹਦੇ ਏਜੰਟੀ ਕਰਦੇ ਰਹੇ ਨੇ, ਔਰ ਅਸੀਂ ਪਹਿਲੀ ਵਾਰ ਜਿਹੜਾ ਉਹ ਕਾਂਗਰਸ ਪਾਰਟੀ ਵੀ ਫਰੈਂਡਲੀ ਮੈਚ ਖੇਲ ਰਹੀ ਸੀ। ਹੁਣ ਅਸੀਂ ਨਾਓ ਪ੍ਰਾਈਮ ਮਿਨਿਸਟਰ ਮੋਦੀਜ਼ ਡਿਵੈਲਪਮੈਂਟ ਪ੍ਰੋਗਰਾਮ have started getting fruits to common man in Jammu and Kashmir. So now a new era has dawned ਕਿ ਇੱਕ ਨਵਾਂ ਯੁੱਗ ਜਿਹੜਾ ਉਹ ਸ਼ੁਰੂ ਹੋ ਗਿਆ। ਸੋ ਇਹ ਨੇ ਜਿਹੜੇ ਪਹਾੜੇ ਦੇ ਟੱਟੂ, ਲੇਕਿਨ ਕਿਹਨਾਂ ਦੇ ਲਈ ਇਹ ਕੰਮ ਕਰ ਰਹੇ ਨੇ, ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਇਹ ਵੀ ਇੱਕ ਕਹਾਣੀ ਜਿਹੜੀ ਅਫਰੀਕਨ ਪ੍ਰੋਵਰਬ 'ਚੋਂ ਨਿਕਲਦੀ ਹੈ ਕਿ ਭਾਈ ਇੱਕ ਲੱਕੜਹਾਰਾ ਜਿਹੜਾ ਵੁੱਡ ਕਟਰ ਜੰਗਲ ਦੇ ਵਿੱਚ ਜਾਂਦਾ ਹੈ ਔਰ ਜੰਗਲ ਬੜਾ ਸੰਘਣਾ ਹੈ, ਔਰ ਦੇਖ ਕੇ ਕਹਿੰਦਾ ਵਾਹ ਇੱਥੇ ਤਾਂ ਹੁਣ ਮੇਰੀ ਕਈ ਮਹੀਨਿਆਂ ਦੀ ਰੋਟੀ ਹੈ, ਮੈਂ ਇਹਨਾਂ ਨੂੰ ਕੱਟਾਂਗਾ, ਦਰਖਤਾਂ ਨੂੰ ਲੱਕੜ ਵੇਚਾਂਗਾ। ਤੇ ਦਰਖਤ ਜਿਹੜੇ ਨੇ ਉਹ ਜ਼ੋਰ ਦੀ ਹੱਸਦੇ ਨੇ, ਉਹਨੂੰ ਕਹਿੰਦੇ ਨੇ ਕਿ ਵੀ ਨਹੀਂ ਸਾਡੇ 'ਚ ਇੰਨੀ ਏਕਾ ਹੈ ਆਪਸ ਦੇ ਵਿੱਚ ਕਿ ਤੂੰ ਨਹੀਂ ਕਰ ਸਕਦਾ। ਉਹ ਕਹਿੰਦਾ ਕੋਈ ਨਹੀਂ, ਕੱਲ ਨੂੰ ਦੇਖਿਓ। ਔਰ ਅਗਲੇ ਦਿਨ ਉਹ ਜਦੋਂ ਕੁਹਾੜੀ ਲੈ ਕੇ ਆਂਦਾ, ਸੋ ਜ਼ਾਹਰ ਹੈ ਕਿ ਕੁਹਾੜੀ ਦੇ ਵਿੱਚ ਦਸਤਾ ਤਾਂ ਲੱਕੜ ਦਾ ਹੀ ਹੁੰਦਾ, ਤੇ ਉਹਨਾਂ ਨੇ ਕਿਹਾ ਵੀ ਆਹ ਦੇਖ, ਤੇ ਉਹਨਾਂ ਨੇ ਕਿਹਾ ਫਿਰ ਇੱਕ ਇੱਕ ਕਰਕੇ ਉਹ ਦਰਖਤ ਕੱਟਦਾ, ਤੇ ਉਹ ਕਹਿੰਦੇ ਨੇ ਕਿ ਤੂੰ ਨਹੀਂ ਸੀ ਸਾਨੂੰ ਮਾਰ ਸਕਦਾ ਜੇ ਸਾਡਾ ਹੀ ਇੱਕ ਭਰਾ ਤੇਰੀ ਕੁਹਾੜੀ ਦਾ ਦਸਤਾ ਨਾ ਬਣਦਾ। ਸੋ ਜ਼ਾਹਰ ਹੈ ਮੈਸੇਜ ਤਾਂ ਇਹੀ ਹੁੰਦਾ ਹੈ ਕਿ ਵੀ ਜਦੋਂ ਆਪਣਿਆਂ ਚੋਂ ਵਿਕਦੇ ਨੇ, ਔਰ ਜਿਵੇਂ ਮੈਂ ਕਿਹਾ ਕਿ ਦੁਨੀਆ 'ਚ ਹਰ ਕੋਈ ਵਿਕਦਾ ਹੈ, ਔਰ ਇਹ ਵੀ ਇੱਕ ਸਿਆਣੇ ਬੰਦੇ ਦੀ ਕਈ ਗੱਲ ਹੈ ਕਿ ਦੁਨੀਆ 'ਚ ਹਰ ਇੱਕ ਦੀ ਕੀਮਤ ਹੈ, ਬਸ਼ਰਤੇ ਕਿ ਤੁਹਾਨੂੰ ਕੀਮਤ ਦਾ ਪਤਾ ਹੋਏ। ਜਿਹੜਾ ਵਿਕਣ ਤੋਂ ਇਨਕਾਰੀ ਹੈ ਉਹਦੇ ਸਿਰ ਦਾ ਮੁੱਲ ਰੱਖਿਆ ਜਾਂਦਾ ਹੈ। ਹੁਣ ਜੰਮੂ ਕਸ਼ਮੀਰ 'ਚ ਵੀ ਹਜ਼ਾਰਾਂ ਉਹ ਯੋਧੇ ਨੇ, ਬਹਾਦਰ, ਜੁਝਾਰੂ, ਖਾੜਕੂ, ਜਿਨ੍ਹਾਂ ਨੇ ਆਪਣੇ ਸਿਰ ਦਿੱਤੇ ਨੇ, ਅੱਜ ਵੀ ਖੜੇ ਨੇ ਪੰਜਾਬ ਦੇ ਵਿੱਚ। ਇਹਦੇ ਬਾਵਜੂਦ ਕਿ ਰੈਂਟਾ ਸਿੱਖ ਹੋ, ਅਮਰਿੰਦਰ ਹੋਏ, ਪ੍ਰਕਾਸ਼ ਬਾਦਲ ਹੋਏ, ਔਰ ਹੋਰ ਇਹਨਾਂ ਦੀ ਨਸਲ ਦੇ ਹੋਣ, ਉਹ ਵੀ ਨੇ, ਪਰ 1.5 ਲੱਖ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ। ਔਰ ਜਿਵੇਂ ਇੱਕ ਸੱਜਣ ਇੱਕ ਵਾਰ ਕਹਿਣ ਲੱਗੇ ਕਿ ਜੀ ਸਿੱਖਾਂ 'ਚ ਵੀ ਗਦਾਰ ਬੜੇ ਨੇ, ਮੈਂ ਕਿਹਾ ਜੀ ਸਿੱਖਾਂ 'ਚ ਸਰਦਾਰ ਵੀ ਬੜੇ ਨੇ। ਜੇ ਸਰਦਾਰ ਨਾ ਹੋਣ ਤੇ ਗਦਾਰਾਂ ਨੂੰ ਕੌਣ ਪੁੱਛੇ। ਸੋ ਜੇ ਗਦਾਰ ਨਜ਼ਰ ਆਉਂਦੇ ਨੇ ਤਾਂ ਫਿਰ ਇਹ ਵੀ ਦੇਖ ਲਓ ਕਿ ਭਾਈ ਇਹਨਾਂ ਦੀ ਲੋੜ ਹੀ ਇਸ ਲਈ ਇਹ ਖਰੀਦੇ ਜਾਂਦੇ ਨੇ ਕਿਉਂਕਿ ਸਿਰਦਾਰਾਂ ਦੀ ਫਸਲ ਵੀ ਹੈ, ਸਿਰ ਦੇਣ ਵਾਲਿਆਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲ ਕਰ ਲਈਏ ਬਾਦਲ ਅਕਾਲੀ ਦਲ ਦੀ ਕਿ ਕਿਸ ਤਰ੍ਹਾਂ ਉਹ ਬੀਜੇਪੀ ਨਾਲ ਤਲਾਕ ਲੈਣ ਦੀਆਂ ਜਿਹੜੀਆਂ ਨੇ ਉਹ ਗੱਲਾਂ ਕਰ ਰਹੇ ਨੇ। ਸੋ ਵਿਊਅਰਸ, ਬਾਦਲ ਅਕਾਲੀ ਦਲ ਪਿਛਲੀਆਂ ਕਈ ਦਹਾਈਆਂ ਤੋਂ ਬੀਜੇਪੀ ਦੀ ਕਠਪੁਤਲੀ ਜਿਹੜਾ ਉਹ ਬਣਿਆ ਰਿਹਾ। ਸੋ ਪ੍ਰਕਾਸ਼ ਸਿੰਘ ਬਾਦਲ ਤਾਂ ਬੀਜੇਪੀ ਨਾਲ ਰਿਸ਼ਤੇ ਨੂੰ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਉਹ ਦੱਸਦੇ ਰਹੇ ਨੇ। ਸੋ ਹੁਣ ਜਦੋਂ ਹਕੂਮਤ ਦਾ ਨਸ਼ਾ ਚੱਕਣਾ ਸ਼ੁਰੂ ਹੋਇਆ ਹੈ ਤਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਬੀਜੇਪੀ ਦੀ ਅਸਲੀਅਤ ਬਿਆਨਣ ਲੱਗੇ ਹਨ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਬੀਜੇਪੀ ਅਸਲ ਵਿੱਚ ਟੁਕੜੇ ਟੁਕੜੇ ਗੈਂਗ ਹੈ ਜਿਹੜੀ ਸਮਾਜ ਵਿੱਚ ਫਿਰਕਾ ਦਰਾਨਾ ਨਫ਼ਰਤ ਜਿਹੜੀ ਹੈ ਫੈਲਾ ਰਹੀ ਹੈ ਔਰ ਦੇਸ਼ ਨੂੰ ਵੰਡ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਫਿਲਮੀ ਦੁਨੀਆ ਦੀ ਇੱਕ ਗੀਤਕਾਰੀ ਦੇ ਬੋਲ ਮੇਰੇ ਮਨ ਤੇ ਆ ਰਹੇ ਨੇ, ਸਭ ਕੁਛ ਗਵਾ ਕੇ ਹੋਸ਼ ਮੇ ਆਏ ਤੋ ਕਿਆ ਕੀਆ। ਕਿ ਜਦੋਂ ਸਾਰਾ ਰੁੜ ਗਿਆ ਜੀ ਫਿਰ ਤੁਹਾਨੂੰ ਹੋਸ਼ ਆਈ ਕਿ ਬਈ ਇਹ ਕੀ ਸੀ। ਹੁਣ ਇਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਦਾ ਪਿਓ, ਜਿਹਨੇ ਇਹਨਾਂ ਦੇ ਨਾਲ ਆੜੀ ਲਾਈ। ਜੀ ਆੜੀ ਕੀ ਲਾਈ? ਸਿੱਖ ਕੌਮ ਹੀ ਸਰੈਂਡਰ ਕਰ ਦਿੱਤੀ ਔਰ ਇਹਨਾਂ ਦੀ ਇੱਕ ਐਕਸਟੈਂਸ਼ਨ ਬਣਾ ਦਿੱਤੀ। ਲਗਭਗ ਅੱਧੀ ਸਦੀ ਤੋਂ ਇਨ ਜਨਰਲ ਔਰ ਪਿਛਲੇ 30 ਸਾਲ ਤੋਂ ਇਨ ਪਾਰਟਿਕੂਲਰ, ਔਰ ਲਫ਼ਜ਼ ਹਿੰਦੂਆਂ ਨਾਲ ਸਾਂਝਾਂ ਦੇ ਵੇਲੇ ਅਕਾਲੀ ਲੀਡਰਸ਼ਿਪ ਮਾਸਟਰ ਤਾਰਾ ਸਿੰਘ ਦੇ ਜ਼ਮਾਨੇ ਤੋਂ ਤਾਂ ਇਹ ਲਫ਼ਜ਼ ਇਸਤੇਮਾਲ ਕਰਦੀ ਸੀ ਕਿ ਜੀ ਇਹਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ। ਜੀ ਹੁਣ 9 ਮਾਸ ਦਾ ਰਿਸ਼ਤਾ ਤੁਸੀਂ ਦੇਖ ਲਓ ਵੀ ਇਹਨਾਂ ਨੂੰ ਹੋਰ ਕੋਈ ਰਿਸ਼ਤਾ ਕੋਈ ਬਰਾਬਰੀ ਦਾ ਨਜ਼ਰ ਨਹੀਂ ਆਇਆ। ਇਹ 9 ਮਾਸ ਦਾ ਰਿਸ਼ਤਾ ਹੈ। ਲੇਕਿਨ ਜਦੋਂ ਸਿੱਖ ਨੌਜਵਾਨਾਂ ਨੂੰ ਟਾਰਚਰ ਖੈਮਿਆਂ 'ਚ ਰੱਖ ਕੇ, ਇੰਟਰੋਗੇਸ਼ਨ ਸੈਂਟਰਾਂ 'ਚ ਰੱਖ ਕੇ ਜਮੂਰਾਂ ਦੇ ਨਾਲ ਉਹਨਾਂ ਦੇ 9 ਪੁੱਟੇ ਗਏ ਤੇ ਸਿੱਖ ਕੌਮ ਨੂੰ ਸਮਝ ਆਈ ਕਿ ਭਾਈ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ ਅਲਟੀਮੇਟਲੀ ਉਹ 9 ਨੂੰ ਉਵੇਂ ਹੀ ਜਿਹੜਾ ਅਨਨੀਡਡ ਸਮਝ ਕੇ ਵੈਸੇ ਵੀ ਸੁੱਟ ਦਿੰਦੇ ਨੇ ਔਰ ਜੇ ਉਹਨਾਂ ਨੂੰ ਟਾਰਚਰ ਕਰਕੇ ਵੀ ਸੁੱਟਣੇ ਪੈਣ ਤਾਂ ਉਹ ਸੁੱਟ ਦਿੰਦੇ ਨੇ। ਬਿਲਕੁਲ। ਫਿਰ ਜਦੋਂ ਤੱਕ ਦੂਸਰਾ ਦੌਰ ਸ਼ੁਰੂ ਹੁੰਦਾ ਹੈ ਇਹਨਾਂ ਦਾ, ਬਾਦਲ ਦਾ ਪਾਵਰ ਦਾ, 1995 ਤੋਂ ਬਾਅਦ ਫਿਰ ਇਹਨੇ ਇੱਕ ਨਵਾਂ ਫਰੇਜ਼ ਇਸਤੇਮਾਲ ਸ਼ੁਰੂ ਕੀਤਾ, ਉਹ ਮਾਸਟਰ ਤਾਰਾ ਸਿੰਘ ਬਰਾਂਡ ਤੋਂ ਵੀ ਅੱਗੇ, ਕਿ ਬੀਜੇਪੀ ਨਾਲ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ। ਹੁਣ ਉਦੋਂ ਵੀ ਇਹ ਪੁੱਛਿਆ ਗਿਆ ਕਿ ਭਾਈ ਇਹ ਪਤਨੀ ਕੌਣ ਹੈ ਤੇ ਇਹ ਕਿਹੜੇ ਰਿਸ਼ਤੇ ਦੀ ਇਹ ਗੱਲ ਕਰ ਰਿਹਾ। ਪਰ ਇਸ ਰਿਸ਼ਤੇ ਦੇ ਨਾਂ ਥੱਲੇ ਜਿਵੇਂ ਅਸੀਂ ਪਿਛਲੇ ਸੈਗਮੈਂਟਸ ਦੇਖਿਆ ਕਿ 2003-04 ਤੋਂ ਗੁਜਰਾਤ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਸੀ, ਇਹੀ ਬਾਦਲ ਉੱਥੇ ਸੀ। 1999 ਦੇ 300 ਸਾਲਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ RSS ਦੀ ਟੁਕੜੀ ਨੂੰ ਸੱਦ ਕੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਵੱਡਾ ਨਗਰ ਕੀਰਤਨ ਸੀ ਉਹਦੇ 'ਚ ਪਾਰਟਿਸਿਪੇਸ਼ਨ ਕਰਵਾਈ ਗਈ। ਇਹਦੇ ਹੀ ਬਾਦਲ 5 ਵਾਰ ਪੰਜਾਬ ਦਾ ਚੀਫ ਮਿਨਿਸਟਰ ਰਿਹਾ ਔਰ ਇਸ ਦੌਰ ਦੇ ਵਿੱਚ ਹੀ RSS ਨੇ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਆਪਣੀਆਂ ਬ੍ਰਾਂਚਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਖੋਲੀਆਂ। ਇਸੇ ਦੌਰ ਦੇ ਵਿੱਚ ਸਿੱਖਾਂ ਦੇ ਮੁੰਡੇ ਹੀ ਕੋਈ ਜਿਹੜੇ ਅਨਇੰਪਲੋਇਡ ਸੀ, ਕੋਈ ਅਦਰਵਾਈਜ਼ ਵਲਨਰੇਬਲ ਸੀ, ਉਹਨਾਂ ਨੂੰ ਲਿਆ ਕੇ ਵਿੱਚ ਵਾੜ ਕੇ ਉਹਨਾਂ ਹਿਸਟਰੀ ਦਾ ਕੀ ਕੀਤਾ, ਕਿਵੇਂ ਜਿਹੜਾ ਸਿੱਖ ਗੁਰੂ ਸਾਹਿਬਾਨ ਬਾਰੇ ਡਿਸਟੋਰਟਡ, ਇਹ ਸਭ ਇਹਨਾਂ ਦੇ ਨੱਕ ਥੱਲੇ ਹੁੰਦਾ ਰਿਹਾ। ਕਿਵੇਂ ਸਿੱਖ ਪਛਾਣ ਦਾ ਵੱਖਰਾ ਕੈਲੰਡਰ, ਨਾਨਕਸ਼ਾਹੀ ਕੈਲੰਡਰ 2003 'ਚ ਜਿਹਨੂੰ ਲਾਗੂ ਕੀਤਾ ਗਿਆ ਸੀ ਜਦੋਂ ਇਹ ਆਊਟ ਆਫ ਪਾਵਰ ਸਨ ਬਾਦਲ ਐਂਡ ਕੰਪਨੀ, ਔਰ ਬਾਅਦ ਦੇ ਵਿੱਚ ਕਿਵੇਂ ਸੋਧਾਂ ਦੇ ਨਾਂ ਥੱਲੇ RSS ਦੇ ਮੋਹਨ ਭਾਗਵਤ ਔਰ ਸੁਦਰਸ਼ਨ ਪਹਿਲਾਂ ਸੀ ਉਹਦੇ ਥੱਲੇ ਉਹਨੂੰ ਫਿਰ ਹਿੰਦੂ ਕੈਲੰਡਰ ਬਣਾ ਦਿੱਤਾ ਗਿਆ। ਔਰ ਇਹ ਸਾਰਾ ਪਾਰਟ ਚੱਲਦਾ ਰਿਹਾ ਇਸ 2020 ਦੇ ਕੁਝ ਮਹੀਨੇ, 2-3 ਮਹੀਨੇ ਪਹਿਲਾਂ ਤੱਕ ਵੀ। ਹੁਣ 7-8 ਮਹੀਨੇ ਪਹਿਲਾਂ ਆਰਡੀਨੈਂਸ ਆਏ ਤਿੰਨੋਂ ਖੇਤੀਬਾੜੀ ਨਾਲ ਸੰਬੰਧਿਤ। ਹਰਸਿਮਰਤ ਕੌਰ ਬਾਦਲ ਅਚਾਰ ਤੇ ਚਟਣੀ ਮੰਤਰੀ, ਸੁਖਬੀਰ ਬਾਦਲ ਉਹਦਾ ਘਰ ਵਾਲਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ, ਮੈਂਬਰ ਪਾਰਲੀਮੈਂਟ, ਦੋਵੇਂ ਪਤੀ ਪਤਨੀ ਨੇ ਮੈਂਬਰ ਪਾਰਲੀਮੈਂਟ ਦੇ ਵਿੱਚ, ਅੱਖਾਂ ਬੰਦ। ਆਰਟੀਕਲ 370 ਜਦੋਂ ਖਤਮ ਕੀਤਾ ਗਿਆ 5 ਅਗਸਤ 2019 ਨੂੰ, ਇਹ ਚੁੱਪ, ਇਹਨਾਂ ਦੀ ਵੋਟ ਉਹਨਾਂ ਦੇ ਨਾਲ। CA ਦੇ ਖਿਲਾਫ ਸਟਰਗਲ ਦੇ ਵੇਲੇ ਇਹਨਾਂ ਦੀ ਵੋਟ ਉਹਨਾਂ ਦੇ ਨਾਲ। ਹੁਣ ਜਦੋਂ ਕਿ ਇਹਨਾਂ ਨੂੰ ਨਜ਼ਰ ਆ ਗਿਆ ਹੈ ਔਰ ਖਾਸ ਤੌਰ ਤੇ ਪਿਛਲੀਆਂ ਚੋਣਾਂ ਨੇ ਜਦੋਂ ਅਕਾਲੀ ਦਲ ਨੂੰ ਚੁੱਕ ਕੇ ਨੰਬਰ 3 ਪਾਰਟੀ ਬਣਾ ਦਿੱਤਾ ਹੈ, ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਆਪੋਜੀਸ਼ਨ ਲੀਡਰ ਬਣੀ, ਤੇ ਇਹਨਾਂ ਨੂੰ ਲੱਗਾ ਵੀ ਅਸੀਂ ਤਾਂ ਇਹਨਾਂ ਨੂੰ ਰਿਝਾਂਦੇ ਆਪਣੇ
ਪੈਸੇ ਬਚਾਉਂਦੇ ਬਚਾਉਂਦੇ ਅਸੀਂ ਤਾਂ ਸਿੱਖਾਂ ਦੀ ਮੇਨ ਸਟਰੀਮ ਚੋਂ ਪਾਸੇ ਹੋ ਗਏ, ਜੀ ਸਾਨੂੰ ਤਾਂ ਡਿਫੀਟ ਕਰਤਾ ਹੈ। ਬਿਲਕੁਲ। ਫਿਰ ਇਹਨਾਂ ਨੇ ਹੌਲੀ 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 ਸ਼ੁਰੂ ਕੀਤਾ ਸਿੱਖ ਏਜੰਡੇ ਦੀ, ਆਪ ਤਾਂ ਨਹੀਂ ਹੋਇਆ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜਿਹਨੂੰ ਬਣਾਇਆ ਉਹਨਾਂ ਨੇ ਐਕਟਿੰਗ, ਜਿਹੜੇ ਨੂੰ ਐਕਟਿੰਗ ਲਾਉਂਦੇ ਨੇ ਐਕਟਿੰਗ ਹੀ ਕਰਦਾ, ਵੈਸੇ ਕਈ ਐਕਟਿੰਗ ਲਈ ਨੇ। ਉਹਨਾਂ ਤੋਂ ਫਿਰ ਕਰਤਾਰਪੁਰ ਕੋਰੀਡੋਰ ਦੇ ਮੌਕੇ ਤੇ ਦੂਜੇ ਤੀਜੇ ਸਾਨੂੰ ਵੀ ਬਾਹਰ ਚੰਗਾ ਲੱਗਦਾ ਸੀ। ਈਵਨ ਮੰਦਰ ਜਦੋਂ ਇਹਨਾਂ ਨੇ 5 ਅਗਸਤ ਨੂੰ ਕੀਤਾ, ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਿਆ ਗਿਆ ਸੀ, ਅਯੁੱਧਿਆ ਨਹੀਂ ਗਿਆ। ਸੋ ਉਹਨਾਂ ਨੇ ਦੇਖਿਆ ਕਿ ਵੀ ਇਹ ਆਪਣੀ ਹੁਣ ਜੇ ਬੈਕ ਟੂ ਪੰਥ ਆਣਾ ਹੈ ਤੇ ਇਹ ਐਕਟਿੰਗ ਦੇ ਰਾਹੀਂ, ਐਕਟਿੰਗ ਜਥੇਦਾਰ ਰਾਹੀਂ ਆਪਣੀ ਪੋਲਿਟਿਕਸ ਕਰੋ। ਲੇਕਿਨ ਕਿਸਾਨਾਂ ਦਾ ਗੁੱਸਾ ਇੰਨਾ ਪ੍ਰਚੰਡ ਹੋ ਗਿਆ 3 ਮਹੀਨੇ ਪਹਿਲਾਂ ਤੱਕ, ਜਦੋਂ ਇਹਨਾਂ ਦੇ ਘਰਾਂ ਦੇ ਬਾਹਰ ਵੀ ਜਾ ਕੇ ਬਹਿ ਗਏ। ਪਹਿਲਾਂ ਤਾਂ ਇਹਨਾਂ ਨੂੰ ਨਾ ਆਰਡੀਨੈਂਸਾਂ ਨਾਲ ਪ੍ਰੋਬਲਮ ਸੀ, ਨਾ ਜਦੋਂ ਹੋਇਆ ਉਦੋਂ ਸੀ। ਫਿਰ ਇਹਨਾਂ ਨੂੰ ਲੱਗਾ ਵੀ ਇਹ ਤਾਂ ਕੁੱਟਣਗੇ ਹੁਣ ਲੋਕ, ਔਰ ਇੱਕਦਮ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ। ਹਾਲਾਂਕਿ ਉਸ ਤੋਂ ਹਫ਼ਤਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਇੱਕ ਲਿਖਤੀ ਬਿਆਨ ਪੜ੍ਹ ਰਿਹਾ ਹੈ ਟੀਵੀ ਦੇ ਸਾਹਮਣੇ ਬੈਠ ਕੇ ਕਿ ਇਹ ਜਿਹੜੇ ਕਾਨੂੰਨ ਨੇ ਕਿੰਨੇ ਫਾਇਦੇ 'ਚ ਨੇ ਕਿਸਾਨਾਂ ਦੇ, ਔਰ ਉਹ ਸਾਰਾ ਹੋ ਗਿਆ। ਔਰ ਜਦੋਂ ਉਹਨੇ ਰਿਜ਼ਾਈਨ ਕੀਤਾ ਤੇ ਬੀਜੇਪੀ ਨੇ ਵੀ ਸ਼ੁਕਰ ਮਨਾ, ਕਿਉਂਕਿ ਉਹਨਾਂ ਦੀ ਆਪਣੀ ਨੀਤੀ ਜਿਹੜੀ ਹੈ, ਜੋ ਹਾਲ ਉਹਨਾਂ ਨੇ ਰੀਜਨਲ ਪਾਰਟੀਆਂ ਦਾ ਕੀਤਾ ਥਾਂ ਥਾਂ, ਸ਼ਿਵ ਸੈਨਾ ਦਾ ਕਰਨ ਲੱਗੇ ਸੀ। ਸ਼ਿਵ ਸੈਨਾ ਨੂੰ ਸਮਝ ਆ ਗਈ, ਮੈਂ ਉਹਨਾਂ ਦੇ ਬਾਹਰ ਕਿੱਕ ਕਰਕੇ ਉਹਨਾਂ ਨੇ ਐਨਸੀਪੀ ਕਾਂਗਰਸ ਨਾਲ ਕਰਕੇ ਹਕੂਮਤ ਬਣਾ ਲਈ। ਨਤੀਸ਼ ਕੁਮਾਰ ਆਲਮੋਸਟ ਨੰਬਰ 2 ਤੇ ਲੈ ਆਂਦਾ, ਹੁਣ ਸੀਟਾਂ ਬੀਜੇਪੀ ਕੋਲ ਜ਼ਿਆਦਾ ਨੇ, ਅਗਲੇ 'ਚ ਉਹਨੂੰ ਜਿਹੜਾ ਆਊਟ ਆਫ ਦਾ ਪੈਵਿਲੀਅਨ ਹੋਣਾ ਉਹਨੇ। ਅਕਾਲੀਆਂ ਨਾਲ ਵੀ ਉਹਨਾਂ ਨੂੰ ਲੱਗਿਆ ਵੀ ਹੁਣ ਤੁਸੀਂ ਪਾਸੇ ਹੋਵੋ, ਅਸੀਂ ਆਲਰੇਡੀ ਸਿੱਖਾਂ 'ਚ ਘੁਸਪੈਠ ਕਰ ਲਈ ਆ, ਅਸੀਂ ਕੋਈ ਢੀਂਡਸਾ ਖੜਾ ਕਰਤਾ, ਕੋਈ ਬ੍ਰਹਮਪੁਰਾ ਕਰਤਾ, ਕੋਈ ਹੋਰ ਇਹਨਾਂ ਨੇ ਅਜੇ ਰੱਖੇ ਹੋਣੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਵੇਲੇ ਸਿਰ ਬਾਹਰ ਕੱਢਣਾ ਜਿਹੜਾ। ਹੁਣ ਉਸ ਸਾਰੇ ਦੇ ਵਿੱਚ ਅੱਜ ਕੱਲ, ਕਿਉਂਕਿ ਹੁਣ ਗੱਲ ਤਾਂ ਇਹੀ ਹੈ ਕਿ ਵੀ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਵੀ ਜਿਨ੍ਹਾਂ ਦੇ ਜਾ ਕੇ ਜੁੱਤੀਆਂ ਚੱਟਦੇ ਸੀ ਉਹਨਾਂ ਨੇ ਵੀ ਕਿਹਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਹਰ ਟ੍ਰੇਟਰ ਨੂੰ ਦੁਨੀਆ 'ਚ ਟ੍ਰੇਟਰਸ ਦੇ ਨਾਲ ਕੀ ਹੁੰਦਾ ਹੈ ਇਹ ਯਾਦ ਰਹਿਣਾ ਚਾਹੀਦਾ ਬਿਲਕੁਲ ਉਹਨਾਂ ਨੂੰ। ਔਰ ਜਿਹੜੇ ਜ਼ਬਰ ਕਰ ਰਹੇ ਹੁੰਦੇ ਨੇ ਉਹਨਾਂ ਦੇ ਦਿਲਾਂ 'ਚ ਵੀ ਜਿਹੜਾ ਉਸ ਜ਼ਬਰ ਦੇ ਖਿਲਾਫ ਸੱਚਾਈ ਨਾਲ ਲੜ ਰਿਹਾ ਹੁੰਦਾ, ਕਿਤੇ ਨਾ ਕਿਤੇ ਉਹਦਾ ਰਿਕਾਰਡ ਉਹਨਾਂ ਨੇ ਇੱਜ਼ਤ ਨਾਲ ਕੀਤਾ ਹੁੰਦਾ। ਜਿਵੇਂ ਸਭਰਾਵਾਂ ਦੀ ਜੰਗ 'ਚ ਹੁਣ ਇੱਕ ਪਾਸੇ ਤਾਂ ਅਸੀਂ ਲਾਲ ਸਿੰਘ ਤੇਜ ਸਿੰਘ ਦੀ ਗਦਾਰੀ ਦੇਖਦੇ ਹਾਂ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਸਭਰਾਵਾਂ 'ਚ ਬੁੱਢਾ ਬੰਦਾ, ਚਿੱਟੀ ਘੋੜੀ ਤੇ ਚਿੱਟੇ ਕੱਪੜੇ, ਚਿੱਟਾ ਦਾੜਾ, ਚਿੱਟੀ ਦਸਤਾਰ, ਕਿਵੇਂ ਉਹ ਲੜ ਕੇ ਸ਼ਹੀਦ ਹੋਇਆ ਅਖੀਰ ਤੱਕ, ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਟ੍ਰਿਬਿਊਟ ਦਿੱਤੀ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਸ਼ਾਮ ਸਿੰਘ ਅਟਾਰੀ ਦੀ ਬਹਾਦਰੀ ਦੀ ਗਾਥਾ ਕੱਲੇ ਹਰ ਸਿੱਖ ਜਾਂ ਹਰ ਪੰਜਾਬੀ ਦੀ ਜ਼ਬਾਨ ਤੇ ਹੀ ਨਹੀਂ ਸੀ, ਈਵਨ ਅੰਗਰੇਜ਼ ਉਹਨਾਂ ਨੇ ਇੰਨਾ ਕੁ ਭਾਵੇਂ ਜਿੱਤੇ ਜੰਗ ਦਾ ਮੈਦਾਨ। ਔਰ ਸਾਡੇ ਇੱਕ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਜਦੋਂ ਵੀ ਅੰਗਰੇਜ਼ੀ ਫੌਜ ਦੀ ਵੱਡੀ ਟੁਕੜੀ ਅਟਾਰੀ, ਕਿਉਂਕਿ ਅਟਾਰੀ ਅੰਮ੍ਰਿਤਸਰ ਤੋਂ 12-14 ਕਿਲੋਮੀਟਰ ਹੈ ਔਰ ਲਾਹੌਰ ਬਾਰਡਰ ਵੱਲ ਜਾਣ ਲਈ ਅਟਾਰੀ ਲਾਸਟ ਹੈ, ਫਿਰ ਵਾਘਾ ਹੈ, ਕਿ ਉਹਨਾਂ ਦੀ ਜਦੋਂ ਉੱਥੋਂ ਲੰਘਦੀ ਸੀ ਉਹਨਾਂ ਦੀ ਕੋਈ ਵੱਡੀ ਜਿਹੜੀ ਹੈ ਉਹ ਟੁਕੜੀ, ਤੇ ਉਹਨੂੰ ਤੋਪ ਦੀ ਸਲਾਮੀ ਦਿੰਦੇ ਸੀ ਅਟਾਰੀ ਕਿ ਬਈ ਇਹ ਜਰਨੈਲ ਸੀ ਸੱਚਮੁੱਚ। ਤੇ ਗਦਾਰਾਂ ਦਾ ਕੀ ਹਾਲ ਹੁੰਦਾ ਉਹ ਤੁਸੀਂ ਦੁਨੀਆ ਦੀ ਹਿਸਟਰੀ ਦੇਖ ਲਓ, ਉਹਨਾਂ ਨੂੰ ਵੀ ਪਤਾ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਵਰਤਿਆ ਹੁੰਦਾ ਵੀ ਇਹ ਜਿਹੜੇ ਆਪਣੀ ਕੌਮ ਦਾ ਨਹੀਂ ਬਣੇ, ਇਹਨਾਂ ਨੇ ਸਾਡਾ ਕੀ ਸਵਾਰਨਾ। ਸੋ ਉਹਨਾਂ ਨੂੰ ਉਹ ਵੀ ਡੰਪ ਕਰਦੇ ਨੇ। ਔਰ ਅੱਜ ਜਦੋਂ ਮੈਂ ਇਹਦੀ ਸੁਖਬੀਰ ਬਾਦਲ ਦੀ ਇਹ ਸਟੇਟਮੈਂਟ ਦੇਖੀ ਔਰ ਹੈਡਲਾਈਨ ਲਾਈ ਹੋਈ ਹੈ ਟ੍ਰਿਬਿਊਨ ਨੇ ਵੀ, ਸੁਖਬੀਰ ਬਾਦਲ ਟਰਮਸ ਬੀਜੇਪੀ ਐਜ਼ ਰੀਅਲ ਟੁਕੜੇ ਟੁਕੜੇ ਗੈਂਗ, they are pushing patriotic Punjab into communal flames। ਚਲੋ ਤੁਹਾਨੂੰ ਸਮਝ ਆਈ ਕਿ ਵੀ ਇਹ ਟੁਕੜੇ ਟੁਕੜੇ ਗੈਂਗ ਹੈ। ਔਰ ਐਗਜ਼ੈਕਟ ਉਹਦੇ ਲਫ਼ਜ਼ ਨੇ ਜਿਹੜਾ ਉਹਨੇ ਟਵੀਟ ਵੀ ਕੀਤੇ ਨੇ, ਬੀਜੇਪੀ ਇਜ਼ ਦਾ ਰੀਅਲ ਟੁਕੜੇ ਟੁਕੜੇ ਗੈਂਗ ਇਨ ਦਾ ਕੰਟਰੀ, ਕਿ ਦੇਸ਼ ਦੇ ਵਿੱਚ ਜੇ ਕੋਈ ਟੁਕੜੇ ਟੁਕੜੇ ਗੈਂਗ ਹੈ ਤਾਂ ਬੀਜੇਪੀ ਹੈ। ਇਟ ਹੈਜ਼ ਸਮੈਸ਼ਡ ਨੈਸ਼ਨਲ ਯੂਨਿਟੀ ਟੂ ਪੀਸਿਸ, shamelessly inciting Hindus against Muslims, and now desperate setting peace-loving Punjabi Hindus against their Sikh brethren, especially farmers. They are pushing patriotic Punjab into communal flames। ਹੁਣ ਇਸ ਜਿਹੜਾ ਟੁਚੇ ਨੂੰ ਇਹ ਭੁੱਲ ਗਿਆ ਕਿ ਇਹ ਤੇ ਇਹਦੀ ਘਰ ਵਾਲੀ ਹਰਸਿਮਰਤ ਕੌਰ ਬਾਦਲ
ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵੇਲੇ ਸਭ ਤੋਂ ਜ਼ਿਆਦਾ ਭੌਂਕਣ ਵਾਲਿਆਂ ਸੀ, ਅਮਰਿੰਦਰ ਨੂੰ ਵੀ ਪਿੱਛੇ ਛੱਡ ਰਹੇ ਸੀ, ਅਮਰਿੰਦਰ ਇਹਨਾਂ ਨੂੰ ਪਿੱਛੇ ਛੱਡ ਰਿਹਾ ਸੀ ਅੱਛਾ ਕਿ ਜੀ ISI ਗੇਮ, ਇਹ ਫਲਾਣਾ ਤੇ ਟਿਮਕਾ ਔਰ ਪਾਕਿਸਤਾਨ ਦੇ ਖਿਲਾਫ ਜਦੋਂ ਮਰਜੀ ਇਹ, ਤੇ ਇਹਨਾਂ ਦਾ ਇੱਕ ਹੋਰ ਅੱਗੋਂ ਇਹਨਾਂ ਦਾ ਜਿਹੜਾ ਉਹ ਟੁਚਾ ਮਨਜਿੰਦਰ ਸਿਰਸਾ ਦਿੱਲੀ ਜਿਹੜਾ ਬਿਠਾਇਆ ਹੋਇਆ, ਜਿਹਨੇ 4 ਚਫੇਰੇ ਜਦੋਂ ਉਹ ਦੇਖਦਾ ਉਹਦਾ ਮੂੰਹ ਖੁੱਲਾ ਹੀ ਹੁੰਦਾ ਭੌਂਕਣ ਦੇ ਲਈ, ਕਿ ਤਾਂ ਮੂੰਹ ਖੋਲਣ ਲਈ ਵੀ ਤਾਂ ਤੁਹਾਨੂੰ ਐਫਰਟ ਕਰਨਾ ਪੈਂਦਾ। ਔਰ ਪਾਕਿਸਤਾਨ ਦੇ ਖਿਲਾਫ ਭੁਗਤਾਣਾ, ਖਾਲਿਸਤਾਨ ਦੇ ਖਿਲਾਫ ਭੁਗਤਾਣਾ, ਇੱਕ ਹੋਰ ਸੀ ਉਹਦੇ ਨਾਲ ਉਹ ਉੱਥੋਂ ਕੀ GK, ਅੱਛਾ ਉਹ ਇੱਥੇ ਆਇਆ ਚੇਚਾ, ਉਦੋਂ ਸੁਸ਼ਮਾ ਸਵਰਾਜ ਸੀ ਫੋਰਨ ਮਿਨਿਸਟਰ, ਕੇ ਇੱਥੇ ਲੈ ਕੇ ਉਹਦੀ ਵੀ ਇੱਥੇ ਜਦੋਂ ਸੇਵਾ ਹੋ ਗਈ, ਉਹ ਜਾ ਕੇ ਫਿਰ ਜਿਹੜਾ ਉਹ ਘਰਦਿਆਂ ਨੂੰ ਵੀ ਭੌਂਕਣ ਲੱਗ ਗਿਆ। ਉਹਨਾਂ ਨੇ ਕੱਢ ਕੇ ਬਾਹਰ ਮਾਰਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਹਲਕ ਗਿਆ, ਉੱਥੇ ਗਿਆ ਸੀ, ਇਹਨੂੰ ਰਿਐਕਸ਼ਨ ਹੋ ਗਿਆ ਇਹਦਾ, ਵੀ ਐਸਾ ਕਟਾਪਾ ਚਾੜਿਆ। ਸੋ ਇਹ ਜਿਹੜਾ ਸਾਰਾ ਇਹ ਅਲਟੀਮੇਟਲੀ ਇਹ ਗੱਲ ਦੱਸਦੀ ਹੈ ਕਿ ਵੀ ਇਹ ਲੋਕ ਜ਼ਮੀਰ ਫਰੋਸ਼, ਇਹਨਾਂ ਤੇ ਇਤਬਾਰ ਨਹੀਂ ਹੈ ਕੋਈ, ਇਹ ਖੁਸ਼ ਹੋਏ ਜੀ ਲੋ ਸੁਖਬੀਰ ਬਾਦਲ ਨੇ ਟੁਕੜੇ ਟੁਕੜੇ ਗੈਂਗ ਕਹਿਤਾ, ਨਾਲ ਇੱਕ ਥਾਂ ਹੋਰ ਉਹ ਕਹਿ ਰਿਹਾ farmers protest crisis would not have happened had center followed federal approach, cannot be delinked from ill-advised unitary and dictatorial tendencies in the country, ਅਕਾਲੀ ਚੀਫ। ਵੀ ਤੇਰਾ ਪਿਓ ਔਰ ਤੁਸੀਂ ਕੁਸਕੇ ਨਹੀਂ ਜਦੋਂ ਉਹਨਾਂ ਨੇ ਆਰਟੀਕਲ 370 ਖਤਮ ਕੀਤਾ, ਫੈਡਰਲ ਦਾ ਤਾਂ ਭੋਗ ਪਾ ਦਿੱਤਾ ਹੈ। ਅੱਛਾ ਖੇਤੀਬਾੜੀ ਕਾਨੂੰਨ ਲਿਆਣਾ ਜਿਹੜਾ ਹੈ, ਖੇਤੀਬਾੜੀ ਸਟੇਟ ਸਬਜੈਕਟ ਹੈ ਕਨਸਟੀਟਿਊਸ਼ਨ ਦੇ ਥੱਲੇ, ਆਪਣੇ ਆਪ ਦੇ ਵਿੱਚ ਹੀ ਇੱਕ ਐਜੂਕੇਸ਼ਨ ਸਿਸਟਮ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਕੀ ਕੀਤਾ ਹੈ। ਕਿਹੜਾ ਮੌਕਾ ਹੈ ਜਦੋਂ ਕਿ ਇਹ ਪਿਛਲੇ 30 ਸਾਲ ਤੋਂ ਜਿਹੜੇ ਇਹਨਾਂ ਦੇ ਨਾਲ ਪਾਵਰ ਸ਼ੇਅਰ ਕਰ ਰਹੇ ਨੇ, ਹਰ BJP ਦੀ ਗਵਰਨਮੈਂਟ ਦੇ ਵਿੱਚ ਇਹਨਾਂ ਦਾ ਮਿਨਿਸਟਰ ਹੁੰਦਾ ਹੈ। ਅੱਛਾ ਇੱਥੇ ਹੀ ਨਹੀਂ, ਜਦੋਂ ਮਾਰਚ 20 2000 ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਤੇ ਜਾਂਦੇ ਨੇ, ਔਰ ਐਨ ਉਸੇ ਦਿਨ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ ਜਿਹੜਾ ਉਹ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਹੈ, ਧਿਆਨ ਡਾਈਵਰਟ ਕਰਨ ਨੂੰ। ਵਾਜਪਾਈ ਪ੍ਰਾਈਮ ਮਿਨਿਸਟਰ, ਅੱਛਾ LK ਅਡਵਾਨੀ ਹੋਮ ਮਿਨਿਸਟਰ, ਔਰ ਇਹ ਬਾਦਲ ਜਿਹੜਾ ਟੱਬਰ ਉਹਨਾਂ ਦੀ ਕੈਬਨਿਟ ਦੇ ਵਿੱਚ। ਸੋ ਉਦੋਂ ਇਹਨਾਂ ਨੂੰ ਨਜ਼ਰ ਨਹੀਂ ਆਇਆ ਕਿ ਵੀ ਇਹ ਟੁਕੜੇ ਟੁਕੜੇ ਗੈਂਗ ਕੀ ਕਰ ਰਹੀ ਹੈ, ਆਪਣੀ ਜਿਹੜਾ ਉਹ ਕੌਮ ਨੂੰ ਮਾਰਨ ਵਾਲਿਆਂ ਦੇ ਨਾਲ ਜਿਹੜਾ ਹੈ, ਕਿਉਂਕਿ ਕਰਪਟ ਨੇ, ਚੋਰ ਨੇ। ਇਹਨਾਂ ਦੀ ਤੁਸੀਂ ਜਾਇਦਾਦ ਦੇਖੋ, ਇਹ ਜਦੋਂ ਦੇ ਬਣੇ ਨੇ ਇਹਨਾਂ ਦੀ ਮੇਰਾ ਖਿਆਲ ਹੈ 10,000 ਟਾਈਮਸ ਕੀ 100,000 ਟਾਈਮ ਵਧੀ ਹੈ। ਉਹ ਭਾਵੇਂ ਜਿਹੜਾ ਉਹ ਜ਼ਮੀਨਾਂ ਦੇ ਹਵਾਲੇ, ਬੱਸਾਂ, ਸਾਰਾ ਪੰਜਾਬ 'ਚ ਇਹਨਾਂ ਦਾ ਨੈਟਵਰਕ, ਕੇਬਲ ਨੈਟਵਰਕ, ਹੋਟਲਿੰਗ, ਔਰ ਹਰਿਆਣੇ ਦੇ ਦਿੱਲੀ ਨਾਲ ਲੱਗਦੇ ਬਾਰਡਰ ਤੇ ਜ਼ਮੀਨ ਲੈ ਕੇ ਹੋਟਲ ਜਿਹੜਾ ਬਣਾਇਆ, SYL ਕੈਨਾਲ ਦਾ ਜਿਹੜਾ ਉਹਦੀ ਸ਼ੁਰੂਆਤ ਕੀਤੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਜਿਹੜੇ ਨੇ ਇਹਨਾਂ ਤੇ ਇਤਬਾਰ ਕੋਈ ਨਹੀਂ ਹੈ, ਪਰ ਇਸ ਤੋਂ ਇਹ ਜ਼ਾਹਰ ਹੈ ਕਿ ਭਾਈ ਲੋਕਾਂ ਦੀ ਉੱਥੇ ਇਸ ਵੇਲੇ ਸੋਚ ਕੀ ਹੈ ਕਿ ਇਹਨਾਂ ਨੂੰ ਅੱਜ ਸੁਨੇਹਾ ਘੱਲੇ ਇਹਨਾਂ ਨੂੰ ਮੋਦੀ ਕਿ ਆ ਜਾ ਬੀਬਾ ਹਰਸਿਮਰਤ ਵਾਪਸ ਤੇਰੀ ਮਿਨਿਸਟਰੀ, ਔਰ ਦੂਜਾ ਇਹ ਜਿਹੜੇ ਨੇ ਰਾਤ ਨਹੀਂ ਕੱਟਣਗੇ ਉੱਥੇ ਆਪਣੇ ਘਰ 'ਚ, ਰਾਤ ਨੂੰ ਹੀ ਜਾਣਗੇ ਕਿ ਹੁਣੇ ਅਸੀਂ ਸਵੇਰ ਹੋਣ ਤੋਂ ਪਹਿਲੇ ਸੌ ਚੁੱਕ ਲਈਏ, ਕਿਤੇ ਮਾਈਂਡ ਨਾ ਬਦਲ ਲਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਲਈ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ GP ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ 26 ਜਨਵਰੀ ਦੇ ਮੌਕੇ ਚੀਫ ਗੈਸਟ ਵਜੋਂ ਦਿੱਲੀ ਦੀ ਰਿਪਬਲਿਕ ਪਰੇਡ ਦੇ ਵਿੱਚ ਜਾ ਰਹੇ ਨੇ। ਇਸ ਤੋਂ ਪਹਿਲਾਂ 1993 ਦੇ ਵਿੱਚ ਜਦੋਂ ਪੰਜਾਬ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਪਬਲਿਕ ਪਰੇਡ ਦੇ ਚੀਫ ਗੈਸਟ ਸਨ। ਇਸ ਮੌਕੇ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦੇ 38 ਮੈਂਬਰਾਂ ਨੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ ਤਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਭਾਰਤ ਜਾਣਾ ਇੱਕ ਵੱਡਾ ਗੁਨਾਹ ਹੈ। ਵਿਊਅਰਸ, ਕੀ ਪਹਿਲਾਂ ਵਾਂਗ ਇਸ ਵਾਰ ਫਿਰ ਬਾਣੀਆ ਮੁਲਕ ਯੂਕੇ ਸਿੱਖਾਂ ਦੇ ਖੂਨ ਦਾ ਕੋਈ ਹੋਰ ਸੌਦਾ ਕਰੇਗਾ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਨੈਪੋਲੀਅਨ ਬੋਨਾਪਾਰਟ ਨੇ ਇੰਗਲੈਂਡ ਨੂੰ ਰੈਫਰ ਕਰਦਿਆਂ ਕਿਹਾ ਸੀ ਕੰਟਰੀ ਆਫ ਸ਼ਾਪਕੀਪਰਸ, ਜੀ, ਬਾਣੀਆਂ ਦਾ ਮੁਲਕ। ਬਿਲਕੁਲ। ਔਰ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਹੀ ਗੱਲ ਕਰੀਏ, ਵੈਸੇ ਤਾਂ ਇਹਨਾਂ ਬਾਣੀਆਂ ਨੇ ਕਈਆਂ ਨੂੰ ਟ੍ਰੇਡ ਇਨ ਕੀਤਾ। ਲੋਕਾਂ ਦੀਆਂ ਜ਼ਿੰਦਗੀਆਂ ਵੀ ਜਿਹੜੀਆਂ ਨੇ ਟ੍ਰੇਡ ਇਨ ਕਰਨ 'ਚ, ਵਪਾਰੀ ਦਾ ਤਾਂ ਕੋਈ ਇਮਾਨ ਨਹੀਂ ਹੁੰਦਾ, ਉਹਦੇ ਸਾਹਮਣੇ ਤਾਂ ਮੁਨਾਫਾ ਹੁੰਦਾ। ਸੋ ਇਹਨਾਂ ਨੇ ਜਿਸ ਕਿਸਮ ਦਾ ਦੁਨੀਆ ਦੇ ਵਿੱਚ ਬਸਤੀਵਾਦ, ਕੋਲੋਨਾਈਜੇਸ਼ਨ ਕੀਤੀ, ਕਿੰਨੇ ਜ਼ੁਲਮ ਕੀਤੇ, ਕਿਸ ਕਿਸਮ ਦਾ ਜਿੱਥੇ ਜੇ ਭੁੱਖੇ ਰੱਖ ਕੇ ਮਾਰਨਾ ਪਿਆ ਤੇ ਅਕਾਲ ਪੈਦਾ ਕਰ ਦਿੱਤਾ ਹੈ, ਔਰ ਇਹ ਸਾਰਾ ਕੁਝ ਕੀਤਾ। ਪਰ ਜੇ ਸਿੱਖਾਂ ਦੇ ਹਵਾਲੇ ਨਾਲ ਹੀ ਦੇਖੀਏ ਤੇ ਪਹਿਲਾ ਧੋਖਾ ਤਾਂ ਵੱਡਾ ਜਿਹੜਾ ਰਣਜੀਤ ਸਿੰਘ ਨੇ ਇਮਾਨਦਾਰੀ ਦੇ ਨਾਲ 1809 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਕੀਤੀ। ਇਹਨਾਂ ਨੇ ਕਿਵੇਂ ਉਹ ਸੰਧੀ ਬ੍ਰੇਕ ਕੀਤੀ, ਕਿਵੇਂ ਸਿੱਖ ਕੋਰਟ ਦੇ ਵਿੱਚ ਇਹ ਜੰਮੂ ਕਸ਼ਮੀਰ ਦੇ ਡੋਗਰੇ ਗੁਲਾਬ ਸਿੰਘ, ਧਿਆਨ ਸਿੰਘ, ਸੁਚੇਤ ਸਿੰਘ ਔਰ ਯੂਪੀ ਦੇ ਬ੍ਰਾਹਮਣ ਲਾਲ ਸਿੰਘ, ਤੇਜਾ ਸਿੰਘ ਇਹ ਖੜੇ ਕੀਤੇ। ਕਿਵੇਂ ਜਿਹੜਾ ਉਸ ਜਿਹਨੂੰ ਮਿੱਤਰ ਕਹਿੰਦੇ ਸੀ ਰਣਜੀਤ ਸਿੰਘ, ਉਹਦੇ ਮੁੰਡੇ ਦਲੀਪ ਸਿੰਘ ਨੂੰ, ਉਹਦੀ ਵਾਈਫ ਮਹਾਰਾਣੀ ਜਿੰਦਾ ਨੂੰ ਕਿਵੇਂ ਰੋਲਿਆ, ਗ੍ਰਿਫਤਾਰ ਕੀਤਾ, ਜਲਾਵਤਨ ਹਾਲਤ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਇੰਗਲੈਂਡ ਕਦੇ ਵਾਪਸ ਨਹੀਂ ਆਉਣ ਦਿੱਤਾ ਗਿਆ, ਆਪਣੀ ਮਾਂ ਤੋਂ ਅੱਡ। ਇਹ ਸਾਰੀਆਂ ਕਹਾਣੀਆਂ ਤਾਂ ਅਸੀਂ ਬੀਤੇ ਦੀਆਂ ਦੇਖਦੇ ਹਾਂ। ਔਰ ਇਹਦੇ ਬਾਵਜੂਦ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਉਹ ਸਿੱਖਾਂ ਦੇ ਬੜੇ ਖੈਰ ਖਾਹ ਨੇ, ਉਹਨਾਂ ਨੇ ਤਾਂ ਸਾਨੂੰ ਰਾ ਮਟੀਰੀਅਲ ਬਣਾ ਕੇ ਵਰਤਿਆ। ਅਸੀਂ ਵੀ ਕਹਾਣੀਆਂ ਸੁਣਾਉਂਦੇ ਹਾਂ ਜੀ, ਫਸਟ ਵਰਲਡ ਵਾਰ 'ਚ ਅਸੀਂ ਆਹ ਮੱਲਾਂ ਮਾਰੀਆਂ, ਦੂਜੇ ਵਰਲਡ ਵਾਰ 'ਚ ਆਹ ਮਾਰੀਆਂ। ਮਰਸਨਰੀ ਉਹਨਾਂ ਨੇ ਬਣਾਇਆ ਔਰ ਅਸੀਂ ਵਰਤੇ ਗਏ। ਇਹੀ ਹਾਲ ਪੰਜਾਬੀ ਮੁਸਲਮਾਨਾਂ ਦਾ ਵੀ ਸੀ, ਪਠਾਣਾਂ ਦਾ ਵੀ ਸੀ। ਬ੍ਰਿਟਿਸ਼ ਆਰਮੀ ਉਹਨਾਂ ਦੇ ਲਈ ਲੜ ਰਹੇ ਸੀ। ਲੇਕਿਨ ਅਸੀਂ ਈਵਨ ਪਿਛਲੇ ਜੇ ਆਲਮੋਸਟ 3 ਦਹਾਈਆਂ ਦੇ ਵਿੱਚ ਹੀ ਦੇਖੀਏ ਤੇ ਕਿ ਕਿਵੇਂ ਇਹਨਾਂ ਨੇ ਅਗੇਨ ਸੌਦੇਬਾਜ਼ੀ ਜਿਹੜੀ ਆ ਉਹ ਸਿੱਖ ਬਲੱਡ ਦੀ ਕੀਤੀ। ਫਰਵਰੀ 1984 ਚ ਇੰਦਰਾ ਗਾਂਧੀ, ਮਾਰਗਰੇਟ ਥੈਚਰ, ਉਸ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਹੈ ਪ੍ਰਾਈਮ ਮਿਨਿਸਟਰ, ਜਿਸ ਕੰਜ਼ਰਵੇਟਿਵ ਪਾਰਟੀ ਦਾ ਹੁਣ ਬੋਰਿਸ ਜੌਨਸਨ ਹੈ। ਇੰਦਰਾ ਗਾਂਧੀ ਲਿਖਦੀ ਹੈ ਕਿ ਜੀ ਇਹ ਜਿਹੜਾ ਸਿੱਖਾਂ ਨੂੰ ਕਾਬੂ ਕਰਨਾ ਹੈ, ਦਰਬਾਰ ਸਾਹਿਬ ਤੇ ਹਮਲਾ ਕਰਨਾ ਹੈ, ਮਦਦ। ਔਰ ਉਹਨਾਂ ਦਾ ਜਿਹੜਾ ਇੰਟੈਲੀਜੈਂਸ, ਉਹਨਾਂ ਦੇ 2 ਬੰਦੇ ਉੱਥੇ ਜਾਂਦੇ ਨੇ, ਰੇਕੀ ਕਰਦੇ ਨੇ, ਕਿਵੇਂ ਜਿਹੜਾ ਉਸ ਦੇ ਵਿੱਚ ਮਦਦ ਕਰਦੇ ਨੇ। ਘੱਲੂਕਾਰਾ 84 ਜਿਹੜਾ ਉਹਨਾਂ ਨੇ ਵਰਤਾਇਆ ਸਿੱਖਾਂ ਤੇ। ਜੇ ਇਹ ਗੱਲ ਡੀਕਲਾਸੀਫਾਈ ਹੁੰਦਾ, ਸਿੱਖ ਮੰਗ ਕਰਦੇ ਨੇ ਵੀ ਕੱਢੋ ਇਹਨੇ ਹੋਰ ਕੀ ਮਾਰਗਰੇਟ ਥੈਚਰ ਨੇ ਕੀਤਾ, ਤੇ ਉਹ ਫਾਈਲਾਂ ਸੀਜ਼ ਕਰ ਦਿੱਤੀਆਂ ਜਾਂਦੀਆਂ ਨੇ। ਸੋ ਜ਼ਾਹਿਰ ਹੈ ਕਿ ਉਸ ਤੋਂ ਇੱਕਦਮ ਬਾਅਦ ਅਸੀਂ 84 ਤੋਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਜਦੋਂ ਇੰਗਲੈਂਡ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦਾ ਹੈ ਔਰ ਆਉਂਦਾ ਹੈ, ਔਰ ਇੰਗਲੈਂਡ ਦੇ ਵਿੱਚ ਬਹੁਤ ਜ਼ੋਰ ਸੀ ਮੂਵਮੈਂਟ ਦਾ, ਕਿਵੇਂ ਸਿੱਖਾਂ ਦੀ ਆਜ਼ਾਦੀ, ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਲਈ ਉਸ ਵੇਲੇ ਜਿਹੜੇ 3rd ਕਲਾਸ ਇਹਨਾਂ ਦੇ ਜਗੁਆਰ ਜਹਾਜ਼, ਜਿਹਨੂੰ ਇੰਡੀਅਨ 에ਅਰ ਫੋਰਸ ਜਿਹੜੀ ਹੈ ਉਹਨਾਂ ਦੇ ਐਕਸਪਰਟ ਰੱਦ ਕਰ ਚੁੱਕੇ ਸੀ,
ਉਹਨਾਂ ਦਾ ਸੌਦਾ ਕਰਦਾ ਇੰਡੀਆ, ਕਿਉਂਕਿ ਵਪਾਰੀਆਂ ਦਾ ਮੁਲਕ ਇਹ ਕਹਿੰਦਾ ਜੀ ਠੀਕ ਹੈ ਅਸੀਂ ਤੁਹਾਡੀ ਮਦਦ ਵੀ ਕਰਤੀ ਦਰਬਾਰ ਸਾਹਿਬ ਤੇ ਹਮਲਾ ਕਰਨ 'ਚ, ਔਰ ਇਹ ਜਿਹੜਾ ਹੁਣ ਵੀ ਇੱਥੇ ਅਸੀਂ ਨਹੀਂ ਹੋਣ ਦਿਆਂਗੇ। ਔਰ ਇਹ ਵੀ ਡੀਕਲਾਸੀਫਾਈਡ ਡਾਕੂਮੈਂਟ 'ਚ ਆਇਆ ਵੀ ਈਵਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਜਿਹੜਾ ਨਵੰਬਰ 'ਚ ਸੀ ਜਲੂਸ ਕੱਢਣ ਦੀ ਆਗਿਆ ਨਹੀਂ ਦਿੱਤੀ ਗਈ ਇੰਡੀਅਨ ਗਵਰਨਮੈਂਟ ਨੂੰ ਖੁਸ਼ ਕਰਨ ਲਈ ਕਿ ਜੀ ਉਹਦੇ 'ਚ ਖਾਲਿਸਤਾਨ ਦੇ ਨਾਅਰੇ ਲੱਗਣਗੇ। ਸੋ ਉਹਦੇ ਥੱਲੇ ਉਹਨਾਂ ਨੇ ਆਪਣਾ ਜੰਕ ਜਗੁਆਰ ਵੇਚਿਆ ਇੰਡੀਆ ਨੂੰ, ਔਰ ਇਹ ਔਨ ਰੈਕਰਡ ਹੈ। ਔਰ ਇਹ ਜਿਹੜਾ ਉਦੋਂ UN ਦੇ ਵਿੱਚ ਆ ਕੇ ਹਾਈ ਕਮਿਸ਼ਨਰ ਲੱਗਾ, ਉਹਦਾ ਨਾਂ ਇਹਦਾ ਇੰਦਰਾ ਗਾਂਧੀ ਦਾ PA ਸੀ ਅਲੈਗਜ਼ੈਂਡਰ, ਉਹਨੇ ਵੀ ਲਿਖਿਆ ਕਿ ਵੀ ਇਹ ਇਵੇਂ ਮੈਂ ਕਿਵੇਂ ਮੇਰੇ ਨਾਲ ਕੋਆਪਰੇਟ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਵਰਤਾਰਾ ਲਗਾਤਾਰਤਾ ਦੇ ਨਾਲ ਜਾਰੀ ਹੈ, ਇਹਨਾਂ ਨੇ ਹਟਣਾ ਨਹੀਂ ਹੈ। 1993 'ਚ ਹੁਣ ਜਦੋਂ ਬੋਰਿਸ ਜੌਨਸਨ ਦੇ 26 ਜਨਵਰੀ 2021 'ਚ ਜਾਣ ਦੀ ਗੱਲ ਹੋ ਰਹੀ ਹੈ, ਤੇ ਧਿਆਨ ਰਹੇ ਕਿ ਪਿਛਲੇ 73 ਸਾਲ ਦੇ ਇਤਿਹਾਸ 'ਚ ਦੂਸਰਾ ਪ੍ਰਾਈਮ ਮਿਨਿਸਟਰ ਹੈ ਬ੍ਰਿਟਨ ਦਾ ਜਿਹੜਾ ਉੱਥੇ ਚੱਲਿਆ ਐਜ਼ ਏ ਚੀਫ ਗੈਸਟ 1993 ਦੇ ਵਿੱਚ, ਜੌਨ ਮੇਜਰ। ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਪੰਜਾਬ 'ਚ 1992 ਤੋਂ 1994 ਤੱਕ ਜਿਹੜਾ ਉਹ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਫੇਕ ਸਟੇਜ ਐਨਕਾਊਂਟਰ ਕੀਤੇ ਗਏ, ਮਾਸ ਕ੍ਰਿਮੇਸ਼ਨਸ ਕੀਤੀਆਂ ਗਈਆਂ। ਇੰਗਲੈਂਡ ਤੋਂ ਲੈ ਕੇ ਦੁਨੀਆ ਭਰ 'ਚ ਸਿੱਖ ਪ੍ਰੋਟੈਸਟ ਕਰ ਰਹੇ ਸੀ। ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟ ਕਮਿਸ਼ਨ ਸੀ ਉਦੋਂ, ਹੁਣ ਕੌਂਸਲ ਹੈ, ਜਨੀਵਾ ਦੇ ਵਿੱਚ ਹੀਅਰਿੰਗ ਹੋ ਰਹੀ ਸੀ। ਔਰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ, ਜਿਹੜਾ ਇਹ ਸਾਰਾ ਜਿਹਦੀ ਦੇਖ ਰੇਖ ਥੱਲੇ ਸਿੱਖ ਨਸਲਕੁਸ਼ੀ ਹੋ ਰਹੀ ਸੀ ਪੰਜਾਬ ਦੇ ਵਿੱਚ, ਬੇਅੰਤਾ KP ਗਿੱਲ ਨੂੰ ਖੜਾ ਕੀਤਾ ਹੋਇਆ ਸੀ, ਉਹਨੇ ਇਨਵਾਈਟ ਕੀਤਾ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ, ਜੌਨ ਮੇਜਰ ਨੂੰ, ਜੀ ਤੁਸੀਂ ਚੀਫ ਗੈਸਟ ਬਣੋ। ਔਰ ਇਹ ਜਿਹੜੇ ਨੇ ਅੱਡੀਆਂ ਨੂੰ ਥੁੱਕ ਲਾ ਕੇ ਉੱਥੇ ਪਹੁੰਚ ਗਏ, ਕਿਉਂਕਿ ਉਦੋਂ ਵੀ ਡੀਲ ਹੋਈ, ਕਿਉਂਕਿ ਹੁਣ ਜਿਹੜੀ ਸਿੱਖ ਨਸਲਕੁਸ਼ੀ ਸੀ ਉਹਨਾਂ ਨੂੰ ਲੱਗਦਾ ਹੈ ਵੀ ਇਹ ਜੇ ਇੰਗਲੈਂਡ ਸਾਡੇ ਪਾਸੇ ਆ ਜਾਂਦਾ ਹੈ, ਕਿਉਂਕਿ ਜੋ ਸਿੱਖ ਪੰਜਾਬ ਨਾਲ ਹੋਇਆ ਜਾਂ ਹੋ ਰਿਹਾ ਜਾਂ ਜੋ ਜੰਮੂ ਕਸ਼ਮੀਰ, ਇਹ ਇਹਨਾਂ ਦੀ ਅਨਫਿਨਿਸ਼ਡ ਬਿਜ਼ਨਸ ਹੈ ਔਰ ਇਹਨਾਂ ਦੀ ਕਲੋਨੀਅਲ ਮੈਪ ਮੇਕਿੰਗ ਹੈ ਜਿਹਦੇ ਥੱਲੇ ਅਸੀਂ ਫਸੇ ਹੋਏ ਹਾਂ। ਇਸ ਲਈ ਭਾਰਤ ਨੂੰ ਇਹ ਪਤਾ ਹੈ ਕਿ ਵੀ ਇਹਨਾਂ ਨੂੰ ਕਰਨਾ। ਔਰ 47 ਤੋਂ ਬਾਅਦ ਸਭ ਤੋਂ ਜ਼ਿਆਦਾ ਟ੍ਰੇਡ ਭਾਰਤ ਦੀ ਦੁਨੀਆ ਦੇ ਜੇ ਕਿਸੇ ਮੁਲਕ ਨਾਲ ਰਹੀ ਤੇ ਉਹ ਬ੍ਰਿਟਨ ਸੀ। ਹੁਣ ਵੀ ਜਦੋਂ ਕਿ ਥਰਡ ਰੇਟ ਪਾਵਰ ਹੈ, ਔਰ ਇਹ ਲਫ਼ਜ਼ ਥਰਡ ਰੇਟ ਪਾਵਰ ਦੇ ਮੇਰੇ ਨਹੀਂ ਨੇ, IK ਗੁਜਰਾਲ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਇੰਡੀਆ ਦਾ, ਉਹਨੇ ਬੀਇੰਗ ਪ੍ਰਾਈਮ ਮਿਨਿਸਟਰ ਜੋ ਕਿਸੇ ਦਾ ਮਾਈਕ ਔਨ ਰਹਿ ਜਾਂਦਾ ਹੈ ਤੇ ਕੋਈ ਇਸ਼ੂ ਤੇ ਡਿਸਕਸ ਹੋ ਰਿਹਾ ਸੀ ਜੀ, ਇੰਗਲੈਂਡ ਇਹ ਕਹਿ ਰਿਹਾ, ਉਹ ਕਹਿੰਦਾ ਇਟਸ ਅ ਥਰਡ ਰੇਟ ਪਾਵਰ। ਇਹ ਕੀ ਕਹਿੰਦੇ ਨੇ ਇਹਨਾਂ ਦਾ ਕੀ? ਪਰ ਜਦੋਂ ਸਿੱਖਾਂ ਦਾ ਜਾਂ ਕਸ਼ਮੀਰੀਆਂ ਦਾ ਜਾਂ ਦੂਸਰਾ ਇਸ਼ੂ ਆਉਂਦਾ ਹੈ, ਕਿਉਂਕਿ ਇਹ ਇਮੀਡੀਏਟਲੀ ਉਹਦੇ ਲਈ ਜ਼ਿੰਮੇਵਾਰ ਵੀ ਨੇ, ਉਹਦੇ ਲਈ ਆਨਸਰੇਬਲ ਵੀ ਨੇ, ਤੇ ਫਿਰ ਜਿਹੜੇ ਨੇ ਇਹਨਾਂ ਨੂੰ ਸੱਦ ਲੈਂਦੇ ਨੇ। ਉਹ ਹੁਣ ਇਹਨੂੰ ਇਸ ਬੋਰਿਸ ਜੌਨਸਨ 38 ਮੈਂਬਰ ਆਫ ਪਾਰਲੀਮੈਂਟ ਲਿਖਦੇ ਨੇ ਕਿ ਭਾਈ ਇਹ ਕਿਸਾਨ ਬੈਠੇ ਨੇ, ਉਹਨਾਂ ਦੇ ਉੱਤੇ ਉਹਨਾਂ ਨਾਲ ਬਰੂਟਲ ਸਲੂਕ ਹੋਇਆ ਹੈ, ਵਾਟਰ ਕੈਨਨਸ ਯੂਜ਼ ਹੋਈਆਂ, ਲਾਠੀ ਚਾਰਜ ਹੋਇਆ ਹੈ, ਉਹਨਾਂ ਦਾ ਪੀਸਫੁਲ ਰਾਈਟ ਨਹੀਂ ਬੋਲ। ਔਰ ਇਹੀ ਨਹੀਂ ਕਿ ਵੀ ਉਹਨੂੰ ਰਿਸਪੌਂਡ ਨਹੀਂ ਕੀਤਾ, ਈਵਨ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਇਹਨੂੰ ਸਵਾਲ ਪੁੱਛਦੇ ਨੇ ਤੇ ਇਹ ਬਿਲਕੁਲ ਜਿਵੇਂ ਇਹਨੂੰ ਸੁਣਿਆ ਹੀ ਨਹੀਂ ਹੈ, ਉਹਨੂੰ ਇੰਡੀਆ ਪਾਕਿਸਤਾਨ ਇਸ਼ੂ ਬਣਾ ਦਿੰਦਾ ਕਿ ਜੀ ਉਹਨਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਪਏਗਾ। ਉਹਦੇ ਤੇ ਹੋਇਆ, ਕਿਸੇ ਨੇ ਕਿਹਾ ਸਿਨਿਕਲ ਹੈ, ਕਿਸੇ ਨੇ, ਉਹਨਾਂ ਨੇ ਇੱਕ ਨੇ ਬਹੁਤ ਠੀਕ ਕਿਹਾ, ਉਹਨੇ ਕਿਹਾ ਇਹ ਬਹੁਤ ਸ਼ਾਤਰ ਨੇ ਗੋਰੇ, ਇਹਨਾਂ ਨੂੰ ਇਹਨਾਂ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਇਹ ਲਿਸਟ ਪਹਿਲਾਂ ਭੇਜੀ ਹੁੰਦੀ ਹੈ ਵੀ ਕਿਹੜਾ ਸਵਾਲ ਪੁੱਛਣਾ, ਉਹਨਾਂ ਨੂੰ ਉਹਨਾਂ ਦੇ ਐਕਸਪਰਟ ਤਿਆਰ ਕਰਾਉਂਦੇ ਨੇ। ਇਹ ਉਹਨੇ ਡੈਲੀਬਰੇਟਲੀ ਕੀਤਾ ਕਿਉਂਕਿ ਉਦੋਂ ਤੱਕ ਆਲਰੇਡੀ ਮੋਦੀ ਨੇ ਸੱਦਾ ਭੇਜਿਆ ਹੋਇਆ ਸੀ ਕਿ 26 ਜਨਵਰੀ ਦਾ ਤੂੰ ਚੀਫ ਗੈਸਟ ਹੋਣਾ, ਔਰ ਉਹ ਕੋਈ ਵੀ ਐਸੀ ਗੱਲ ਨਹੀਂ ਸੀ ਕਹਿਣਾ ਚਾਹੁੰਦਾ ਕਿ ਵੀ ਉਹਦੇ 'ਚ ਉਹਨਾਂ ਦਾ ਇਕੱਲਾ ਇਹੀ ਨਹੀਂ ਵੀ ਉੱਥੇ ਉਹਨੂੰ ਸਲੂਟ ਲੈਣ ਦਾ ਹੈ। ਇਹਦੇ ਨਾਲ ਵੀ ਜਦੋਂ ਹੁਣ ਆਲਰੇਡੀ ਦੋਨੋਂ ਫੋਰਨ ਮਿਨਿਸਟਰਸ ਦੀ ਇੰਡੀਆ ਔਰ UK ਦੀ ਹੋਈ ਹੈ ਮੀਟਿੰਗ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਨਾਲ ਦੀ ਨਾਲ ਉਹਨਾਂ ਨੇ ਮੋਦੀ ਨੂੰ ਵੀ ਇਨਵਾਈਟ ਕਰਤਾ ਕਿ G7 ਦੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ 'ਚ ਤੂੰ ਆ। ਔਰ ਇਹ ਉਹਨਾਂ ਦੇ ਇਹ ਕਹਿ ਰਹੇ ਨੇ ਜੀ ਕਿ ਆਲਰੇਡੀ ਸਾਡੀ ਟ੍ਰੇਡ ਜਿਹੜੀ ਹੈ ਬਾਈਲੈਟਰਲ $24 ਬਿਲੀਅਨ ਦੀ ਹੈ, ਔਰ ਪਿਛਲੇ ਸਾਲ ਦੇ ਵਿੱਚ ਇਹ 11% ਵਧੀ ਹੈ। ਔਰ ਉਹਨਾਂ ਨੇ ਜਿਹੜੀਆਂ ਆਪਸੀ ਗੱਲਬਾਤ ਕੀਤੀ ਫੋਰਨ ਮਿਨਿਸਟਰ ਨੇ, ਦੈਟ ਇਜ਼ ਕਨੈਕਟਿੰਗ ਪੀਪਲ, ਟ੍ਰੇਡ ਐਂਡ ਪ੍ਰੋਸਪਰ। ਵਪਾਰੀ ਬਾਣੀ ਹੈ, ਬਿਨਾਂ ਟ੍ਰੇਡ ਤੋਂ ਕੋਈ ਹੈ ਨਹੀਂ, ਕੋਈ ਹੋਰ ਜੰਕ ਖਰੀਦ ਲਿਆ ਹੋਣਾ ਇਹਨਾਂ ਦਾ। ਡਿਫੈਂਸ ਐਂਡ ਸਿਕਿਉਰਿਟੀ, ਔਰ ਜ਼ਾਹਰ ਹੈ ਡਿਫੈਂਸ ਦਾ ਵੀ, ਜਿਵੇਂ ਮੈਂ ਜਗੁਆਰ ਦੀ ਗੱਲ ਕੀਤੀ ਹੈ। ਔਰ ਇਹ ਸਾਰਾ ਜਿਹੜਾ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਅਸੀਂ ਕਈ ਵਾਰ ਇਹਨਾਂ ਦੇ ਜਿਹੜਾ ਇਹਨਾਂ ਤੇ ਕੋਈ ਕਾਊਂਟ ਕਰੇ ਕਿ ਜੀ ਇਹ
ਸਾਡੇ ਲਈ ਕੁਝ ਕਰਨਗੇ ਜਾਂ ਨਹੀਂ। ਇਹ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ, ਆਪ ਲੜਨੀ ਪੈਗੀ। ਇਹ ਬਾਣੀਏ ਜਿਹੜੇ ਨੇ ਅੰਗਰੇਜ਼ ਗੋਰਾ ਬਾਣੀਆ, ਇਹ ਤਾਂ ਸਿੱਖ ਬਲੱਡ ਨੂੰ ਟ੍ਰੇਡ ਕਰ ਰਹੇ। ਇਹਨਾਂ ਨੇ 1992 ਚ ਵੀ ਕੀਤਾ, ਜੌਨ ਮੇਜਰ ਨੇ ਜਾ ਕੇ, ਮਾਰਗਰੇਟ ਥੈਚਰ ਨੇ ਕੀਤਾ ਫੈਬਰਵਰੀ 1984 ਚ, ਹੁਣ ਇਹ ਜਿਹੜਾ ਚੱਲਿਆ ਬੋਰਿਸ ਜੌਨਸਨ। ਸੋ ਇਹ ਇੱਕ ਹਕੀਕਤ ਹੈ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਜਿਵੇਂ ਰੋਜ਼ਾਨਾ ਵਿਚਾਰ ਕਰਦੇ ਹਾਂ, ਰੂਹਾਨੀ ਵਿਚਾਰ, ਕਬੀਰ ਸਾਹਿਬ ਦੇ 2 ਸ਼ਲੋਕ ਜਿਹੜੇ ਅਸੀਂ ਅੱਜ ਵਿਚਾਰਾਂਗੇ। ਇੱਕ ਸ਼ਲੋਕ ਨੰਬਰ 117 ਹੈ ਔਰ ਇਹ ਹੈ, ਕਬੀਰ ਜਗ ਬਾਧਿਓ ਜਹ ਜੇਵਰੀ, ਤਹ ਮਤ ਬੰਦੋ ਕਬੀਰ, ਜਹ ਆਟਾ ਲੂਣ ਜਿਉ, ਸੋਨ ਸਮਾਨ ਸਰੀਰ। ਹੁਣ ਜਦੋਂ ਅਸੀਂ ਕਿਸੇ ਨੂੰ ਫਿਜ਼ੀਕਲੀ ਬੰਨਿਆ ਦੇਖਦੇ ਹਾਂ ਤੇ ਰੱਸੀ ਨਾਲ ਬੰਨ੍ਹਦੇ ਹਾਂ ਜਾਂ ਸੰਗਲ ਨਾਲ ਬੰਨ੍ਹਦੇ ਹਾਂ, ਇਹੀ 2 ਚੀਜ਼ਾਂ ਨੇ। ਵੈਸੇ ਯੂਪੀ ਬਿਹਾਰ ਤੇ ਇਸ ਕਿਸਮ ਦੀਆਂ ਸਟੇਟਾਂ ਰਹੀਆਂ, ਹੁਣ ਤਾਂ ਪਤਾ ਨਹੀਂ ਹੱਥਕੜੀਆਂ ਆ ਗਈਆਂ ਹੋਣੀਆਂ। ਉਹ ਜਿਹੜੀ ਪੁਲਿਸ ਵੀ ਜਾਂਦੀ ਸੀ ਉੱਥੇ ਫੜਨ ਕਿਸੇ ਨੂੰ, ਉਹ ਇੰਨੀਆਂ ਗਰੀਬ ਪਾਰਟ ਸੀ, ਉਹ ਰੱਸੀ ਨਾਲ ਹੀ ਬੰਨ੍ਹਦੇ ਸੀ ਉਹਨੂੰ ਲੈ ਆਉਂਦੇ ਸੀ ਔਰ ਉਹਨੂੰ ਜੇਵਰੀ ਕਹਿੰਦੇ। ਹੁਣ ਬਾਬਾ ਕਬੀਰ ਬਨਾਰਸ ਦੇ ਰਹਿਣ ਵਾਲੇ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਭਾਈ ਇਹ ਰੱਸੀ ਨਾਲ ਕਿਵੇਂ ਬੰਨਣਾ ਹੁੰਦਾ ਹੈ। ਕਬੀਰ ਜਗ ਬਾਧਿਓ ਜਹ ਜੇਵਰੀ, ਕਿ ਦੁਨੀਆ ਨੂੰ ਮਾਇਆ ਦੀ ਰੱਸੀ ਨੇ ਬੰਨਿਆ ਹੋਇਆ। ਕਿਉਂਕਿ ਤੁਸੀਂ ਜਦੋਂ ਗੱਲ ਸਮਝਾਣੀ ਹੈ ਤੇ ਵਿਜ਼ੀਬਲ ਹੋਏਗਾ, ਤੁਸੀਂ ਬੰਨਿਆ ਦੇਖਦੇ ਹੋ, ਤੇ ਜਿਹੜੀ ਅੰਦਰ ਹੈ, ਕਿਉਂਕਿ ਤੁਸੀਂ ਆਪਣੇ ਆਪ ਨੂੰ, ਆਪਣੀ ਹਕੀਕਤ ਨੂੰ, ਆਪਣੀ ਟਰੂਥ ਨੂੰ, ਆਪਣੇ ਅੰਦਰ ਬੈਠੇ ਰੱਬ ਨੂੰ ਤਾਂ ਹੀ ਜਾਣ ਸਕਦੇ ਹੋ ਕਿ ਉਸ ਰੱਸੀ ਤੋਂ ਆਜ਼ਾਦ ਹੋਵੋ, ਜਿਹੜੀ ਮੋਹ ਦੀ ਰੱਸੀ, ਮਾਇਆ ਦੀ ਰੱਸੀ, ਗਰੀਡ ਦੀ ਰੱਸੀ, ਲਸਟ ਦੀ ਰੱਸੀ, ਅਹੰਕਾਰ ਦੀ ਰੱਸੀ, ਅਨਾਹ ਦੀ ਰੱਸੀ, ਜਿਹਨੇ ਸਾਡੇ ਮਨ ਨੂੰ ਬੰਨਿਆ ਹੋਇਆ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਲਗਭਗ ਸਾਰਾ ਹੀ ਸੰਸਾਰ ਕਬੀਰ ਜਗ ਬਾਂਧਿਓ ਜਹ ਜੇਵਰੀ, ਜਿਹੜੀ ਰੱਸੀ ਨਾਲ ਦੁਨੀਆ ਨੂੰ ਬੰਨੀ ਹੋਈ ਹੈ। ਤਹ ਮਤ ਬੰਧੋ ਕਬੀਰ, ਕਬੀਰ ਤੂੰ ਵੀ ਕਿਤੇ ਉਸ ਰੱਸੀ 'ਚ ਨਾ ਵੱਜ ਜਾਈਂ। ਜਹ ਆਟਾ ਲੂਣ ਜਿਉ, ਫਿਰ ਤੂੰ ਇਵੇਂ ਹੀ ਰੁਲ ਜਾਏਗਾ ਜਿਵੇਂ ਆਟੇ ਦੇ ਵਿੱਚ ਲੂਣ ਰੁਲ ਜਾਂਦਾ, ਉਹਦੀ ਹੋਂਦ ਤਾਂ ਕੋਈ ਨਹੀਂ ਹੁੰਦੀ। ਤੇ ਤੇਰੇ ਕੋਲ ਜਿਹੜਾ ਤੇਰਾ ਵਜੂਦ ਹੈ, ਸੋਨ ਸਮਾਨ ਸਰੀਰ, ਕਿ ਤੈਨੂੰ ਰੱਬ ਨੇ ਸੋਨੇ ਵਰਗਾ ਸਰੀਰ ਦਿੱਤਾ ਹੈ ਚੰਗੇ ਕੰਮ ਕਰਨ ਲਈ, ਰੱਬ ਦੀ ਯਾਦ ਲਈ, ਤੇ ਤੂੰ ਇਹਨੂੰ ਐਵੇਂ ਮੋਹ ਮਾਇਆ ਦੀ ਰੱਸੀ ਨਾਲ ਬੱਝ ਕੇ ਇਹਨੂੰ ਆਪਣੇ ਜੀਵਨ ਨੂੰ ਬੇਕਾਰ ਨਾ ਕਰੀਂ। ਔਰ ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਫਰਦਰ ਫੋਰਟੀਫਾਈ ਕਰਦਾ ਹੈ। ਕਬੀਰ ਹੰਸ ਉੱਡਿਓ ਤਨ ਗਾਡਿਓ, ਸੋਝਾਈ ਸੈਨਾ, ਅਜਹੋਂ ਜਿਉ ਨਾ ਛੋੜਈ, ਰੰਕਾਈ ਨੈਣਾ। ਹੁਣ ਇਹ ਹੈ ਅਖੀਰਲਾ, ਜਦੋਂ ਕਬਰ 'ਚ ਲੱਤਾਂ ਦੀ ਗੱਲ ਹੁੰਦੀ ਹੈ, ਔਰ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਗੁਰੂ ਤੇਗ ਬਹਾਦਰ ਸਾਹਿਬ ਨੇ, ਕਿ ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਬਿਦ ਭਈ, ਤਾਊ ਨਾ ਹਰ ਰਸਲੀਨ। ਕਿ ਸਿਰ ਕੰਬ ਰਿਹਾ, ਪੈਰ ਡਗਮਗਾ ਰਹੇ ਨੇ, ਅੱਖਾਂ 'ਚ ਰੌਸ਼ਨੀ ਘਟ ਗਈ ਹੈ, ਕਿ ਇਹ ਹਾਲ ਹੋ ਗਿਆ। ਫਿਰ ਵੀ ਅਜੇ ਜਿਹੜੀ ਦੁਨਿਆਵੀ ਮੋਹ ਹੈ, ਦੁਨਿਆਵੀ ਖਿੱਚ ਹੈ, ਉਸ ਦਾ ਹੀ ਖਿੱਚੇ ਅਸੀਂ ਤੁਰੇ ਜਾਂਦੇ ਹਾਂ, ਰੱਬ ਵੱਲ ਧਿਆਨ ਨਹੀਂ ਜਾਂਦਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਉਹ ਵਕਤ ਆ ਰਿਹਾ ਕਿ ਕਬੀਰ ਹੰਸ ਉੱਡਿਓ, ਹੰਸ ਹੈ ਰੂਹ, ਕਿ ਅਖੀਰਲਾ ਵੇੜਾ ਆ ਗਿਆ ਰੂਹ ਦੇ ਉੱਡਣ ਦਾ, ਕਿ ਮੌਤ ਦਾ ਵਕਤ ਆ ਰਿਹਾ। ਤਨ ਗਾਡਿਓ, ਕਿ ਜਿਹੜਾ ਤਨ ਹੈ ਉਸ ਦੇ ਵਿੱਚ ਅਜੇ ਵੀ ਸਾਡਾ ਧਿਆਨ ਜਿਹੜਾ ਹੈ ਉਹ ਗੱਡਿਆ ਹੋਇਆ ਹੈ, ਕਿ ਅਲਟੀਮੇਟਲੀ ਰੂਹ ਨੇ ਉੱਡ ਜਾਣਾ ਹੈ, ਤਨ ਨੂੰ ਜ਼ਮੀਨ ਦੇ ਵਿੱਚ ਦਫਨਾ ਦੇਣਾ ਹੈ, ਪਰ ਸਾਡੀ ਸੁਰਤ ਜਿਹੜੀ ਹੈ ਅਜੇ ਵੀ ਦੁਨੀਆਦਾਰੀ ਦੇ ਵਿੱਚ, ਟੱਬਰ ਦੇ ਵਿੱਚ, ਦੂਸਰੀਆਂ ਮੋਹ ਮਾਇਆ ਦੀਆਂ ਚੀਜ਼ਾਂ 'ਚ ਫਸੀ ਹੋਈ ਹੈ। ਸੋਝਾਈ ਸੈਨਾ, ਕਿ ਅੱਖਾਂ ਬੰਦ ਹੋ ਰਹੀਆਂ ਨੇ, ਜ਼ਬਾਨ ਮੂੰਹ ਚੋਂ ਨਿਕਲ ਨਹੀਂ ਰਹੀ, ਅਜੇ ਸੈਨਤਾਂ ਦੇ ਨਾਲ ਇਸ਼ਾਰੇ ਕਰਕੇ ਵੀ ਜਿਹੜੇ ਦੁਨਿਆਵੀ ਮਮਤਾ ਵਾਲੇ ਨੇ ਐਕਸ਼ਨ, ਉਹ ਬਰਾਬਰ ਜਾਰੀ ਨੇ। ਅਜੋ ਜਿਉ ਨਾ ਛੋੜਈ, ਅਜੇ ਵੀ ਜਿਹੜਾ ਇਹ ਮੋਹ ਦਾ ਪਾਰਟ ਹੈ, ਇਸ ਤੋਂ ਸੁਰਖਰੂ ਨਹੀਂ ਹੁੰਦਾ ਮਨ। ਔਰ ਰੰਕਾਈ ਨੈਣਾ, ਕਿ ਨੈਣਾ ਦੀ, ਅੱਖਾਂ ਦੀ ਰੰਕਾਈ ਹੈ ਨੀਚਤਾ, ਕਿ ਅਜੇ ਵੀ ਅੱਖਾਂ ਜਿਹੜੀਆਂ ਨੇ ਉਹ ਨੀਚ ਹਰਕਤਾਂ ਕਰ ਰਹੀਆਂ ਨੇ। ਉਹ ਉਸ ਸਾਰੇ ਤੋਂ ਛੁਟਕਾਰਾ ਪਾ ਕੇ ਉਸ ਰੱਬ ਦੀ ਯਾਦ ਵਿੱਚ ਵਜੂਦ ਲੀਨ ਨਹੀਂ ਹੋ ਰਿਹਾ,
ਜਿਹਨੂੰ ਨਜ਼ਰ ਆ ਰਿਹਾ ਕਿ ਭਾਈ ਜਾ ਰਿਹਾ ਸਭ ਕੁਝ ਜਾਂਦੇ ਜਾਂਦੇ ਵੀ ਜਿਹੜਾ ਉਹ ਕਿਤੇ ਨਾ ਕਿਤੇ ਇਸ ਮਮਤਾ ਦਾ ਮੋਹ ਦਾ ਜਿਹੜਾ ਪਾਰਟ ਹੈ ਉਹ ਨਾਲ ਐਸਾ ਚੰਬੜਿਆ ਹੁੰਦਾ ਹੈ। ਔਰ ਹੁੰਦਾ ਵੀ ਇਹੀ ਹੈ, ਬਹੁਤ ਵਾਰ ਹੁੰਦਾ ਜੀ ਅਖੀਰਲੇ ਵੇਲੇ ਕੀ ਖਿਆਲ ਆਉਂਦੇ ਨੇ। ਇੱਕ ਚੰਗੇ ਸੱਜਣ ਨੇ ਕਿਹਾ ਜੋ ਸਾਰੀ ਉਮਰ ਕਰਦੇ ਰਹੇ, ਬਿਲਕੁਲ ਨੋ ਡਾਊਟ। ਹੁਣ ਉਹਨਾਂ ਨੇ ਕਿਹਾ ਵੀ ਨੀਂਦ ਕੀ ਹੁੰਦੀ ਹੈ, ਸੁਪਨੇ ਕੀ ਹੁੰਦੇ ਨੇ। ਲਗਭਗ ਉਹੀ ਜੋ ਕੁਝ ਤੁਸੀਂ ਕੀਤਾ ਹੁੰਦਾ ਦਿਨ ਵੇਲੇ, ਤੇ ਜਾਂ ਜਿਹੜੀ ਤੁਹਾਡੀਆਂ ਅਨਫੁਲਫਿਲਡ ਡਿਜ਼ਾਇਰਸ ਹੁੰਦੀਆਂ, ਜਿਹੜੀਆਂ ਉਹ ਇੱਛਾਵਾਂ, ਉਹ ਚਾਹਤਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ, ਉਹ ਸੁਪਨੇ 'ਚ ਆ ਜਾਂਦੀਆਂ ਨੇ। ਕਦੇ ਤੁਸੀਂ ਬਾਦਸ਼ਾਹ ਬਣ ਗਏ ਹੋ, ਉੱਠੇ ਅੱਖਾਂ ਮਲਦੇ ਫਿਰ ਨਜ਼ਰ ਆਇਆ ਉਸੇ ਟੁੱਟੇ ਜਿਹੇ ਮੰਜੇ ਤੇ ਪਏ। ਹੁਣ ਚਾਹ ਤਾਂ ਬਾਦਸ਼ਾਹ ਬਣਨ ਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਅਖੀਰਲਾ ਵਕਤ ਵੀ ਹੁੰਦਾ ਹੈ ਉਹ ਤੁਹਾਡਾ ਜਿਹਨੂੰ ਤੁਸੀਂ ਕਹੋ ਵੀ ਉਹ ਸਮ ਹੁੰਦਾ ਹੈ ਤੁਹਾਡੀ ਜ਼ਿੰਦਗੀ ਦੇ ਸਾਰੇ ਲੇਖੇ ਜੋਖੇ ਦਾ, ਤੇ ਉਹਦੇ ਤੋਂ ਹੀ ਫਿਰ ਜਿਹੜਾ ਗੁਰਬਾਣੀ ਦੇ ਵਿੱਚ ਹੈ ਕਿ ਵੀ ਅਖੀਰਲੇ ਵੇਲੇ ਜੇ ਇਹ ਯਾਦ ਆਏ ਤਾਂ ਇਹ ਬੰਦਾ ਬਣੇਗਾ, ਇਹ ਆਏ। ਬਹੁਤਿਆਂ ਨੂੰ ਹੁੰਦਾ ਜੀ ਇਵੇਂ ਹੀ ਹੁੰਦਾ। ਮੈਂ ਕਿਹਾ ਜੀ ਹੁਣ ਜੋ ਕੁਝ ਤੁਸੀਂ ਜਿਹਾ ਬੀਜਿਆ ਸੋ ਲਾਉਣਾ, ਜੋ ਤੁਸੀਂ ਬੀਜਿਆ ਉਹੀ ਵੱਢੋਗੇ। ਜੇ ਸਾਰੀ ਉਮਰ ਜਿਹਨੂੰ ਬਾਬਾ ਫਰੀਦ ਗੰਜ ਸ਼ੱਕਰ ਨੇ ਫਰਮਾਇਆ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿ ਭਾਈ ਜੇ ਕਿੱਕਰ ਬੀਜਿਆ ਤੇ ਹੁਣ ਤੁਸੀਂ ਇਹ ਬਜੌੜ ਦੀਆਂ ਦਾਖਾਂ ਤੇ ਨਹੀਂ ਲੱਭ ਸਕਦੇ। ਤੁਸੀਂ 31 ਉੱਨ ਹੈ ਸਾਰੀ ਉਮਰ ਉੱਨ ਦੇ, ਹੁਣ ਤੁਸੀਂ ਕਹੋ ਜੀ ਮੈਂ ਰੇਸ਼ਮ ਦੇ ਕੱਪੜੇ ਪਾਉਣੇ ਨੇ। ਸੋ ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।